MBBS ਨੂੰ ਸਿਰ ਤੇ ਬਹਾ ਲਿੱਤਾ ਜਾਂਦਾ ਹੈ ਤੇ ਜਿਹੜਾ ਫਿਜ਼ੀਓ ਵਿਚਾਰਾ ਸੜਕਾਂ ਤੇ ਰੁਲ ਰਿਹਾ ਹੁੰਦਾ। ਮੈਂ ਤੇ ਆਪਣੇ ਸਾਹਮਣੇ ਕਿਸੇ MBBS ਨੂੰ ਕੁਝ ਸਮਝਦੀ ਨਹੀਂ ਤੇ ਦੇਖ ਲਓ ਇੱਥੇ ਤੁਸੀਂ ਮੇਰੇ ਸਾਹਮਣੇ 10 MBBS ਲੈ ਆਓ ਜਿੰਨੇ ਮਰਜ਼ੀ ਐਕਸਪੀਰੀਅੰਸ ਨਾਲ ਤੇ ਮੈਂ ਇਕੱਲੀ ਤੇ ਮੇਰੇ ਨਾਲ ਡਿਸਕਸ਼ਨ ਕਰਨੀ ਹੈ ਕੇਸ ਉੱਤੇ ਕਿ ਜਿਹੜੇ ਡਾਕਟਰ ਹੁੰਦੇ ਨੇ ਖੁਦਾ ਦਾ ਦੂਜਾ ਰੂਪ ਹੁੰਦੇ ਨੇ। ਤੇ ਮੈਂ ਇਹ ਕਹਿੰਦੀ ਹਾਂ ਕਿ ਬਿਲਕੁਲ ਇਹ ਗੱਲ ਠੀਕ ਹੈ ਤੇ ਜੇ ਡਾਕਟਰ ਦੀ ਨੀਅਤ ਨਹੀਂ ਠੀਕ ਨਾ ਤੇ ਫਿਰ ਉਹ ਸ਼ੈਤਾਨ ਤੋਂ ਵੱਡਾ ਸ਼ੈਤਾਨ ਜੀ, ਬਹੁਤ ਵੱਡਾ ਸ਼ੈਤਾਨ ਹੈ, ਠੀਕ ਹੈ ਨਾ। ਇਹ ਗੱਲ ਤੁਸੀਂ ਨੋਟ ਕਰ ਲੈਣੀ ਹੈ। ਕੋਈ ਡਿੱਗੇ, ਕਿਸੇ ਨੂੰ ਚੋਟ ਲੱਗੇ, ਚਾਹੇ ਖੂਨ ਨਿਕਲ ਰਿਹਾ ਹੋਵੇ, ਹਮੇਸ਼ਾ ਪਹਿਲੇ 15 ਦਿਨ ਹੀਟ ਟੱਚ ਨਹੀਂ ਕਰਨੀ। ਜਿੰਨੀਆਂ ਵੀ ਤੁਸੀਂ ਦਰਦਾਂ ਦੀਆਂ ਗੋਲੀਆਂ ਖਾਂਦੇ ਹੋ ਤੁਹਾਡਾ ਮਿਹਦਾ ਨਿਸਤ ਕਰ ਦਿੰਦੀਆਂ ਨੇ। ਤੇ ਅਸੀਂ ਬਗੈਰ ਮੈਡੀਸਨ, ਬਗੈਰ ਸਰਜਰੀ ਤੋਂ ਇਲਾਜ ਕਰਦੇ ਹਾਂ, ਬਗੈਰ ਕੋਈ ਦਵਾਈ ਨਹੀਂ ਦਿੰਦੇ। ਅਗਰ ਤੁਹਾਡਾ ਬੱਚਾ 3 ਮਹੀਨੇ ਦਾ ਹੋ ਗਿਆ, 6 ਮਹੀਨੇ ਦਾ ਹੋ ਗਿਆ, ਗਰਦਨ ਨਹੀਂ ਸੰਭਾਲ ਰਿਹਾ ਤੇ ਅੱਲਾ ਲਿਓ ਡਾਕਟਰ ਕੋਲ ਤੇ ਲੈ ਕੇ ਜਾਓ। ਮਸਲਾ ਕੀ ਹੈ, ਘਰ ਮਾਲਸ਼ਾਂ ਕਿਉਂ ਕਰਦੇ ਪਏ? ਦੇਸੀ ਘਿਓ ਪਾਇਆ ਦੇ ਰਗੜੇ ਤੇ ਰਗੜੇ। ਔਰ ਸਭ ਤੋਂ ਵੱਡੀ ਗੱਲ ਅੱਜ ਕੱਲ੍ਹ ਮੈਂ ਤੁਹਾਨੂੰ ਦੱਸਾਂ ਜਿਹੜਾ ਮਸਲਾ ਆ ਰਿਹਾ ਕਿ ਮਰੀਜ਼ ਦੀ ਪੂਰੀ ਗੱਲ ਨਹੀਂ ਸੁਣੀ ਜਾਂਦੀ ਹੈ, ਉਹਦੀ ਅੱਧੀ ਗੱਲ ਸੁਣ ਕੇ ਖੰਘ ਭੱਜ ਕੇ ਖੰਘ ਦੀ ਦਵਾਈ। ਇਹ ਨਹੀਂ ਪਤਾ ਕਿ ਖੰਘ ਆ ਕਿੱਥੋਂ ਰਹੀ ਹੈ। ਸਾਈਂ ਦੀ ਗੱਲ ਕਰ ਲਓ, ਸਿੰਪਲ, ਮੈਂ ਬਿਮਾਰੀ ਦਾ ਨਾਂ ਨਹੀਂ ਲੈਂਦੀ ਹੈ, ਇੱਕ ਸਾਈਂ ਹੈ, ਇੱਥੇ ਸੇਫਟੀ ਪਿੰਨ ਦਾ ਰੁਮਾਲ ਬੰਨ ਛੱਡਦੀਆਂ ਨੇ, ਰੇਲਾਂ ਉਹਦੀਆਂ ਡਿੱਗ ਰਹੀਆਂ ਨੇ, ਮੰਜੀ ਤੇ ਪਿਆ ਹੋਇਆ ਮੱਖੀਆਂ ਚਿੰਬੜੀਆਂ ਨੇ, ਮੂੰਹ 'ਚ ਖਾਣਾ ਪਾ ਦਿੱਤਾ। ਇਹ ਕੋਈ ਜ਼ਿੰਦਗੀ ਹੈ? ਮੈਂ ਵੀ ਤੇ ਫਿਜ਼ੀਓਥੈਰੇਪਿਸਟ ਹਾਂ ਤੇ ਮੈਂ ਕਹਿੰਦੀ ਹਾਂ ਕਿ ਅਗਰ ਤੁਸੀਂ ਡਿਗਰੀ ਕਰਨੀ ਹੈ ਨਾ ਤੇ ਫਿਜ਼ੀਓਥੈਰੇਪੀ ਕਰੋ। ਮੇਰੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਮਿੱਤਰਾਂ, ਬੇਲੀਆਂ, ਭਰਾਵਾਂ, ਸਾਰਿਆਂ ਨੂੰ ਸਲਾਮ ਅਲੈਕਮ। ਅੱਜ ਮੈਂ ਤੁਹਾਡੇ ਕੋਲ ਫਿਰ ਤਕਰੀਬਨ ਕੋਈ ਮਹੀਨੇ ਕੁ ਬਾਅਦ ਆਇਆ ਤੇ ਬਸ ਥੋੜ੍ਹੇ ਜਿਹੇ ਅਸੀਂ ਬਿਜ਼ੀ ਸੀ ਕਿਤੇ ਕਿਸੇ ਪਾਸੇ, ਤਦ ਕਰਕੇ ਨਾ ਤੁਹਾਡੇ ਕੋਲ ਅਸੀਂ ਆਪਣੇ ਪੋਡਕਾਸਟ ਨਹੀਂ ਲਿਆ ਸਕੇ। ਅੱਜ ਸਾਡੇ ਕੋਲ ਜਿਹੜੇ ਮਹਿਮਾਨ ਮੌਜੂਦ ਨੇ ਉਹਨਾਂ ਨੂੰ ਖੁਦਾ ਦਾ ਦੂਸਰਾ ਰੂਪ ਵੀ ਕਿਹਾ ਜਾਂਦਾ ਹੈ। ਇਹ ਤਾਂ ਮੈਨੂੰ ਆਈਡੀਆ ਨਹੀਂ ਕਿਉਂ ਕਿਹਾ ਜਾਂਦਾ ਨੇ। ਅੱਜ ਸਾਡੇ ਕੋਲ ਮੌਜੂਦ ਨੇ ਫਿਜ਼ੀਓਥੈਰੇਪਿਸਟ। ਯਾਰ ਮੈਂ ਬੜਾ ਔਖਾ ਸਿੱਖਿਆ ਇਹਨੂੰ, ਤੁਸੀਂ ਖੁਦ ਹੀ ਵਿੱਚ ਐਡਜਸਟ ਕਰ ਲਿਓ ਯਾਰ। ਹੁਣ ਤੁਹਾਡੇ ਵੀ ਜ਼ੇਨ 'ਚ ਸਵਾਲ ਹੋਣਗੇ ਕਿ ਯਾਰ ਉਹ ਤੇ ਮਾਲਸ਼ੀਆ ਹੁੰਦੇ ਨੇ, ਉਹਨਾਂ ਨੂੰ ਤਾਂ ਲੋਕ ਕਹਿੰਦੇ ਨੇ ਮਾਲਸ਼ੀਆ। ਅਸੀਂ ਇਹੀ ਲੋਕਾਂ ਦੀ ਜਿਹੜੀ ਮਿੱਥ ਆ, ਜਦੋਂ ਸੋਚ ਹੈ ਚੇਂਜ ਕਰਨ ਵਾਸਤੇ ਅੱਜ ਸਾਡੇ ਕੋਲ ਸਾਡੀ ਵੱਡੀ ਭੈਣ ਨੇ, ਡਾਕਟਰ ਵੀ ਨੇ, ਫਿਜ਼ੀਓਥੈਰੇਪਿਸਟ ਵੀ ਨੇ ਸਾਡੇ ਕੋਲ ਮੌਜੂਦ ਨੇ। ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਜੀ, ਫਿਜ਼ੀਓਥੈਰੇਪੀ ਤੇ MBBS ਡਾਕਟਰ ਦੇ ਵਿੱਚ ਕੀ ਫਰਕ ਹੁੰਦਾ ਹੈ? ਅੱਛਾ, ਅਗਰ ਤੇ ਵੇਖਿਆ ਜਾਏ ਕੋਰਸ ਦੇ ਵੱਲੋਂ ਕਿ ਜਿਹੜੀ ਪੜ੍ਹਾਈ ਹੁੰਦੀ ਹੈ ਜਿਹਦੇ ਤੋਂ ਡਾਕਟਰ ਬਣਦਾ ਹੈ ਤੇ ਇਹ ਵੀ 5 ਸਾਲ ਦੀ ਹੈ, ਉਹ ਵੀ 5 ਸਾਲ ਦੀ ਹੈ, ਠੀਕ ਹੈ। ਉਹਦੇ ਬਾਅਦ ਅਗਰ ਕਿਤਾਬਾਂ ਵੇਖੀਆਂ ਜਾਣ ਤੇ ਕਿਤਾਬਾਂ ਵੀ ਇੱਕੋ ਹੀ ਨੇ। ਫਰਕ ਸਿਰਫ ਇਹ ਵੇ ਕਿ ਜਿਹੜੇ ਹੁੰਦੇ ਨੇ MBBS ਉਹ ਆਰਗਨ, ਤੁਹਾਡਾ ਜਿਗਰ ਹੋ ਗਿਆ, ਮਿਹਦਾ ਹੋ ਗਿਆ, ਇਹਨਾਂ ਉੱਤੇ ਜ਼ਿਆਦਾ ਫੋਕਸ ਕਰਦੇ ਨੇ, ਉਹਨਾਂ ਨੂੰ ਜ਼ਿਆਦਾ ਪੜ੍ਹਦੇ ਨੇ। ਤੇ ਜਿਹੜੇ ਹੁੰਦੇ ਨੇ ਫਿਜ਼ੀਓਥੈਰੇਪਿਸਟ ਪੜ੍ਹਦੇ ਉਹ ਵੀ ਨੇ ਆਰਗਨਸ ਨੂੰ, ਲੇਕਿਨ ਇਹਨਾਂ ਤੇ ਜ਼ਿਆਦਾ ਫੋਕਸ ਹੁੰਦਾ ਪੱਠਿਆਂ ਉੱਤੇ, ਨਸਾਂ ਉੱਤੇ, ਹੱਡੀਆਂ ਉੱਤੇ। ਸਿਰਫ ਇਹ ਇੱਕ ਫਰਕ ਹੈ ਕਿ ਜਿਹਨੂੰ ਏਡਾ ਵੱਡਾ ਵਧਾ ਕੇ MBBS ਨੂੰ ਸਿਰ ਤੇ ਬਹਾ ਲਿੱਤਾ ਜਾਂਦਾ ਹੈ ਤੇ ਜਿਹੜਾ ਫਿਜ਼ੀਓ ਵਿਚਾਰਾ ਸੜਕਾਂ ਤੇ ਰੁਲ ਰਿਹਾ ਹੁੰਦਾ। ਤੇ ਫਿਜ਼ੀਓਥੈਰੇਪਿਸਟ ਨੂੰ ਮਾਲਸ਼ੀਆ ਕਿਉਂ ਕਹਿੰਦੇ ਨੇ? ਅੱਛਾ, ਪਹਿਲੇ ਤਾਂ ਮੈਂ ਤੁਹਾਡੀ ਕਰੈਕਸ਼ਨ ਕਰਾਂ, ਮਾਲਸ਼ੀਆ ਨਹੀਂ, ਕੁਆਲੀਫਾਈਡ ਮਾਲਸ਼ੀਆ। ਯਾਨੀ ਕਿ ਕੁਆਲੀਫਾਈਡ ਮਾਲਸ਼ੀਆ 5 ਸਾਲ ਦੀ ਡਿਗਰੀ ਕਰਕੇ ਇੱਕ ਮਾਲਸ਼ੀਆ ਬਣਦਾ ਜੀ। ਨੋਰਮਲੀ ਵੇਖੋ ਤੇ ਤੁਸੀਂ ਅੱਜ ਕੱਲ੍ਹ ਦੇ ਜਿਹੜੇ ਫਿਜ਼ੀਓ ਨਵੇਂ ਬਣ ਰਹੇ ਨੇ ਉਹਨਾਂ ਨੂੰ ਐਸਾ ਦਾ ਲਫ਼ਜ਼ ਕਿਹਾ ਜਾਏ ਤਾਂ ਬੜਾ ਗੁੱਸਾ ਵੀ ਕਰ ਜਾਂਦੇ ਨੇ। ਤੇ ਮੈਂ ਕਹਿੰਦੀ ਹਾਂ ਕਿ ਅਗਰ ਤੁਹਾਡੇ ਅੰਦਰ ਸਕਿੱਲ ਹੈ ਤੁਸੀਂ ਉਹਨਾਂ ਨੂੰ ਜਵਾਬ ਦਿਓ। ਅਗਲੇ ਦਾ ਮੂੰਹ ਜਵਾਬ ਨਾਲ ਠੱਪ ਕਰੋ ਨਾ, ਉਹ ਤੁਸੀਂ ਅਗਰ ਗੁੱਸਾ ਕਰੋਗੇ ਤੇ ਫਿਰ ਇਹੀ ਗੱਲ ਹੋ ਗਈ ਨਾ, ਜਿਹਦੇ 'ਚ ਹਾਮੀ ਹੋਏ ਫਿਰ ਉਹ ਹੀ ਫੀਲ ਕਰਦਾ ਨਾ। ਤੇ ਜਿਹੜੀ ਗੱਲ ਮਾਲਸ਼ੀ ਵਾਲੀ ਹੈ, ਤੁਹਾਨੂੰ ਮੈਂ ਜੈਨੂਅਨ ਗੱਲ ਦੱਸਾਂ, ਸਾਡੇ ਕੋਲ ਮਰੀਜ਼ ਆਉਂਦੇ ਨੇ, ਜਿਹੜੀ ਸਾਰਿਆਂ ਤੋਂ ਪਹਿਲੀ ਚੀਜ਼ ਅਸੀਂ ਉਹਨੂੰ ਮਨਾ ਕਰਦੇ ਹਾਂ ਨਾ, ਉਹ ਮਾਲਿਸ਼ ਹੈ। ਅਬ ਲੋਕੀ ਘਰ ਕੀ ਕਰਦੇ ਨੇ, ਦਰਦ ਹੋਈ ਜ਼ੈਤੂਨ ਦਾ ਤੇਲ ਫੜਿਆ, ਦੇ ਰਗੜੇ ਤੇ ਰਗੜਾ, ਇੰਜੀ ਹੈ ਜੀ। ਤੇ ਉਹ ਕੀ ਕਰਦੇ ਨੇ, ਪੱਠਾ ਪਹਿਲਾਂ ਹੀ ਵਿਚਾਰਾ ਮੋਇਆ ਮੁੱਕਿਆ ਹੁੰਦਾ, ਉਹਨੂੰ ਰਗੜ ਕੇ ਉਹਦੇ 'ਚ ਉੱਕਾ ਹੀ ਸਾਹ ਸੱਤ ਕੋ ਨਹੀਂ ਰਹਿੰਦਾ। ਤੇ ਅਸੀਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਮਨਾ ਕਰਦੇ ਹਾਂ ਉਹ ਵੇ ਜੀ ਮਾਲਿਸ਼। ਹਾਂ, ਇੱਕ ਟੈਕਨੀਕ ਹੈ ਜਿਹੜੀ ਇਹਦੇ ਵਿੱਚ ਯੂਜ਼ ਹੁੰਦੀ, ਜਿਹਨੂੰ ਅਸੀਂ ਕਹਿੰਦੇ ਹਾਂ ਸੌਫਟ ਟਿਸ਼ੂ ਰਿਲੀਜ਼। ਅੱਛਾ, ਹੁਣ ਇਹਦੇ ਵਿੱਚ 2 ਗੱਲਾਂ ਨੇ। ਕੁਝ ਫਿਜ਼ੀਓਥੈਰੇਪਿਸਟ ਨੇ ਉਹ ਕੀ ਕਰਦੇ ਨੇ, ਕਿਉਂਕਿ ਮੇਰੀ ਤੇ ਫੀਲਡ ਹੈ ਨਾ ਤੇ ਪਤਾ ਹੁੰਦਾ ਹੈ ਕਿ ਇਹਦੇ 'ਚ ਕੀ ਹੋ ਰਿਹਾ, ਉਹ ਹਰ ਮਰੀਜ਼ ਨੂੰ ਹੀ ਆਪਣੇ ਵੱਲੋਂ ਮਾਲਿਸ਼ ਕਰਕੇ ਕੋਸ਼ਿਸ਼ ਕਰਦੇ ਨੇ ਠੀਕ ਕਰਨ ਦੀ, ਸੌਫਟ ਟਿਸ਼ੂ ਕਰਨ ਦੀ ਕੋਸ਼ਿਸ਼ ਕਰਦੇ ਨੇ। ਹੁਣ ਉਹ ਸੌਫਟ ਟਿਸ਼ੂ ਕੀ ਹੁੰਦਾ ਔਰ ਹਰ ਮਰੀਜ਼ ਤੇ ਨਹੀਂ ਲੱਗ ਸਕਦਾ, ਠੀਕ ਹੈ। ਉਹ ਲੈਕਟਿਕ ਐਸਿਡ ਐਕੂਮੂਲੇਸ਼ਨ ਹੋ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਇਹ ਮਰੀਜ਼ ਆਇਆ ਤੇ ਗੁਟਲੀਆਂ ਬਣੀਆਂ ਹੋਈਆਂ ਨੇ, ਠੀਕ ਹੈ। ਤੇ ਉਹਨਾਂ ਗੁਟਲੀਆਂ ਨੂੰ ਹੱਥਾਂ ਨਾਲ ਤੋੜਨ ਵਾਸਤੇ ਉਹ ਕੋਈ ਜੈਲ ਯੂਜ਼ ਕਰਦੇ ਨੇ ਜਾਂ ਕੋਈ ਟੈਕਨੀਕ ਯੂਜ਼ ਕਰਦੇ ਨੇ। ਉਹ ਕਿਸੇ ਮਰੀਜ਼ ਤੇ ਯੂਜ਼ ਹੁੰਦੀ ਹੈ, ਹਰ ਕਿਸੇ ਤੇ ਨਹੀਂ ਹੁੰਦੀ ਹੈ, ਠੀਕ ਹੈ ਨਾ। ਤੇ ਕੁਝ ਕੀ ਕਰਦੇ ਨੇ ਫਿਜ਼ੀਓਥੈਰੇਪਿਸਟ, ਹਰ ਮਰੀਜ਼ ਤੇ ਉਹੀ ਟੈਕਨੀਕ ਲਾਈ ਜਾਂਦੇ ਨੇ। ਉਹ ਉਹਨਾਂ ਨੇ ਕੀਤਾ ਕੀ ਹੁੰਦਾ ਵੇ, ਇੱਕ ਆਪਣੀ ਬਾਮ ਬਣਵਾਈ ਹੁੰਦੀ ਹੈ, ਤੁਹਾਨੂੰ ਮੈਂ ਵਿੱਚ ਦੀ ਗੱਲ ਦੱਸਾਂ, ਉਹਦੇ ਵਿੱਚ ਉਹਨਾਂ ਨੇ ਪੇਨ ਕਿਲਰ ਪਾਈਆਂ ਹੁੰਦੀਆਂ ਨੇ
ਕਿ ਇਹ ਜਿਸ ਤਰ੍ਹਾਂ ਤੁਸੀਂ ਕੋਈ ਵੀ ਪੇਨ ਕਿਲਰ ਖਾਂਦੇ ਹੋ ਤੇ ਹਾਂਜੀ। ਦਰਦ ਰੁਕਦੀ ਹੈ ਕੁਝ ਦੇਰ ਹਾਂਜੀ। ਵਾਸਤੇ, ਕਿਉਂ ਨਹੀਂ ਰੁਕਦੀ? ਹਾਂਜੀ। ਇਸੇ ਤਰ੍ਹਾਂ ਜਿਵੇਂ ਬਾਮ ਲੱਗਦੀ ਹੈ ਥੋੜੀ ਦੇਰ ਵਾਸਤੇ ਦਰਦ ਰੁਕ ਜਾਂਦੀ ਜਾਂਦੀ ਹੈ, ਹੈ। ਮਰੀਜ਼ ਕਹਿੰਦਾ ਵਾਹ ਡਾਕਟਰ ਸਾਹਿਬ ਵਾਹ ਤੁਸੀਂ ਬੜਾ ਕੰਮ ਕਰ ਕੰਮ ਕਰ ਦਿੱਤਾ ਹੈ, ਦਿੱਤਾ। ਤੇ ਹਫਤੇ ਬਾਅਦ ਫਿਰ ਉਹ ਦਰਦ ਦੁਬਾਰਾ ਨਿਕਲ ਆਉਂਦੀ, ਫਿਰ ਡਾਕਟਰ ਕੀ ਕਹਿੰਦਾ ਤੁਹਾਡੀ ਗਲਤੀ ਹੈ, ਤੁਸੀਂ ਸਹੀ ਸੁੱਤੇ ਨਹੀਂ। ਸੁੱਤੀ ਨਹੀਂ। ਤੇ ਛੋਟੀ ਜੀ ਗੱਲ ਇਹੀ ਹੈ ਕਿ ਅਸੀਂ ਜਿਹੜੀ ਚੀਜ਼ ਮਾਲਿਸ਼, ਉਹਨੂੰ ਸਭ ਤੋਂ ਪਹਿਲੇ ਅਸੀਂ ਮਨਾ ਕਰਨੇ ਆ ਕਿ ਮਾਲਿਸ਼ ਤੁਸੀਂ ਨਹੀਂ ਕਰਨੀ, ਤੇ ਜਿਹੜੇ ਬਾਕੀ ਲੇਮਨ ਬੈਠੇ ਹੋਏ ਨੇ ਆਪਣੀ ਮਰਜ਼ੀ ਨਾਲ ਮਾਲਿਸ਼ ਕੀਤੇ ਜਾਂਦੇ ਨੇ, ਤੇ ਹਾਂਜੀ। ਸਾਨੂੰ ਜਦੋਂ ਸਾਡੇ ਤੇ ਮਾਲਿਸ਼ ਦਾ ਟੈਗ ਹੀ ਲੱਗਿਆ ਲੱਗ ਕਿ ਇਹ ਜੀ ਗਿਆ। ਮਾਲਿਸ਼ਾਂ ਕਰਦਾ ਹੈ। ਤੇ ਨਹੀਂ ਫਿਰ ਜਿਹੜੇ ਹੁਣ ਤੁਹਾਨੂੰ ਕਹਿ ਰਹੇ ਨੇ ਕਿ ਤੁਸੀਂ ਮਾਲਸ਼ੀਆਂ, ਉਹਨਾਂ ਵਾਸਤੇ ਤੁਸੀਂ ਕੀ ਕਹੋਗੇ? ਸਿਰਫ ਉਹਨਾਂ ਵਾਸਤੇ। ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸਾਂ, ਹਾਂਜੀ। ਮੈਂ ਤੇ ਆਪਣੇ ਸਾਹਮਣੇ ਕਿਸੇ MBBS ਨੂੰ ਕੁਝ ਸਮਝਦੀ ਨਹੀਂ ਜੇ। ਦੇਖ ਲਓ ਹਾਂ, ਇੱਥੇ ਤੁਸੀਂ ਮੇਰੇ ਸਾਹਮਣੇ 10 MBBS ਲੈ ਆਓ, ਜਿੰਨੇ ਮਰਜ਼ੀ ਐਕਸਪੀਰੀਅੰਸ ਨਾਲ, ਤੇ ਮੈਂ ਇਕੱਲੀ, ਤੇ ਮੇਰੇ ਨਾਲ ਡਿਸਕਸ਼ਨ ਕਰਨੀ ਹੈ ਕੇਸ ਉੱਤੇ। ਅੱਛਾ। ਕੋਈ ਮਰੀਜ਼ ਲੈ ਆਵੋ ਹਾਂਜੀ। ਜਿਹਦਾ ਕੇਸ ਬਣਦਾ ਹੋਏਗਾ ਫਿਜ਼ੀਓ ਦਾ ਵੀ ਤੇ ਉਹਨਾਂ ਦਾ ਵੀ, ਤੇ ਮੇਰੇ ਨਾਲ ਉਸ ਕੇਸ ਤੇ ਡਿਸਕਸ਼ਨ ਕਰ ਲੈਣ, ਤੇ ਫਿਰ ਉੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਤੇ ਸਿੱਧੀ ਜੀ ਗੱਲ ਹੈ। ਤੇ ਇਹਦਾ ਗਾਂ ਫਿਊਚਰ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ ਕਿੰਨਾ ਸਕੋਪ ਹੈ ਇਹਦਾ? ਅਗਰ ਗੱਲ ਕੀਤੀ ਜਾਏ ਨਾ ਸਕੋਪ ਦੀ, ਤੇ ਮੈਂ ਤੁਹਾਨੂੰ ਦੱਸਾਂ ਕਿ ਦੇਖੋ ਤੁਸੀਂ ਕੋਈ ਵੀ ਕੰਮ ਕਰਦੇ ਹੋ, ਡਾਕਟਰ ਦੀ ਡਿਗਰੀ ਨੂੰ ਛੱਡ ਕੇ ਕੋਈ ਹੋਰ ਡਿਗਰੀ ਵੀ ਕਰਦੇ ਹੋ, ਤੇ ਹਾਂਜੀ। ਟਾਰਗੇਟ ਕੀ ਹੈ, ਕਿਉਂ ਕਰਦੇ ਹੋ? ਪੈਸਾ ਕਮਾਉਣਾ ਪੈਸਾ ਨਾ। ਕਮਾਉਣਾ। ਹਾਂਜੀ। ਤੇ ਤੁਸੀਂ ਇਹ ਵੇਖਣਾ ਹੈ ਕਿ ਤੁਹਾਨੂੰ ਕਿਹੜੇ ਪਾਸੋਂ ਪੈਸਾ ਚੋਖਾ ਲੱਭ ਰਿਹਾ, ਕਿਹੜੇ ਪਾਸੋਂ ਪੈਸਾ ਥੋੜਾ ਲੱਭ ਰਿਹਾ। ਹੁਣ ਇੱਕ MBBS ਹੈ, ਅਗਰ ਤੇ ਤੁਹਾਡਾ MD ਕੈਟ ਕਲੀਅਰ ਹੋ ਗਿਆ ਹੈ, ਤੁਸੀਂ ਗਵਰਨਮੈਂਟ ਦੇ ਖਰਚੇ ਤੇ ਪੜ੍ਹ ਰਹੇ ਹੋ, ਹਾਂਜੀ। ਤੁਸੀਂ ਮੈਂ ਤਾਂ ਕਹਿੰਦੀ ਹਾਂ ਫਰਿਸ਼ਤਾ ਹੋ ਜੇ ਪੜ੍ਹ ਰਹੇ ਹੋ, ਤੇ ਠੀਕ ਹੈ ਨਾ, ਇੱਕ ਤਾਂ ਸੀਟਾਂ ਹੀ ਨਹੀਂ ਲੱਭਦੀਆਂ, ਸੀਟਾਂ ਪਹਿਲਾਂ ਹੀ ਵਿਕੀਆਂ ਪਈਆਂ ਹੁੰਦੀਆਂ ਨੇ, ਤੇ ਵਿੱਚ ਦੀ ਗੱਲ ਹੈ। ਤੇ ਅਗਰ ਤੁਸੀਂ ਗਵਰਨਮੈਂਟ ਦੇ ਖਰਚੇ ਤੇ ਪੜ੍ਹ ਰਹੇ ਹੋ ਤਾਂ ਠੀਕ ਹੈ, ਅਗਰ ਨਹੀਂ ਤਾਂ ਤੁਸੀਂ ਕਰੋੜ 1.5 ਕਰੋੜ ਲਾ ਕੇ ਇੱਕ ਬਣ ਰਹੇ ਹੋ MBBS ਡਾਕਟਰ, ਇਹ ਤੁਹਾਡੀ ਸਿਰਫ ਫੀਸ ਹੈ ਪ੍ਰਾਈਵੇਟ ਸੈਕਟਰ ਵਿੱਚ। ਉਹਦੇ ਬਾਅਦ ਤੁਸੀਂ ਜਿਹੜੇ ਪੜ੍ਹਾਈ ਤੇ ਖਰਚਾ ਹੋਣਾ ਤੁਹਾਡਾ, ਮਜ਼ੀਦ ਤੁਹਾਡਾ ਆਉਣ ਜਾਣ, ਤੁਹਾਡਾ ਖਾਣ ਪੀਣ, ਤੁਹਾਡਾ ਹੋਸਟਲ 'ਚ ਰਹਿਣਾ, ਤੁਹਾਨੂੰ ਵਾਹ 2.5 ਕਰੋੜ ਦੀ ਡਿਗਰੀ ਪੈ ਗਈ। ਤੇ ਫਿਰ ਤੁਸੀਂ ਫਿਰ ਵੀ ਕੁਛ ਨਹੀਂ, ਇਹ ਮੈਂ MBBS ਦੀ ਗੱਲ ਦੱਸ ਰਹੀ ਹਾਂ। ਤੁਸੀਂ ਫਿਰ ਕੀ ਹੈ ਜੀ, ਸਾਲ ਦੀ ਹਾਊਸ ਜੌਬ ਵੀ ਕਰਨੀ ਹੈ ਫ੍ਰੀ ਵਿੱਚ, ਯਾਨੀ ਕਿ ਤੁਸੀਂ ਫ੍ਰੀ ਦਾ ਨੌਕਰ ਵੀ ਬਣਨਾ। ਕਦੀ ਕਦੀ ਤਾਂ ਇੰਝ ਹੁੰਦਾ ਉਲਟੇ ਪੈਸੇ ਦੇਣੇ ਵੀ ਪੈ ਜਾਂਦੇ ਨੇ, ਠੀਕ ਹੈ ਜੀ, ਸਾਲ ਫਿਰ ਤੁਹਾਡਾ ਗਿਆ, 6 ਸਾਲ ਹੋ ਗਏ, ਫਿਰ ਵੀ ਤੁਹਾਡੇ ਨਾਲ ਲਫ਼ਜ਼ ਕੀ ਲੱਗਦਾ, GP, ਜਨਰਲ ਫਿਜ਼ੀਸ਼ੀਅਨ। ਜਿਸ ਟਾਈਮ ਤੱਕ ਤੁਸੀਂ FCPS ਨਹੀਂ ਕਰਨਾ, ਤੁਸੀਂ ਕੀ ਹੋ? ਕੁਛ ਵੀ ਨਹੀਂ ਹੈ। ਅੱਛਾ, ਉਹਦੇ ਬਰਕਸ ਤੁਸੀਂ ਵੇਖੋ ਫਿਜ਼ੀਓਥੈਰੇਪਿਸਟ ਨੂੰ, ਮੈਂ ਖੁਦ ਮਿਸਾਲ ਹਾਂ ਤੁਹਾਡੇ ਸਾਹਮਣੇ, ਠੀਕ ਹੈ, ਕੋਈ ਆਪਣੀ ਕਮਾਈ ਨਹੀਂ ਦੱਸਦਾ, ਇੰਝ ਗੱਲ ਹੈ ਨਾ, ਹਰ ਕੋਈ ਆਈ ਕਹਿੰਦਾ ਮੈਂ ਤਾਂ ਭੁੱਖਾ ਹੀ ਮਰ ਰਿਹਾ। ਨਹੀਂ, ਹੁਣ ਤੁਸੀਂ ਕਹਿੰਦੇ ਕਿ ਇਹਦਾ ਸਕੋਪ ਹੈ, ਪਰ ਹੁਣ ਜਿੰਨੇ ਵੀ ਫਿਜ਼ੀਓਥੈਰੇਪਿਸਟ ਹੈ ਨੇ, ਦੋਸਤ ਨੇ, ਉਹ ਕਹਿੰਦੇ ਨੇ ਯਾਰ ਤੁਸੀਂ ਨਾ ਕਰੋ ਇਹ, ਯਾਰ ਇਹਦੇ ਵਿੱਚ ਗਾਂ ਇਦਾਂ ਕੋਈ ਫਿਊਚਰ ਨਹੀਂ ਹੈਗਾ। ਹਾਂ ਬਿਲਕੁਲ, ਮੈਂ ਉਹ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਸਿਰਫ ਫਿਜ਼ੀਓਥੈਰੇਪਿਸਟ ਨਹੀਂ, ਕੋਈ ਵੀ ਬੰਦਾ ਕੋਈ ਕੰਮ ਕਰ ਰਿਹਾ ਨਾ, ਤੇ ਤੁਸੀਂ ਕਹਿ ਰਹੇ ਹੋ ਯਾਰ ਮੈਂ ਸੋਚ ਰਿਹਾ ਮੈਂ ਵੀ ਇਹ ਕਰਾਂ, ਉਹ ਬੰਦਾ ਨਾ ਬਿਲਕੁਲ ਨਾ ਕਰੀ। ਹਾਂਜੀ, ਇਹ ਤੇ ਘਾਟਾ ਹੀ ਘਾਟਾ ਹੈ, ਠੀਕ ਹੈ ਨਾ। ਤੇ ਮੈਂ ਵੀ ਤੇ ਫਿਜ਼ੀਓਥੈਰੇਪਿਸਟ ਹਾਂ, ਤੇ ਮੈਂ ਕਹਿੰਦੀ ਹਾਂ ਕਿ ਅਗਰ ਤੁਸੀਂ ਡਿਗਰੀ ਕਰਨੀ ਹੈ ਨਾ, ਤੇ ਫਿਜ਼ੀਓਥੈਰੇਪੀ ਕਰੋ, ਇਹਦੇ ਵਿੱਚ ਫਾਇਦੇ। ਠੀਕ ਹੈ, ਹੁਣ ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਦਾਂਗੀ ਕਿ ਇੱਕ MBBS ਹੈ, ਠੀਕ ਹੈ, ਇੱਕ ਡਾਕਟਰ ਹੈ, ਸਿੰਪਲ MBBS ਵਿਚਾਰੇ ਨੂੰ ਕੀ ਰਗੜੀ ਜਾ ਰਿਹਾ, ਇੱਕ ਡਾਕਟਰ ਹੈ, ਠੀਕ ਹੈ, ਉਹਨੇ ਇੱਕ ਮਰੀਜ਼ ਚੈੱਕ ਕੀਤਾ, ਤੁਸੀਂ ਗਏ ਹੋ ਡਾਕਟਰ ਕੋਲੇ, ਤੁਸੀਂ ਦੱਸਿਆ ਜੀ ਮੈਨੂੰ ਇੱਥੇ ਦਰਦ ਹੈ, ਤੁਹਾਨੂੰ ਦਵਾਈ ਲਿਖ ਦਿੱਤੀ ਹੈ, ਦੁਬਾਰਾ ਕਿੱਦੋਂ ਜਾਓਗੇ? ਜਦੋਂ ਮੇਰੇ ਫਿਰ ਦਰਦ ਹੋਏਗੀ, ਅਗਰ ਤੁਹਾਨੂੰ ਆਰਾਮ ਹੀ ਨਾ ਤਾਂ ਉਹਦੇ ਕੋਲੇ ਜਾਓਗੇ? ਨਹੀਂ। ਚੇਂਜ ਕਰੋਗੇ? ਹਾਂਜੀ। ਕਿੰਨੀ ਕੁ ਦਫਾ ਟੁਰ ਜਾਓਗੇ ਡਾਕਟਰ ਕੋਲ? ਜਿੰਨੀ ਤੱਕ ਹਿੰਮਤ ਹੋਈ, ਇੱਕ ਦਫਾ, 2 ਦਫਾ, 3 ਦਫਾ, ਅੱਕ ਸੱਦ ਕੇ ਬਹਿ ਹੀ ਜਾਓਗੇ ਨਾ। ਤੇ ਜਿਹੜੇ ਅਸੀਂ ਆ, ਹੁਣ ਮੇਰੀ ਫੀਸ ਹੈ 2500 ਰੁਪਇਆ, ਲਾਹੌਰ 'ਚ ਬੈਠੀ ਇੰਨੀ ਤੇ ਬਣਦੀ ਹੈ ਨਾ ਲੈਣਾ। ਹੁਣ ਮੇਰੀ ਫੀਸ ਹੈ 2500 ਰੁਪਇਆ, ਠੀਕ ਹੈ, ਹੁਣ ਮੇਰੇ ਕੋਲੇ ਮਰੀਜ਼ ਨੇ ਰੋਜ਼ ਆਣਾ, ਠੀਕ ਹੈ ਜੀ, ਇੱਕ ਮਰੀਜ਼ ਤੁਸੀਂ ਮੇਰੇ ਕੋਲੇ ਆ ਗਏ ਹੋ ਜੀ, ਤੁਹਾਡੇ ਕੰਧੇ ਦਾ ਮਸਲਾ ਹੈ, ਹੁਣ ਮੈਂ ਤੁਹਾਨੂੰ ਅਸੈਸ ਕਰਾਂਗੀ, ਵੇਖਾਂਗੀ, ਕਮ ਅਜ਼ ਕਮ ਹਫਤਾ ਤੁਸੀਂ ਆਣਾ ਮੇਰੇ ਕੋਲ, ਕਿੰਨੀ ਕਮਾਈ ਬਣ ਗਈ ਮੇਰੀ? ਮਰੀਜ਼ ਨੇ ਰੋਜ਼ ਵੀ ਆਣਾ, ਠੀਕ ਹੈ, ਤੇ ਜੇ ਠੀਕ ਹੋਏਗਾ ਤੇ 7 ਹੋਰ ਵੀ ਭੇਜੇਗਾ, ਸਾਰੀ ਗੱਲ ਹੈ। ਬਿਲਕੁਲ ਨਾ, ਮੈਂ ਇਹ ਕਹਿੰਦੀ ਹਾਂ ਕਿ ਇੱਕ MBBS ਹੈ, ਉਹਨੇ ਅਗਰ ਹਫਤੇ ਦੀ 5000 ਫੀਸ ਹੈ, ਤੇ ਉਹਨੇ ਹਫਤੇ 'ਚ ਇੱਕ ਮਰੀਜ਼ ਚੈੱਕ ਕਰ ਲਿਆ, ਉਹਨੇ ਚਲੋ 10 ਹੀ ਕਰ ਲੈਣੇ, ਮਰੀਜ਼ ਇੱਕੋ ਵਾਰੀ ਆਏਗਾ ਨਾ, ਤੇ ਉਹ 10 ਮਰੀਜ਼ ਜੇ ਮੈਂ ਕਰ ਲੈਣੇ, ਤੇ ਮੇਰੇ ਮਰੀਜ਼ ਨੇ ਤਾਂ ਰੋਜ਼ ਆਣਾ, ਤੇ ਮੇਰੀ ਕਮਾਈ ਕਿੰਨੀ ਹੋਈ? ਪੈਸਾ ਆਇਆ ਕਿ ਨਹੀਂ ਆਇਆ? ਮਾਜ਼ਰਤ, ਜੇ ਤੁਹਾਨੂੰ ਗੱਲ ਬੁਰੀ ਲੱਗੇ ਤੇ ਫਿਰ ਇਹ ਤਾਂ ਫਿਰ ਤੁਸੀਂ ਇੱਕ ਹਿਸਾਬ ਨਾਲ ਤੁਹਾਡਾ ਇੱਕ ਹਿਸਾਬ ਦਾ ਬਿਜ਼ਨਸ ਹੀ ਹੈ, ਤੁਸੀਂ ਤਾਂ ਸਿਰਫ ਪੈਸੇ ਕਮਾ ਰਹੇ ਹੋ। ਫਿਰ ਦੇਖੋ ਜੀ, ਇਹ ਤੇ ਫਿਰ ਗੱਲ ਆ ਗਈ ਤੁਹਾਡੀ ਨੀਅਤ ਦੀ, ਪੈਸਾ ਤੇ ਕੰਜਰਾਂ ਕੋਲ ਵੀ ਬੜਾ ਹੁੰਦਾ ਜੇ, ਜਿਹੜੀ ਸਿੱਧੀ ਗੱਲ ਹੈ। ਡਾਕਟਰਾਂ ਦੀ ਮੈਂ ਕਹਿੰਦੀ ਹਾਂ ਕਿ ਦੇਖੋ ਜੀ, ਸ਼ਿਫਾ ਦੇਣੀ ਅੱਲਾਹ ਤਾਲਾ ਨੇ, ਠੀਕ ਹੈ, ਤੁਸੀਂ ਆਪਣੇ ਇੰਟਰੋਡਕਸ਼ਨ ਵਿੱਚ ਕਿਹਾ ਵੇ ਕਿ ਜਿਹੜੇ ਡਾਕਟਰ ਹੁੰਦੇ ਨੇ ਖੁਦਾ ਦਾ ਦੂਜਾ ਰੂਪ ਹੁੰਦੇ ਨੇ,
ਤੇ ਮੈਂ ਇਹ ਕਹਿੰਦੀ ਆ ਕਿ ਬਿਲਕੁਲ ਇਹ ਗੱਲ ਠੀਕ ਹੈ, ਤੇ ਜੇ ਡਾਕਟਰ ਦੀ ਨੀਅਤ ਨਹੀਂ ਠੀਕ ਨਾ ਤੇ ਫਿਰ ਉਹ ਸ਼ੈਤਾਨ ਤੋਂ ਵੱਡਾ ਸ਼ੈਤਾਨ ਜੇ, ਬਹੁਤ ਵੱਡਾ ਸ਼ੈਤਾਨ ਹੈ ਠੀਕ ਜੀ। ਹੈ ਨਾ। ਤੇ ਮੇਰਾ ਭਰਾ ਕਹਿੰਦਾ ਹੁੰਦਾ ਹੈ ਕਿ ਇੱਕ ਪੁਲਿਸ ਵਾਲਾ ਤੇ ਇੱਕ ਡਾਕਟਰ ਜਿੱਥੇ ਵੇਖੋ ਗੋਲੀ ਮਾਰ ਇਹਦੇ ਪਿੱਛੇ ਕੋਈ ਵਜ੍ਹਾ ਹੈ, ਉਹਨੇ ਧੱਕੇ ਬੜੇ ਖਾਦੇ, ਉਹਨੂੰ ਫੇਫੜਿਆਂ ਦਾ ਮਸਲਾ ਸੀ, ਅੱਛਾ। ਠੀਕ ਹੈ ਨਾ। ਤੇ ਉਹਨੂੰ ਕਰੋਨਾ ਬਣਾਈ ਰੱਖਿਆ, ਕਰੋਨਾ ਵਾਹ। ਹੈਗਾ ਹੀ ਨਹੀਂ ਸੀ ਉਹਨੂੰ ਲਾ ਲਾ ਕੇ ਡ੍ਰਿਪਾਂ ਦਾ ਸਾਹ ਬੰਦ ਹੋ ਗਿਆ, ਉਹਨੂੰ ਤੇ ਵੈਂਟੀਲੇਟਰ ਤੇ ਚਾਈ ਫਿਰਦੇ ਸੀ। ਉਹ ਬਾਅਦ ਵਿੱਚ ਸਿਟੀ ਸਕੈਨ ਕਰਾਇਆ ਤੇ ਪਤਾ ਲੱਗਾ ਤਾਂ ਉਹਦਾ ਪਹਿਲਾਂ ਦਾ ਫੇਫੜਿਆਂ ਦਾ ਮਸਲਾ ਚੱਲ ਰਿਹਾ, ਫੇਫੜਿਆਂ ਨੂੰ ਕੋਈ 10 ਸਾਲ ਹੋ ਗਏ ਨੇ ਜਾਲਾ ਲੱਗਾ ਪਿਆ। ਜਲ ਲੱਗਿਆ ਤੇ ਉਹ ਗੱਲ ਹੈ। ਹੁਣ ਜਿਹੜੇ ਤੁਸੀਂ ਕਹਿ ਰਹੇ ਨਾ ਬਿਜ਼ਨਸ ਦੀ, ਹਾਂਜੀ ਠੀਕ ਹੈ ਜੀ, ਅੱਲਾ ਦਾ ਸ਼ੁਕਰ ਹੈ ਕਿ ਵਾਬਡਾ ਟਾਊਨ 'ਚ ਮੇਰਾ ਕਲੀਨਿਕ ਹੈ, ਡਾਕਟਰ ਲੀਨਾ ਸਜਲ ਮੇਰਾ ਨਾਂ ਹੈ। ਗੂਗਲ ਤੇ ਤੁਸੀਂ ਚੈੱਕ ਕਰੋ, ਠੀਕ ਹੈ, ਮੇਰੇ ਰਿਵਿਊਜ਼ ਚੈੱਕ ਕਰੋ, ਮੇਰੇ ਕਲੀਨਿਕ ਤੇ ਆਓ, ਉੱਥੇ ਆ ਕੇ ਚੈੱਕ ਕਰੋ, ਹਰ ਤਰੀਕੇ ਨਾਲ ਛਾਨਬੀਨ ਕਰੋ। ਮੇਰੇ ਅਗਰ ਸੈਟਅਪ ਤੇ 5 ਮਰੀਜ਼ ਹੋ ਰਹੇ ਨੇ ਰੋਜ਼ ਦੇ, ਤੇ ਉਹਦੇ ਵਿੱਚੋਂ 7-8 ਫ੍ਰੀ ਜ਼ਰੂਰ ਹੁੰਦੇ ਜੇ। ਕਿਉਂ? ਹਮਦਰਦੀ ਕਿਸੇ ਨਾਲ ਨਹੀਂ, ਹਮਦਰਦੀ ਤੇ ਮੇਰੀ ਕਿਸੇ ਨਾਲ ਹਮਦਰਦੀ ਤੇ ਕਹਿੰਦੇ ਨੇ ਨਾ, ਉਹ ਖੁਦਾ ਦੀ ਇੱਕ ਸਿਫਤ ਹੈ ਜਿਹੜੀ ਅੱਲਾ ਲੋਕਾਂ ਦੇ ਦਿਲਾਂ 'ਚ ਪਾਉਂਦਾ ਹੈ। ਅਗਰ ਤੁਹਾਡੇ ਦਿਲ 'ਚ ਇੰਨਾ ਹੀ ਤੇ ਫਿਰ ਤੁਸੀਂ ਛੁਰੇ ਹੋ, ਤੁਸੀਂ ਕਸਾਈ ਹੋ, ਠੀਕ ਹੈ ਜੀ। ਹੁਣ ਅਗਰ ਉਹ ਫ੍ਰੀ ਹੋ ਰਹੇ ਨੇ ਤੇ ਕਿਉਂ ਹੋ ਰਹੇ ਨੇ? ਹੁਣ ਤੁਸੀਂ ਇੱਕਦਮ ਸੁਣਿਆ ਹੋਏਗਾ ਮੇਰੀ ਫੀਸ 2500, ਉਹਨੇ ਇੱਕ ਮਰੀਜ਼ ਨੇ ਰੋਜ਼ 2500 ਰੁਪਇਆ ਫੀਸ ਦੇਣੀ, ਉਹਦੇ ਵਾਸਤੇ ਦੇਣੀ ਸੌਖੀ ਹੈ? ਰੋਜ਼ ਦਾ 2500 ਦੇਣਾ ਸੌਖਾ ਤੇ ਨਹੀਂ ਹੈਗਾ। ਤੇ ਇੱਕ ਉਹ ਬੰਦਾ ਹੈ ਜਿਹੜਾ ਕਿਸੇ ਜਗ੍ਹਾ ਤੇ ਗਾਰਡ ਹੈ, ਉਹਦੀ ਤਨਖਾਹ 10,000 ਹੈ, ਤੇ ਉਹਨੂੰ ਸਮਝ ਆ ਗਈ ਕਿ ਮੈਨੂੰ ਫਰਕ ਫਿਜ਼ੀਓਥੈਰੇਪੀ ਨਾਲ ਪੈਣਾ, ਦਵਾਈਆਂ ਖਾ ਖਾ ਕੇ ਮੇਦਿਆਂ ਦੀ ਨਿਸਤ ਮਾਰੀ ਉਹਨੇ। ਤੇ ਅਗਰ ਉਹ ਬੰਦਾ ਨਹੀਂ ਅਫੋਰਡ ਕਰ ਸਕਦਾ, ਜਿੱਥੇ ਮੈਂ 10 ਬੰਦਿਆਂ ਕੋਲੋਂ ਪੈਸੇ ਲੈ ਰਹੀ ਹਾਂ, ਇੱਕ ਫ੍ਰੀ ਹੋ ਜਾਏਗਾ ਤੇ ਮੇਰਾ ਕੀ ਜਾਏਗਾ? ਮਤਲਬ ਥੋੜੀ ਜੀ ਅਹਿਸਾਸ ਵੀ ਹੈ, ਹਮਦਰਦੀ ਵੀ ਵਿੱਚ ਹੈ, ਉਹਦੀ ਵਿੱਚ ਬਿਲਕੁਲ ਆਂਦੀ ਹੈ, ਕਿਉਂ ਨਹੀਂ ਆਂਦੀ ਹੈ? ਤੇ ਪੈਸਾ ਵੀ ਤੇ ਕਮਾਣਾ ਨਾ, ਕਹਿੰਦੇ ਨੇ ਨਾ ਕਿ ਅਗਰ ਗਧਾ ਘਾਸ ਨਾਲ ਦੋਸਤੀ ਕਰੇਗਾ ਤੇ ਖਾਏਗਾ ਕੀ ਤੇ ਪੈਸਾ ਨਹੀਂ ਕਮਾਣਾ, ਪੈਸਾ ਵੀ ਕਮਾਣਾ, ਲੇਕਿਨ ਉਨਾ ਕਮਾਓ ਜਿੰਨਾ ਹਜ਼ਮ ਕਰ ਲਓਗੇ, ਠੀਕ ਹੈ ਨਾ। ਹੁਣ ਇਹ ਮੇਰੀ ਫੀਸ ਤੁਸੀਂ 2500 ਸੁਣੀ ਹੈ, ਇੱਥੇ ਉਹ ਵੀ ਫਿਜ਼ੀਓ ਬੈਠੇ ਨੇ 5-5 ਹਜ਼ਾਰ ਲੈ ਰਹੇ ਨੇ। ਮੈਨੂੰ ਜਿਸ ਟਾਈਮ ਅਪਾਇੰਟਮੈਂਟ ਵਾਸਤੇ ਕਾਲ ਆਂਦੀ ਹੈ ਨਾ, ਪਹਿਲਾ ਸਵਾਲ ਹੁੰਦਾ ਹੈ, ਮੇਰਾ ਨਾਮ ਪੁੱਛਦੇ ਨੇ ਕਿ ਉਹ ਅਵੇਲੇਬਲ ਹੈ, ਠੀਕ ਹੈ। ਦੂਜਾ ਸਵਾਲ ਹੁੰਦਾ ਹੈ ਕਿ ਸੈਸ਼ਨ ਕਿੰਨੇ ਟਾਈਮ ਦਾ ਹੋਏਗਾ। ਹੁਣ ਤੁਸੀਂ ਡਾਕਟਰਾਂ ਕੋਲੇ ਜਾਂਦੇ ਹੋ ਚੈੱਕ ਕਰਵਾਉਣ, ਇਮਾਨਦਾਰੀ ਨਾਲ ਤੁਸੀਂ ਦੱਸਣਾ ਤੁਹਾਡੀ ਪੂਰੀ ਗੱਲ ਕੋਈ ਬੰਦਾ ਸੁਣਦਾ? ਨਹੀਂ ਸੁਣਦੇ। ਤੁਹਾਡੀ ਕਹਾਣੀ ਸੁਣਦਾ? ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ। ਮੈਂ ਕੰਸਲਟੇਸ਼ਨ ਕਰਨੀ ਆ ਪੂਰੇ ਘੰਟੇ ਦੀ, ਮਰੀਜ਼ ਦੀ ਹਿਸਟਰੀ, ਉਹਦੇ ਪਿਛਲੇ 10 ਸਾਲਾਂ 'ਚ ਕੀ ਹੋਇਆ, ਉਹਦੇ ਟੱਬਰ 'ਚ ਕੀ ਹੋਇਆ, ਉਹ ਫਿਰ ਉਹਦੇ ਆਪਣੇ ਦੁੱਖੜੇ ਵੀ ਸੁਣਾਉਣ ਲੱਗ ਪੈਂਦਾ, ਮੈਂ ਉਹ ਵੀ ਸੁਣਨੀ ਆ, ਨਾਲ ਰੋਣਾ ਵੀ ਪੈਂਦਾ ਹੈ। ਕਿਉਂ? ਜਿਸ ਟਾਈਮ ਤੱਕ ਤੁਹਾਡੀ ਮਰੀਜ਼ ਨਾਲ ਬੌਂਡਿੰਗ ਨਹੀਂ ਹੋਏਗੀ, ਕਹਿੰਦੇ ਨੇ ਨਾ ਅੱਧਾ ਮਰੀਜ਼ ਡਾਕਟਰ ਨਾਲ ਗੱਲ ਕਰਕੇ ਠੀਕ ਹੋ ਜਾਂਦਾ। ਹਾਂਜੀ, ਤੇ ਯਕੀਨ ਕਰੋ ਇਹ ਗੱਲ ਵਾਕਈ ਸੱਚੀ ਨਹੀਂ। ਕਈ ਵਾਰੀ ਕਈ ਇਦਾਂ ਦੇ ਮਰੀਜ਼ ਹੁੰਦੇ ਉਹ ਡਾਕਟਰ ਕੋਲ ਜਾ ਕੇ ਠੀਕ ਹੋ ਜਾਂਦੇ ਬਿਲਕੁਲ ਹੀ। ਬਿਲਕੁਲ, ਮੈਂ ਅਕਸਰ ਮਰੀਜ਼ ਕਹਿੰਦੇ ਨੇ ਜੀ ਅਸੀਂ ਤੇ ਉਹ ਇੱਕ ਉਹ ਹੁੰਦਾ ਨਾ ਆਪਣੇ ਮੂੰਹ ਛਾਈ ਬਿਆਨ ਕਰਨਾ, ਉਹ ਨਹੀਂ, ਮੈਂ ਵੈਸੇ ਇੱਕ ਗੱਲ ਕਰ ਰਹੀ ਹਾਂ ਕਿ ਮੈਂ ਹੋਰ ਵੀ ਫੀਲਡ 'ਚ ਐਸੇ ਡਾਕਟਰ ਵੇਖੇ ਨੇ ਕਿ ਜਿਨ੍ਹਾਂ ਨਾਲ ਮਰੀਜ਼ ਲੈ ਕੇ ਜਾਓ ਤੇ ਮਰੀਜ਼ ਮਿਲ ਕੇ ਹੀ ਕਹਿੰਦਾ ਜੀ ਮੈਂ ਤੇ ਅੱਧਾ ਠੀਕ ਹੋ ਜਾ, ਇਦਾਂ ਹੀ ਹੁੰਦਾ ਜੀ, ਠੀਕ ਹੈ ਨਾ। ਤੇ ਅਗਰ ਤੁਸੀਂ ਮਰੀਜ਼ ਦੀ ਪੂਰੀ ਗੱਲ ਹੀ ਨਹੀਂ ਸੁਣਨੀ ਤੇ ਮਰੀਜ਼ ਨੇ ਕਿੱਥੋਂ ਠੀਕ ਹੋਣਾ ਹੈ? ਔਰ ਸਭ ਤੋਂ ਵੱਡੀ ਗੱਲ ਅੱਜ ਕੱਲ੍ਹ ਮੈਂ ਤੁਹਾਨੂੰ ਦੱਸਾਂ, ਜਿਹੜਾ ਮਸਲਾ ਆ ਰਿਹਾ ਹੈ ਕਿ ਮਰੀਜ਼ ਦੀ ਪੂਰੀ ਗੱਲ ਨਹੀਂ ਸੁਣੀ ਜਾਂਦੀ ਹੈ, ਉਹਦੀ ਅੱਧੀ ਗੱਲ ਸੁਣ ਕੇ ਖੰਘ ਹੈ, ਭੱਜ ਕੇ ਖੰਘ ਦੀ ਦਵਾਈ, ਇਹ ਨਹੀਂ ਪਤਾ ਕਿ ਖੰਘ ਆ ਕਿੱਥੋਂ ਰਹੀ ਹੈ, ਕਿਸ ਵਜ੍ਹਾ ਤੋਂ ਆ ਰਹੀ, ਖੰਘ ਹੈਗੀ ਵੀ ਹੈ ਜਾਂ ਨਹੀਂ, ਕਿ ਪਤਾ ਉਹਦਾ ਸਾਹ ਬੰਦ ਹੋ ਰਿਹਾ ਹੋਏ, ਤੁਸੀਂ ਉਹਨੂੰ ਸਿਰਪ ਲਿਖ ਦਿੱਤਾ। ਤੇ ਮਰੀਜ਼ ਦੀ ਪੂਰੀ ਗੱਲ ਸੁਣਨਾ, ਫਿਰ ਸਾਡਾ ਸੈਸ਼ਨ ਹੁੰਦਾ ਜੇ ਪੂਰੇ ਘੰਟੇ ਦਾ, ਸਾਡਾ 2500 ਰੁਪਏ ਐਵੇਂ ਨਹੀਂ ਜੇ ਜੀ। ਆ ਤੁਹਾਨੂੰ ਦੱਸਾਂ, ਮਤਲਬ ਹੱਕ ਲਾਲਦਾ। ਮੈਂ ਕਹਿੰਨੀ ਆ ਜੀ, ਜਿਹੜਾ ਕਹਿੰਦੇ ਨੇ ਨਾ ਖੂਨ ਪਸੀਨੇ ਦੀ ਕਮਾਈ, ਉਹ ਹੁੰਦੀ ਜੇ ਸਾਡੀ। ਮੇਰੇ ਪੇਜ ਤੇ ਜਾਓ, ਸਾਰੀ ਵੀਡੀਓਜ਼ ਤੇ ਨਹੀਂ ਪਾਉਂਦੇ ਅਸੀਂ ਕਿ ਸਾਡੀ ਟੈਕਨੀਕ ਨਾ ਚੋਰੀ ਹੋ ਜਾਵੇ ਲੇਕਿਨ ਅਸੀਂ ਪਹਿਲਾਂ ਮਸ਼ੀਨਾਂ ਲਾਉਂਦੇ ਜੇ, 20-25 ਮਿੰਟ ਪ੍ਰੋਪਰ ਮਸ਼ੀਨਾਂ ਲੱਗਦੀਆਂ ਨੇ ਮਰੀਜ਼ ਨੂੰ, ਉਹਦੇ ਬਾਅਦ ਫਿਰ ਅਸੀਂ ਹੱਥ ਨਾਲ ਮਰੀਜ਼ ਨੂੰ ਟ੍ਰੀਟ ਕਰਦੇ ਜੇ, ਠੀਕ ਹੈ ਜੀ। ਕੋਈ ਨਸ ਦਬੀ ਉਹਦੀ, ਕੋਈ ਪੱਠਾ ਖਿੱਚਿਆ ਉਹਦਾ, ਕੋਈ ਮੋਹਰੇ ਦਾ ਮਸਲਾ ਹੈ, ਸਪਾਈਨ ਨੂੰ ਮੋਬਾਈਲ ਕਰਨਾ, ਮੋਹਰਿਆਂ ਨੂੰ ਆਪਣੀ ਜਗ੍ਹਾ ਤੇ ਲੈ ਕੇ ਆਉਣਾ, ਜਿਹੜੀ ਹੁੰਦੀ ਜੇ ਨਾ ਖੂਨ ਪਸੀਨੇ ਦੀ ਕਮਾਈ, ਇਹ ਸਾਡਾ ਹੋ ਜੇ। ਤੇ ਯਕੀਨ ਕਰੋ ਮੈਂ ਕੋਈ ਇਸ ਸੈਟਅਪ ਤੇ ਮੈਨੂੰ 3 ਸਾਲ ਹੋ ਗਏ ਜੇ, ਤੇ ਕੋਈ ਮੁਸ਼ਕਿਲ ਨਾਲ ਹੀ ਕਿਸੇ ਕੋਲ 2500 ਲਿਆ ਹੋਣਾ ਕਿਉਂਕਿ ਮਰੀਜ਼ ਪਹਿਲੀ ਗੱਲ ਹੀ ਡਿਸਕਾਊਂਟ ਦੀ ਕਰਦਾ ਤੇ ਦੇਣਾ ਵੀ ਪੈਂਦਾ। ਆਪਾਂ ਪੈਕੇਜ ਦਿੰਦੇ ਆ ਮਰੀਜ਼ ਨੂੰ, ਉਹ ਵੀ ਖੁਸ਼ ਰਵੇ, ਅਸੀਂ ਵੀ ਖੁਸ਼ ਰਹੀਏ। ਤੇ ਫਿਜ਼ੀਓਥੈਰੇਪੀ ਦੀ ਅਹਿਮੀਅਤ ਕੀ ਹੈ? ਅੱਛਾ, ਅਗਰ ਇਹਦੀ ਅਹਿਮੀਅਤ ਦੀ ਗੱਲ ਕਰੋ, ਮੈਂ ਇਹ ਸਮਝਣੀ ਆ, ਪਹਿਲੇ ਤੇ ਐਸੀ ਕਿ ਲੋਕਾਂ ਨੂੰ ਇਹਦੇ ਬਾਰੇ ਨੌਲੇਜ ਨਹੀਂ ਸੀ, ਹੁਣ ਅੱਲਾ ਦਾ ਸ਼ੁਕਰ ਹੈ ਬਹੁਤ ਨੌਲੇਜ ਹੋ ਗਿਆ ਵੇ। ਹੁਣ ਮਰੀਜ਼ ਆਪੇ ਹੀ ਸਾਡੇ ਕੋਲੇ ਆ ਜਾਂਦਾ ਹੈ। ਪਹਿਲੇ ਮਰੀਜ਼ ਸੁਣਦਾ ਸੀ, ਵੇਖਦਾ ਸੀ, ਕਿਸੇ ਡਾਕਟਰ ਨੇ ਕਹਿਣਾ ਤੇ ਆਣਾ, ਹੁਣ ਮਰੀਜ਼ ਆਪੇ ਸਰਚ ਕਰਦਾ ਹੈ ਕਿ ਮੇਰੀ ਇਹ ਬਿਮਾਰੀ ਹੈ, ਤੇ ਉਹਨੂੰ ਪਤਾ ਹੈ ਮੈਂ ਫਿਜ਼ੀਓ ਕੋਲ ਠੀਕ ਹੋ ਜਾਵਾਂਗਾ, ਮੈਨੂੰ ਗੋਲੀਆਂ ਨਹੀਂ ਖਾਣੀਆਂ ਪੈਣੀਆਂ, ਮੈਨੂੰ ਟੀਕੇ ਨਹੀਂ ਲਵਾਉਣੇ ਪੈਣੇ। ਅਗਰ ਅਹਿਮੀਅਤ ਦੀ ਗੱਲ ਕਰੀਏ ਤੇ ਇੱਕ ਛੋਟੇ ਬੱਚੇ ਤੋਂ ਲੈ ਕੇ ਤੇ ਇੱਕ 100 ਸਾਲਾ ਬੁੱਢੇ ਬੰਦੇ ਨੂੰ ਵੀ ਫਿਜ਼ੀਓ ਦੀ ਜ਼ਰੂਰਤ ਹੈ।
ਤੁਸੀਂ ਕਹਿ ਕੇ ਛੋਟਾ ਬੱਚਾ, ਇੱਕ ਛੋਟਾ ਬੱਚਾ ਉਹਨੂੰ ਕਿਹਨੂੰ ਆਪਾਂ ਨਾ ਸਾਡੇ ਪੰਜਾਬੀ 'ਚ ਪਿੰਡਾਂ 'ਚ ਕਹਿੰਦੇ ਸਾਈਂ ਲੋਕ ਜੰਮਦੇ ਥੋੜ੍ਹੇ ਨਾਰਮਲ ਹੁੰਦੇ ਆ, ਉਹਨਾਂ ਨੂੰ ਇਸ ਚੀਜ਼ ਦੀ ਲੋੜ ਪੈਂਦੀ? ਬਿਲਕੁਲ ਜੀ, ਮੇਰੀ ਜਿਹੜੀ ਸਪੈਸ਼ਲਾਈਜੇਸ਼ਨ ਦੇ ਨਾ, ਮੈਂ ਜੀ ਨਿਊਰੋਲੋਜੀਕਲ ਫਿਜ਼ੀਕਲ ਥੈਰੇਪਿਸਟ, ਹਾਂਜੀ ਠੀਕ ਹੈ ਜੀ। ਯਾਨੀ ਕਿ ਮੈਂ ਜਿਹੜੀ ਆਪਣੀ ਮਾਸਟਰਸ ਕੀਤਾ ਜੇ ਨਾ, ਮੈਂ 5 ਸਾਲ ਦੀ ਡਿਗਰੀ ਕਰਕੇ ਫਿਰ 2 ਸਾਲ ਦਾ ਮਾਸਟਰਸ ਵੀ ਕੀਤਾ। ਅੱਛਾ ਉਹ ਮੈਂ ਕੀਤਾ ਦਿਮਾਗੀ ਬਿਮਾਰੀਆਂ ਵਿੱਚ, ਠੀਕ ਹੈ। ਉਹਦੇ ਵਿੱਚ ਬੱਚੇ ਆਉਂਦੇ ਨੇ। ਹੁਣ ਜਿਹੜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਸਾਈਂ ਲੋਕ ਬੱਚੇ, ਪਿੰਡਾਂ 'ਚ ਨੌਲੇਜ ਨਹੀਂ ਹੈਗਾ ਇਸ ਗੱਲ ਦਾ। ਉਹ ਕਹਿੰਦੇ ਨੇ ਜੀ ਮਾਂ ਪਿਓ ਦੀ ਕੋਈ ਬਦਦੁਆ ਸੀ ਤੇ ਇਹਦਾ ਕੋਈ ਗੁਨਾਹ ਸੀ, ਅਸਤਗਫਿਰੁੱਲਾ, ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਮੈਂ ਕਹਿੰਦੀ ਹਾਂ ਕਿ ਅੱਲਾਹ ਤਾਲਾ ਨੇ ਉਸ ਮਾਂ ਪਿਓ ਨੂੰ ਚੁਣਿਆ, ਅੱਲਾਹ ਤਾਲਾ ਨੇ ਪਤਾ ਨਹੀਂ ਉਹਦੀਆਂ ਅੱਗੇ ਦੀਆਂ ਮੰਜ਼ਿਲਾਂ ਆਸਾਨ ਕਰਨ ਵਾਸਤੇ ਦੁਨੀਆ ਤੇ ਉਹਨੂੰ ਕੈਸਾ ਇਮਤਿਹਾਨ ਦਿੱਤਾ ਕਿ ਤੁਸੀਂ ਅਗਰ ਉਸ ਬੱਚੇ ਨੂੰ ਵੇਖੋ, ਬੱਚਾ ਨਾ ਖਾ ਸਕਦਾ ਨਾ ਪੀ ਸਕਦਾ, ਤੇ ਮਾਂ ਪਿਓ ਤੋਂ ਇਲਾਵਾ ਕੋਈ ਸਾਂਭਦਾ ਵੀ ਕੋਈ ਨਹੀਂ ਸਕਦਾ। ਇੰਝ ਗੱਲ ਹੈ, ਮਾਂ ਸਾਰੀ ਜ਼ਿੰਦਗੀ ਉਹਦੇ ਪਿੱਛੇ ਲਾ ਦਿੰਦੀ, ਉਹਦੇ ਵਾਸਤੇ ਉਹ ਵੀ ਚਾਹਨੀ ਹੈ, ਠੀਕ ਹੈ, ਬਾਕੀ ਔਲਾਦ ਤਰ੍ਹਾਂ। ਤੇ ਅੱਛਾ, ਜਿਹੜਾ ਬੱਚਾ ਸਾਈਂ ਹੈ, ਹੁਣ ਇਹਦੇ ਵਿੱਚ ਅਸੀਂ ਅਗਰ ਆਪਣੀ ਤੁਹਾਨੂੰ ਮੈਂ ਦੱਸਾਂ ਕਿ ਐਜੂਕੇਸ਼ਨ ਦੇ ਹਵਾਲੇ ਨਾਲ ਇਹਦੇ 'ਚ ਆਉਂਦਾ ਜੇ CP, ਸੈਰੀਬਰਲ ਪਾਲਸੀ, ਉਸ ਤੋਂ ਬਾਅਦ ਮਸਕੂਲਰ ਡਿਸਟ੍ਰੋਫੀ, ਔਟਿਜ਼ਮ। ਇਹ ਵੇਖੋ ਕਿੰਨੀਆਂ ਬਿਮਾਰੀਆਂ ਤੁਹਾਨੂੰ ਨਾਂ ਦੱਸ ਰਹੀ ਹਾਂ। ਤੁਸੀਂ ਕੀ ਕਹਿੰਦੇ ਹੋ ਪਿੰਡ 'ਚ? ਸਾਈਂ ਲੋਕ। ਤੁਸੀਂ ਬਸ ਕਹਿੰਦੇ ਹੋ ਸਾਈਂ। ਤੇ ਸਾਡੇ ਵਿੱਚ ਮੈਂ ਤੁਹਾਨੂੰ ਸਿਰਫ 3 ਦੇ ਨਾਂ ਦੱਸੇ ਨੇ, ਬੇਤਹਾਸ਼ਾ ਜੇ। ਤੁਸੀਂ ਡਾਕਟਰ ਕੋਲੇ ਲੈ ਕੇ ਤੇ ਉਹ ਤੁਹਾਨੂੰ ਦੱਸੇਗਾ ਬੱਚੇ ਨੂੰ ਕੀ ਹੈ। ਹੁਣ ਤੁਸੀਂ ਨਾਰਮਲੀ ਮੈਨੂੰ ਦੱਸੋ ਕਿ ਤੁਹਾਨੂੰ ਵੀ ਇਹ ਗੱਲ ਪਤਾ ਹੋਏਗੀ ਕਿ ਬੱਚਾ ਛੋਟਾ ਹੁੰਦਾ ਹੈ ਤੇ ਧੌਣ ਸੰਭਾਲਣਾ ਸ਼ੁਰੂ ਕਦੋਂ 3 ਮਹੀਨੇ ਦਾ ਹੁੰਦਾ ਹੈ। ਯਾਨੀ ਕਿ ਸ਼ੁਰੂ 'ਚ ਬੱਚੇ ਨੂੰ ਚੁੱਕੋ, ਧੌਣ ਪਿਛਾਂਡੇ, ਮਾਵਾਂ ਕਹਿੰਦੀ ਪਿੱਛੇ ਹੱਥ ਰੱਖ ਮਨੱਕਾ ਕੱਢਣਾ ਹੀ ਉਹਦਾ, ਇੰਝ ਕਹਿੰਦੀਆਂ ਨੇ। ਫਿਰ 6 ਮਹੀਨੇ ਦਾ ਬੱਚਾ ਬਹਿਣ ਸ਼ੁਰੂ ਹੋ ਜਾਂਦਾ, ਪਹਿਲਾਂ ਤਕੀਏ ਰੱਖ ਕੇ ਬਾਂਦੀਆਂ ਨੇ ਮਾਵਾਂ, ਫਿਰ ਬਹਿਣ ਸ਼ੁਰੂ ਹੋ ਜਾਂਦਾ। 8 ਮਹੀਨੇ ਦਾ ਬੱਚਾ ਕੀ ਕਰਦਾ ਜੀ, ਗੋਦਰੀਆਂ ਦੇਣ ਸ਼ੁਰੂ ਹੋ ਜਾਂਦਾ, ਇੰਝ ਗੱਲ ਹੈ ਜੀ, ਇਹ ਨਾਰਮਲ ਹੈ। ਫਿਰ ਬੋਲਣਾ ਸ਼ੁਰੂ ਹੋ ਜਾਂਦਾ। ਹੁਣ ਇਹ ਗੱਲ ਪਿੰਡ 'ਚ ਹਰ ਬੰਦੇ ਨੂੰ ਪਤਾ ਹੈ। ਅਗਰ ਤੁਹਾਡਾ ਬੱਚਾ 3 ਮਹੀਨੇ ਦਾ ਹੋ ਗਿਆ, 6 ਮਹੀਨੇ ਦਾ ਹੋ ਗਿਆ, ਗਰਦਨ ਨਹੀਂ ਸੰਭਾਲ ਰਿਹਾ, ਤੇ ਅੱਲਾ ਲਿਓ ਡਾਕਟਰ ਕੋਲ ਤੇ ਲੈ ਕੇ ਜਾਓ। ਮਸਲਾ ਕੀ ਹੈ, ਘਰ ਮਾਲਸ਼ਾਂ ਕਿਉਂ ਕਰਦੇ ਪਏ? ਦੇਸੀ ਘਿਓ ਪਾਇਆ, ਦੇ ਰਗੜੇ ਤੇ ਰਗੜਾ, ਠੀਕ ਹੈ ਜੀ। ਹੁਣ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਜਿਤਨਾ ਵੀ ਸਾਡੇ ਕੋਲ, ਇਹਨੂੰ ਅਸੀਂ ਕਹਿੰਦੇ ਹਾਂ ਸਪੈਸ਼ਲ ਚਾਈਲਡ, ਠੀਕ ਹੈ, ਆਪਣੀ ਜ਼ਬਾਨ ਵਿੱਚ ਸਪੈਸ਼ਲ ਚਾਈਲਡ ਦਾ ਸ਼ੁਰੂ ਤੋਂ ਹੀ ਪਤਾ ਲੱਗਣ ਸ਼ੁਰੂ ਹੋ ਜਾਂਦਾ ਹੈ। ਲੇਕਿਨ ਕੀ ਹੈ ਜੀ, ਉਹ ਸਾਡੇ ਜਿਹੜੇ ਵਾਲਿदैन ਨੇ ਉਹਨਾਂ ਨੂੰ ਨੌਲੇਜ ਨਹੀਂ ਹੈ। ਸ਼ਹਿਰਾਂ 'ਚ ਇੱਕ ਬੜੀ ਅੱਛੀ ਚੀਜ਼ ਹੈ ਪੇਰੈਂਟਿੰਗ। ਜਿਹੜੇ ਮਾਂ-ਬਾਪ ਬਣਨ ਵਾਲੇ ਹੁੰਦੇ ਨੇ ਨਾ, ਉਹਨਾਂ ਦੀਆਂ ਕਲਾਸਾਂ ਹੁੰਦੀਆਂ ਜੀ। ਅੱਛਾ, ਹਾਂਜੀ, ਕਲਾਸਾਂ ਹੁੰਦੀਆਂ ਜੀ। ਉਹਨਾਂ ਕਲਾਸਾਂ 'ਚ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਤੁਸੀਂ ਆਪਣੇ ਬੱਚੇ ਦੀ ਨਫਸੀਆਤ ਨੂੰ ਕਿੰਝ ਸਮਝਣਾ ਹੈ। ਯਕੀਨ ਕਰੋ, ਇਹ ਹੁਣ ਜਿੰਨੀ ਔਲਾਦ ਇਹ ਜਿਹੜੀ 2000 ਤੋਂ ਬਾਅਦ ਪੈਦਾ ਹੋਈ ਜੇ ਨਾ, ਇਹ ਵਾਲਿदैन ਦੇ ਸਾਏ ਤੋਂ ਇੰਨੀ ਕੁ ਦੂਰ ਜੇ। ਫਿਰ ਕਹਿੰਦੇ ਨੇ ਔਲਾਦ ਦੇ ਖੂਨ ਸਫੈਦ ਹੋ ਗਏ ਨੇ। ਖੂਨ ਨੇੜੇ ਕਰੋ ਤੇ ਕੁਝ ਹੋਏ ਨਾ, ਆਪਣਾ ਸਾਇਆ ਪਾਓ ਤੇ ਕੁਝ ਹੋਏ ਨਾ। ਕਿ ਜੀ ਕੇਅਰ ਟੇਕਰ ਕੋਲੇ ਛੱਡੀਆਂ ਨੇ, ਕੰਮ ਵਾਲਿਆਂ ਕੋਲੇ ਛੱਡੀਆਂ ਨੇ, ਤੇ ਬੱਚੇ ਛੱਡੇ ਨੇ, ਉਹ ਪਾਲੀ ਜਾਂਦੀਆਂ ਪਿਆ ਨੇ, ਤੇ ਬੱਚਾ ਤੁਹਾਡਾ ਕਿੰਝ ਬਣੇ? ਮੇਰਾ ਇੱਕ ਹੋਰ ਸਵਾਲ ਹੈ, ਜਿਹੜਾ ਨਾ ਪਿੰਡਾਂ ਦੇ ਵਿੱਚ ਆਉਂਦੇ ਨੇ ਕਿ ਪੋਲੀਓ ਦੇ ਖਤਰੇ ਲਾਜ਼ਮੀ ਆ, ਨਹੀਂ ਤਾਂ ਤੁਹਾਡੀ ਕੋਈ ਲੱਤ ਬਾਂਹ ਕੋਈ ਇੱਦਾਂ ਦਾ ਬੰਦਾ ਮਜ਼ਦੂਰ ਹੋ ਜਾਂਦਾ, ਤੇ ਇਹਦੇ ਵਿੱਚ ਵੀ ਇਹਦਾ ਰੋਲ ਹੈ? ਹਾਂ, ਬਿਲਕੁਲ ਹੈ। ਹੁਣ ਦੇਖੋ ਨਾ, ਅਗਰ ਪੋਲੀਓ ਹੈ ਕਿਸੇ ਨੂੰ, ਤੇ ਹੁੰਦਾ ਕੀ ਹੈ, ਪੋਲੀਓ 'ਚ ਲੱਤਾਂ ਕਮਜ਼ੋਰ ਹੁੰਦੀਆਂ ਨੇ, ਇੰਝ ਨਾ ਧੜ ਕਮਜ਼ੋਰ ਹੁੰਦਾ, ਤੇ ਉਹ ਧੜ ਕਮਜ਼ੋਰ ਹੈ, ਤੁਸੀਂ ਤਾਂ ਉਹਦੇ ਤੇ ਗੌਰ ਹੀ ਨਹੀਂ ਕੀਤਾ ਕਿ ਜੀ ਬੱਚਾ ਉਹੀ ਗੱਲ ਸਾਈਂ ਹੈ। ਤੁਸੀਂ ਉਹਨੂੰ ਡਾਕਟਰ ਕੋਲ ਲੈ ਕੇ ਤੇ ਜਾਓ, ਉਹਦੇ ਪੱਠੇ ਕਮਜ਼ੋਰ ਹੁੰਦੇ ਨੇ। ਅਸੀਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਲਾਉਂਦੇ ਹਾਂ ਜਿਹੜੀਆਂ ਪੱਠਿਆਂ ਨੂੰ ਤਾਕਤ ਦਿੰਦੀਆਂ ਨੇ। ਕਰੰਟ ਹੁੰਦੀ ਹੈ ਸਾਡੇ ਕੋਲ, EMS ਹੁੰਦਾ, ਟੈਨਸ ਹੁੰਦਾ, ਨਸਾਂ ਦਾ ਵੱਖਰਾ ਹੁੰਦਾ, ਪੱਠਿਆਂ ਦਾ ਵੱਖਰਾ ਹੁੰਦਾ, ਠੀਕ ਹੈ। ਉਹ ਮਸ਼ੀਨ ਅਸੀਂ ਲਾਉਂਦੇ ਹਾਂ, ਉਹ ਕਰੰਟ ਹੁੰਦੀ ਹੈ। ਹਰ ਪੱਠੇ ਦੇ ਵਿੱਚ ਅੱਲਾਹ ਤਾਲਾ ਨੇ ਮੋਟਰ ਪੁਆਇੰਟ ਰੱਖੇ ਨੇ, ਹਰ ਛੋਟੇ ਤੋਂ ਛੋਟੇ ਪੱਠੇ ਦੇ ਵਿੱਚ। ਅਸੀਂ ਕੀ ਕਰਦੇ ਹਾਂ, ਉਹਦੇ ਉੱਤੇ ਉਹ ਮਸ਼ੀਨ ਲਾਉਂਦੇ ਹਾਂ, ਉਹ ਬਾਹਰੋਂ ਮਸ਼ੀਨਾਂ ਆਉਂਦੀਆਂ ਨੇ, ਉਹ ਮਸ਼ੀਨ ਲਾਈ ਦੀ, ਉਹ ਮਸ਼ੀਨ ਉਹਨਾਂ ਪੱਠਿਆਂ ਨੂੰ ਸਟੀਮੂਲੇਟ ਕਰਦੀ ਹੈ। ਉਹ ਜਿਹੜੇ ਬੇਜਾਨ ਚੀਜ਼ ਹੈ ਨਾ, ਉਹਦੇ 'ਚ ਜਾਨ ਪਾਉਂਦੀ। ਤੁਹਾਨੂੰ ਮੈਂ ਛੋਟੀ ਜਿਹੀ ਮਿਸਾਲ ਦਾਂਗੀ, ਤੁਸੀਂ ਫਿਲਮਾਂ 'ਚ ਵੇਖਿਆ ਹੋਏਗਾ, ਕਹਿੰਦੇ ਨੇ ਮਰੀਜ਼ ਮਰ ਗਿਆ, ਇੱਕ ਮਸ਼ੀਨ ਲਿਆ ਕੇ ਉਹਦੇ ਸੀਨੇ ਤੇ ਲਾਉਂਦੇ ਨੇ, ਉਹ ਛਾਲ ਮਾਰ ਕੇ ਉਹ ਉੱਠਦਾ, ਉੱਠ ਕੇ ਬਹਿ ਜਾਂਦਾ। ਉਹ ਕਰਦੇ ਕੀ ਨੇ, ਉਹ ਝਟਕਾ ਦਿੰਦੇ ਨੇ ਦਿਲ ਨੂੰ। ਹੈ ਸੱਚੀ ਗੱਲ ਹੈ, ਫਿਲਮਾਂ 'ਚ ਉਂਝ ਵਧਾ ਚੜਾ ਕੇ ਦੱਸਦੇ ਨੇ ਨਾ। ਅਸੀਂ ਕੀ ਕਰਨੇ, ਅਸੀਂ ਉਹ ਡੈਡ ਪੱਠੇ ਨੂੰ ਝਟਕਾ ਦਿੰਦੇ ਹਾਂ ਬਾਰ-ਬਾਰ। ਉਹ ਮਰੇ ਆ ਨਹੀਂ, ਉਹ ਸੁੱਤੇ ਹੈ, ਸੁੱਤਾ ਪਿਆ। ਉਹ ਕਹਿੰਦੇ ਨਾ ਕਿ ਉਹ ਇੱਕ ਪੰਜਾਬੀ 'ਚ ਸੁੱਤੇ ਹੈ ਕਿ ਜਾਣ ਕੇ ਕਰਨਾ ਪਿਆ, ਕੋਈ ਇੰਝ ਕਰਕੇ ਮੁਹਾਵਰਾ ਵੀ ਆਵੇ ਨਾ। ਤੇ ਉਹ ਜਿਹੜਾ ਪੱਠਾ ਹੁੰਦਾ ਨਾ, ਉਹ ਸੁੱਤੇ ਆਉਂਦਾ, ਉਹ ਮਰਿਆ ਨਹੀਂ ਹੁੰਦਾ ਹੈ। ਤੁਹਾਡੇ ਕੋਲੇ ਟਾਈਮ ਹੈ, ਤੁਸੀਂ ਉਹਨੂੰ ਜਗਾ ਸਕਦੇ ਹੋ। ਅਸੀਂ ਕੀ ਕਰਨੇ ਆ, ਮਸ਼ੀਨ ਲਾਉਂਦੇ ਹਾਂ, ਉਹ ਮਸ਼ੀਨ ਉਸ ਪੱਠੇ ਨੂੰ ਜਗਾਉਂਦੀ ਹੈ, ਬ੍ਰੇਨ ਨੂੰ ਸਿਗਨਲ ਤੋਰਦੀ ਹੈ। ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਉਹਨੂੰ ਲਾਚਾਰ ਛੱਡ ਦਿੰਦੇ ਹੋ, ਕੀ ਹੁੰਦਾ ਹੈ, ਉਹਦਾ ਕਨੈਕਸ਼ਨ ਦੂਰ ਹੁੰਦਾ ਜਾਂਦਾ ਹੈ ਦਿਮਾਗ ਨਾਲ। ਆਹਿਸਤਾ ਦਿਮਾਗ ਉਹਨੂੰ ਭੁੱਲਦਾ ਜਾਂਦਾ ਕਿ ਇਹ ਵੀ ਮੇਰੇ ਨਾਲ ਹੈ ਵੇ। ਤੁਸੀਂ ਪੋਲੀਓ ਦਾ ਬੱਚਾ ਵੇਖਿਆ ਹੋਏਗਾ, ਸ਼ੁਰੂ 'ਚ ਥੋੜ੍ਹਾ ਬਹੁਤ ਟੁਰਦਾ ਹੈ, ਆਹਿਸਤਾ ਟੁਰਨਾ ਘੱਟ ਕਰਦਾ ਹੈ,
ਫਿਰ ਡਿੱਗਣਾ ਸ਼ੁਰੂ ਕਰਦਾ ਹੈ, ਫਿਰ ਮੰਜੀ ਤੇ ਪੈ ਜਾਂਦਾ ਹੈ। ਇੰਝ ਹੀ ਹੁੰਦਾ ਨਾ। ਹਾਂਜੀ ਉਹ ਕੀ ਹੁੰਦਾ ਹੈ ਕਿ ਤੁਸੀਂ ਉਹਦੇ ਪੱਠਿਆਂ ਨੂੰ ਕੁਝ ਤਾਕਤ ਨਹੀਂ ਦਿੰਦੇ, ਉਹ ਦਿਮਾਗ ਵੀ ਉਦੋਂ ਤੋਂ ਕਨੈਕਸ਼ਨ ਦੂਰ ਹੋਈ ਜਾਂਦਾ ਹੈ ਤੇ ਉਹ ਪੱਠਾ ਡੈਡ ਹੋ ਜਾਂਦਾ ਹੈ। ਆਪਾਂ ਕੀ ਕਰਨੇ ਆ, ਆਪਾਂ ਉਹਨੂੰ ਮਸ਼ੀਨਾਂ ਲਾਉਂਦੇ ਆ, ਉਹਨੂੰ ਐਕਟੀਵੇਟ ਕਰਨੇ ਆ, ਫਿਰ ਉਹਦੀਆਂ ਵਰਜਿਸ਼ਾਂ ਕਰਾਉਂਦੇ ਆ, ਪੱਠੇ 'ਚ ਤਾਕਤ ਲੈ ਕੇ ਆਈ ਦੀ ਏ ਤੇ ਉਹ ਬੱਚੇ ਤੁਰਨ ਸ਼ੁਰੂ ਹੋ ਜਾਂਦੇ ਹੋ ਨੇ। ਜਾਂਦੇ। ਹੁਣ ਜਿਹੜੇ ਹੁਣ ਸਾਡੇ ਜਿੰਨੇ ਵੀ ਭੈਣ ਭਰਾ ਦੇਖਦੇ ਪਏ ਆ, ਇਹ ਹੋਰ ਇਦਾਂ ਦੇ ਹੋਰ ਵੀ ਕਈ ਬਿਮਾਰੀਆਂ ਕਿ ਇਹਦੇ ਵਿੱਚ ਫਿਜ਼ੀਓਥੈਰੇਪੀ ਯੂਜ਼ ਹੁੰਦੀ ਨੇ। ਮੈਨੂੰ ਨਹੀਂ ਕੁਝ ਮੇਰੇ ਜ਼ਿਹਨ 'ਚ ਆ ਰਹੀਆਂ, ਮੇਰੇ ਦਿਮਾਗ 'ਚ ਨਹੀਂ ਆ ਰਹੀਆਂ। ਤੁਸੀਂ ਖੁਦ ਦੱਸੋ ਕਿ ਜਿਹੜੇ ਬੱਚੇ ਛੋਟੇ ਅਬ ਨਾਰਮਲ ਹੁੰਦੇ ਨੇ ਜਾਂ ਹੋਰ ਬੱਚਿਆਂ ਵਾਸਤੇ ਇਹ ਕਿੰਨੀ ਕੁ ਜ਼ਰੂਰੀ ਹੈ ਅਤੇ ਉਹਨਾਂ ਦਾ ਖਿਆਲ ਕਿੱਦਾਂ ਰੱਖ ਸਕਦੇ ਹਾਂ। ਹਾਂਜੀ ਦੇਖੋ, ਮੈਂ ਸਾਈਂ ਦੀ ਗੱਲ ਕਰ ਲਓ, ਸਿੰਪਲ, ਮੈਂ ਬਿਮਾਰੀ ਦਾ ਨਾਂ ਨਹੀਂ ਲੈਂਦੀ ਹੈ। ਹਾਂਜੀ ਇੱਕ ਸਾਈਂ ਹੈ, ਇੱਥੇ ਸੇਫਟੀ ਪਿਨ ਦਾ ਰੁਮਾਲ ਬੰਨ੍ਹ ਛੱਡਦੀਆਂ ਨੇ, ਰੇਲਾਂ ਉਹਦੀਆਂ ਡਿੱਗ ਰਹੀਆਂ ਨੇ, ਡਿਗਰੀ ਹਾਂਜੀ ਮੰਜੀ ਤੇ ਪਿਆ ਹੋਇਆ, ਮੱਖੀਆਂ ਚਿੰਬੜੀਆਂ ਨੇ, ਮੂੰਹ 'ਚ ਖਾਣਾ ਪਾ ਦਿੱਤਾ, ਇਹ ਕੋਈ ਜ਼ਿੰਦਗੀ ਹੈ? ਕੋਈ ਜ਼ਿੰਦਗੀ ਨਹੀਂ। ਤੁਹਾਡਾ ਉਹ ਬੱਚਾ, ਮੈਂ ਤੁਹਾਨੂੰ ਹਲਫਨ ਕਹਿ ਰਹੀ ਹਾਂ, ਜ਼ਿੰਦਗੀ ਜੀ ਸਕਦਾ ਹੈ। ਉਹ ਬੱਚਾ ਨਾਰਮਲ ਨਹੀਂ ਹੋ ਸਕਦਾ। ਵੈਰੀ ਕਰਦਾ ਹੈ ਕਿ ਉਹਦਾ ਦਿਮਾਗ ਕਿਸ ਹੱਦ ਤੱਕ ਡੈਮੇਜ ਹੈ, ਹਾਂਜੀ ਠੀਕ ਹੈ ਨਾ। ਉਹ ਬਿਲਕੁਲ ਨਾਰਮਲ ਬੱਚਾ ਨਹੀਂ ਬਣ ਸਕਦਾ, ਲੇਕਿਨ ਉਹ ਇੰਨਾ ਹੋ ਸਕਦਾ ਹੈ ਕਿ ਉੱਠ ਕੇ ਬਹਿ ਜੇ, ਵਾਸ਼ਰੂਮ ਟੁਰ ਜੇ, ਵਾਪਸ ਆ ਜੇ, ਆਪਣਾ ਖਾਣਾ ਖਾ ਲੇ, ਘਰਦਿਆਂ ਨੂੰ ਸਿਆਣ ਲੇ, ਆਪਣੀ ਕੋਈ ਗੱਲਬਾਤ ਤੁਹਾਨੂੰ ਦੱਸ ਲਵੇ, ਦੱਸ ਲਵੇ। ਤਕਲੀਫ ਦੱਸ ਲਵੇ, ਤੁਹਾਡੀ ਸਮਝ ਲਵੇ। ਬੱਚੇ ਇਸ ਕਾਬਿਲ ਹੋ ਸਕਦੇ ਜੇ। ਹੁਣ ਇੱਥੇ ਕੀ ਹੁੰਦਾ ਹੈ, ਮੇਰੇ ਕੋਲ ਇਸ ਤਰ੍ਹਾਂ ਦੇ ਵੀ ਕੇਸ ਆਉਂਦੇ ਜੇ, ਤੁਸੀਂ ਯਕੀਨ ਕਰੋ ਕਿ ਬੱਚੇ ਨੂੰ ਪਤਾ ਸ਼ੁਰੂ ਤੋਂ ਹੀ ਲੱਗ ਜਾਂਦਾ ਹੈ, ਲੇਕਿਨ 15-15 ਸਾਲ ਬਾਅਦ ਲੈ ਕੇ ਆ ਰਹੇ ਨੇ। ਹੁਣ ਜਿਹੜੇ 15 ਸਾਲ ਤੁਸੀਂ ਜ਼ਾਇਆ ਕੀਤੇ ਨੇ, ਉਹ ਅਗਰ ਤੁਸੀਂ 15 ਸਾਲ ਪਹਿਲੇ ਹੀ ਕੰਮ ਕਰ ਲੈਂਦੇ ਤਾਂ ਤੁਹਾਨੂੰ ਫਾਇਦਾ ਨਹੀਂ ਸੀ, ਤੁਹਾਡਾ ਬੱਚਾ ਉਸ ਹਾਲਤ ਵਿੱਚ ਆਉਂਦਾ ਹੀ ਹੁੰਦਾ ਨਾ। ਹੀ ਨਾ ਹਾਂਜੀ ਹੁਣ ਉਹਨਾਂ ਜਿਹੜੇ ਬੱਚੇ ਨੇ, ਉਹਨਾਂ ਬੱਚਿਆਂ ਨੂੰ ਅਸੀਂ ਉਹਨਾਂ ਦੇ ਪੱਠਿਆਂ, ਜਿਹੜਾ ਪਹਿਲਾਂ ਜਿਸ ਤਰ੍ਹਾਂ ਗਰਦਨ ਨਹੀਂ ਸੰਭਾਲਦੇ, ਮੇਰੇ ਕੋਲੇ ਵੀਡੀਓ ਵੀ ਮੇਰੇ ਪੇਜ ਤੇ ਲੱਗੀਆਂ ਹਾਂਜੀ ਹੋਈਆਂ ਨੇ, ਬੱਚੇ ਮੇਰੇ ਕੋਲੇ ਆਉਂਦੇ ਨੇ, ਅਸੀਂ ਪਹਿਲਾਂ ਉਹਨਾਂ ਦੀ ਗਰਦਨ ਤੇ ਕੰਮ ਕਰਨੇ ਆ, ਬੱਚਾ ਗਰਦਨ ਸੰਭਾਲਣਾ ਸ਼ੁਰੂ ਕਰਦਾ, ਇਹਨਾਂ ਪੱਠਿਆਂ ਨੂੰ ਤਾਕਤ ਦਿੰਦੇ ਆ, ਉਹੀ ਮਸ਼ੀਨਾਂ ਲਾ ਕੇ, ਠੀਕ ਹੈ ਜੀ। ਉਹਦੇ ਬਾਅਦ ਬੱਚਾ ਬਹਿਣਾ ਸ਼ੁਰੂ ਕਰਦਾ, ਉਹੀ ਪ੍ਰੋਸੀਜਰ, ਫਿਰ ਬੱਚਾ ਖਲੋਣਾ ਸ਼ੁਰੂ ਕਰਦਾ, ਕਰਦਾ। ਫਿਰ ਬੱਚਾ ਤੁਰਨਾ ਸ਼ੁਰੂ ਕਰ ਦਿੰਦਾ। ਹੁੰਦਾ ਕੀ ਹੈ ਕਿ ਉਹ ਇਤਨਾ ਹੋ ਜਾਂਦਾ ਵੇ ਕਿ ਆਪਣੇ ਕੰਮ ਕਾਜ ਕਰ ਸਕੇ, ਤੁਹਾਨੂੰ ਕੁਝ ਦੱਸ ਬੋਲ ਸਕੇ, ਬੋਲ ਸਕਿਆ ਠੀਕ ਜੀ ਹੈ। ਉਹਦੇ ਇਲਾਵਾ ਅਗਰ ਸ਼ਹਿਰਾਂ ਵਿੱਚ ਵੇਖਿਆ ਜਾਏ ਨਾ, ਇਹ ਤੇ ਪਿੰਡਾਂ ਦੀ ਗੱਲ ਹੈ ਨਾ, ਉਹ ਵਿਚਾਰਿਆਂ ਨੂੰ ਤੇ ਪਤਾ ਹੀ ਕੋਈ ਨਹੀਂ। ਉਹ ਫਿਲਹਾਲ ਉਹ ਇਸ ਟਾਈਮ ਲਾ ਇਲਮੀ ਤੇ ਲਾ ਫਿਰ ਇਲਮ ਨੇ, ਲਾ ਇਲਮ ਬਿਲਕੁਲ ਨੇ ਲਾ ਬਿਲਕੁਲ ਇਲਮ ਨੇ। ਹਾਂਜੀ ਤੇ ਜਿਨ੍ਹਾਂ ਨੂੰ ਇਲਮ ਹੈ ਉਹਨਾਂ ਦੀ ਵੀ ਸੁਣ ਲਓ ਨਾ, ਉਹ ਕੀ ਕੀ ਕਰਦੇ ਕਰੇ ਨੇ। ਹੁਣ ਕੁਝ ਚੀਜ਼ਾਂ ਨੇ ਕਿ ਤੁਸੀਂ ਅਗਰ ਆਪਣਾ ਉਹ ਸਾਈਂ ਬੱਚਾ ਲੈ ਗਏ ਹੋ ਨਾ, ਉਹਨਾਂ ਨੇ ਨਹੀਂ ਤੁਹਾਡੀ ਪੂਰੀ ਗੱਲ ਸੁਣਨੀ, ਉਹਨਾਂ ਨੇ ਜ਼ਹਿਮਤ ਨਹੀਂ ਕਰਨੀ ਕਿ ਬੱਚੇ ਨੂੰ ਵੇਖ ਲੈਣ, ਵੇਖ ਲੈਣਾ ਜੀ ਉਹਨਾਂ ਨੇ ਸਿੱਧਾ ਲਿਖ ਦੇਣਾ ਸੀਪੀ ਚਾਈਲਡ। ਇਹ ਤੁਸੀਂ ਜਿਨ੍ਹਾਂ ਦੇ ਬੱਚੇ ਹੈ ਨੇ ਨਾ, ਵੀਡੀਓ ਵੇਖਣਗੇ ਤਾਂ ਉਹਨਾਂ ਨੂੰ ਗੱਲ ਮੇਰੀ ਸਮਝ ਆ ਜਾਏਗੀ। ਜੀ ਹਾਂਜੀ ਹੁਣ ਇੱਥੇ ਸਾਡੇ ਲਾਹੌਰ 'ਚ ਤੁਹਾਨੂੰ ਪਤਾ ਬੱਚਿਆਂ ਦੇ ਵੀ ਹਸਪਤਾਲ ਬਣੇ ਹੋਏ ਨੇ, ਅਸੀਂ ਐਵੇਂ ਨਾਂ ਲੈ ਕੇ ਕਿਸੇ ਨੂੰ ਬਦਨਾਮ ਨਹੀਂ ਕਿਉਂ ਕਰਨਾ ਕਰੀਏ, ਠੀਕ ਹੈ ਹਾਂਜੀ ਨਾ। ਤੇ ਕਾਫੀ ਹਸਪਤਾਲ ਇਸ ਤਰ੍ਹਾਂ ਦੇ ਹੈ ਨੇ, ਵੱਡੇ ਵੱਡੇ ਹਸਪਤਾਲ ਨੇ, ਉੱਥੇ ਕਿਤੇ ਕੋਲੇ ਇੰਨਾ ਟਾਈਮ ਜੇ ਕਿ ਬੱਚੇ ਦੀ ਪੂਰੀ ਪੂਰੀ ਘੰਟਾ ਹਿਸਟਰੀ ਸੁਣੇ। ਸੁਣੇ ਹਾਂਜੀ ਉਹ ਸਿੱਧਾ ਲਿਖ ਦਿੰਦੇ ਨੇ ਸੀਪੀ ਚਾਈਲਡ। ਕੀ ਹੋਇਆ, ਸਭ ਤੋਂ ਪਹਿਲੀ ਗਲਤੀ ਤੇ ਇੱਥੇ ਹੀ ਹੋ ਗਈ, ਉੱਥੇ ਸੀਪੀ ਆਇਆ ਹੀ ਨਹੀਂ। ਜਦ ਤੁਸੀਂ ਲਿਖਿਆ ਹੀ ਸੀਪੀ ਹੈ ਤੇ ਫਿਰ ਤੁਸੀਂ ਟ੍ਰੀਟਮੈਂਟ ਵੀ ਤਾਂ ਸੀਪੀ ਦਾ ਹੀ ਦੇਣਾ ਹੈ ਨਾ। ਦੇਣਾ ਹਾਂਜੀ ਹੁਣ ਜਿਹੜਾ ਸੀਪੀ ਦਾ ਬੱਚਾ ਹੁੰਦਾ ਜੇ ਨਾ, ਇਹਨੂੰ ਦੌਰੇ ਵੀ ਪੈਂਦੇ ਜੇ, ਬੱਚਾ ਫੜਫੜਾਉਂਦਾ ਵੀ ਜੇ। ਫੜਾਉਂਦਾ ਹਾਂਜੀ ਹੁਣ ਜਿਹੜਾ ਬੱਚਾ ਫੜਫੜਾਉਂਦਾ ਹੈ, ਉਹ ਤੇ ਫੜਫੜਾ ਰਿਹਾ ਆਪਣੇ ਦਿਮਾਗ ਦੀ ਵਜ੍ਹਾ ਤੋਂ, ਤੁਸੀਂ ਉਹਨੂੰ ਮਿਰਗੀ ਦੀ ਜੁੱਤੀਆਂ ਸੰਘਾਈ ਜਾਂਦੇ ਹੋ, ਠੀਕ ਹੈ ਨਾ। ਉਹ ਤੇ ਪੱਠਿਆਂ ਦੀ ਕਮਜ਼ੋਰੀ ਤੋਂ ਫੜਫੜਾ ਰਿਹਾ, ਤੁਸੀਂ ਕਿਹਾ ਜੀ ਮਿਰਗੀ ਦੀ ਜੁੱਤੀ ਸੰਘਾਈ ਜਾਂਦੇ ਹੋ। ਸੰਭਾਈ ਜਾਂਦੇ ਹਾਂਜੀ ਦੇਖੋ ਨਾ ਕਿੰਨੀ ਗਲਤ ਗੱਲ ਹੈ, ਤੁਹਾਨੂੰ ਗਾਈਡੈਂਸ ਹੀ ਨਹੀਂ ਹੈਗੀ। ਹੁਣ ਮੈਂ ਤੁਹਾਨੂੰ ਸ਼ਹਿਰਾਂ 'ਚ ਦੱਸਾਂ, ਜਿਹੜੀ ਇੱਥੇ ਹੋ ਰਹੀ ਹੈ, ਵੱਡੇ ਵੱਡੇ ਡਾਕਟਰ ਕੀ ਕਰ ਰਹੇ ਨੇ, ਬੱਚਾ ਵੇਖਦੇ ਨੇ ਸਪੈਸ਼ਲ ਚਾਈਲਡ ਸੀਪੀ ਲਿਖ ਕੇ ਉਹ ਵਿਚਾਰੇ ਦੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ। ਹੁਣ ਮੇਰੇ ਕੋਲੇ ਪਰਸੋਂ ਕੇਸ ਆਇਆ ਜੇ ਗ੍ਰੀਨ ਟਾਊਨ ਦਾ, ਹਾਂਜੀ ਠੀਕ ਹੈ ਜੀ। ਉਹ ਬੱਚੀ ਹੈ 13 ਸਾਲ ਦੀ, ਠੀਕ ਹੈ ਜੀ। ਤੇ ਉਹਦੀ ਮਾਂ ਉਹਨੂੰ ਤਕਰੀਬਨ 2 ਸਾਲ ਦੀ ਸੀ ਤੇ ਲੈ ਕੇ ਫਿਰ ਰਹੀ ਹੈ। ਉਹਦੇ ਮਹਿੰਗੇ ਮਹਿੰਗੇ ਟੈਸਟ ਹੋਏ ਨੇ, ਸਾਰਾ ਕੁਝ ਹੋਇਆ। ਇੱਕ ਬਿਮਾਰੀ ਉਹਦਾ ਨਾਮ ਹੈ ਮਸਕੂਲਰ ਡਿਸਟ੍ਰੋਫੀ। ਹੁਣ ਉਹ ਬਿਮਾਰੀ ਕੀ ਹੈ, ਸਾਡੇ ਜਿਸਮ ਵਿੱਚ ਇੱਕ ਡਿਸਟ੍ਰੋਫਿਨ ਪ੍ਰੋਟੀਨ ਅੱਲਾਹ ਤਾਲਾ ਨੇ ਰੱਖੀ ਹੋਈ ਹੈ। ਹਾਂਜੀ ਹੁਣ ਜਿਹੜੇ ਇਹ ਬੱਚੇ ਹੁੰਦੇ ਨੇ ਨਾ, ਇਹਨਾਂ ਦੇ ਵਿੱਚ ਉਹ ਪ੍ਰੋਟੀਨ ਘੱਟ ਹੁੰਦੀ ਹੈ। ਹੁਣ ਇਹ ਪ੍ਰੋਟੀਨ ਕੀ ਕਰਦੀ ਹੈ, ਸਾਡੇ ਪੱਠੇ ਬਣਾਉਂਦੀ ਹੈ, ਸਾਨੂੰ ਤਾਕਤ ਦਿੰਦੀ ਹੈ ਤੁਰਨ ਫਿਰਨ ਨੂੰ। ਹੁਣ ਇਹੋ ਜਿਹੇ ਬੱਚਿਆਂ 'ਚ ਪ੍ਰੋਟੀਨ ਨਹੀਂ ਹੈ, ਇਹ ਬੱਚੇ ਸ਼ੁਰੂ 'ਚ ਨੋਰਮਲ ਹੁੰਦੇ ਨੇ, ਠੀਕ ਹੈ। ਲੇਕਿਨ ਵਕਤ ਦੇ ਨਾਲ ਨਾਲ ਨਾ ਇਹੋ ਜਿਹੇ ਬੱਚਿਆਂ ਦੀ ਟਿਪੀਕਲ ਪ੍ਰੈਜੈਂਟੇਸ਼ਨ ਇਹ ਹੁੰਦੀ ਹੈ, ਇਹ ਡਿੱਗਦੇ ਬਹੁਤ ਨੇ, ਇਹਨਾਂ ਬੱਚਿਆਂ ਨੂੰ ਠੁੱਡੇ ਬਹੁਤ ਲੱਗਦੇ ਨੇ। ਇਹ ਬੱਚੇ ਸੀੜੀਆਂ ਚੜ੍ਹਦੇ ਡਿੱਗਦੇ ਨੇ, ਸੀੜੀਆਂ ਚੜ੍ਹ ਨਹੀਂ ਸਕਦੇ ਹੈ, ਤੇ ਥੋੜ੍ਹਾ ਬਹੁਤ ਇਹਨਾਂ ਦੀ ਜ਼ਬਾਨ ਵਿੱਚ ਵੀ ਮਸਲਾ ਹੁੰਦਾ ਹੈ, ਚੀਜ਼ ਨੂੰ ਸਮਝਦੇ ਸਾਰਾ ਕੁਝ ਨੇ, ਲੇਕਿਨ ਬੱਚੇ ਦੀ ਤੁਹਾਨੂੰ ਫੀਲ ਹੋ ਜਾਂਦਾ ਹੈ ਕਿ ਕੁਝ ਗੜਬੜ ਹੈਗੀ ਹੈ। ਫਿਰ ਆਹਿਸਤਾ ਆਹਿਸਤਾ ਜਿਸਮ ਵਿੱਚ ਅਕੜਾਓ ਆਉਣ ਲੱਗ ਜਾਂਦਾ ਵੇ, ਉਹ ਬੱਚਾ ਤੁਰਦਾ ਵੀ ਡਿੰਗਾ ਫਿੰਗਾ ਹੈ,
ਪੈਰ ਪੁੱਠੇ ਹੋਣ ਲੱਗ ਹੋਣ ਲੱਗ ਪੈਂਦੇ ਪੈਂਦੇ ਨੇ, ਨੇ। ਠੀਕ ਹੈ। ਹੁਣ ਇਹ ਟਿਪੀਕਲ ਪ੍ਰੈਜੈਂਟੇਸ਼ਨ ਹੈ ਜੀ ਮਸਕੂਲਰ ਡਿਸਟ੍ਰੋਫੀ ਦੀ। ਉਹ ਬੱਚੀ 12 ਸਾਲ ਤੋਂ ਸੀਪੀ ਦਾ ਟ੍ਰੀਟਮੈਂਟ ਲੈ ਰਹੀ ਹੈ, ਲਓ ਉਹ ਜੀ। ਸੀਪੀ ਹੈ ਹੀ ਨਹੀਂ ਵਿਚਾਰੀ। ਐਡੇ ਮਹਿੰਗੇ ਟੈਸਟ ਉਹਦੇ ਮਾਂ-ਪਿਓ ਨੂੰ ਲਿਖ ਕੇ ਦਿੱਤੇ ਨੇ, ਉਹ ਕਰਾਈ ਜਾਂਦੇ ਨੇ, ਤੇ ਬਦਕਿਸਮਤੀ ਨਾਲ ਉਹਦਾ ਪਾਕਿਸਤਾਨ 'ਚ ਇਲਾਜ ਵੀ ਨਹੀਂ ਹੈਗਾ। ਨਹੀਂ ਸਰ, ਇਹਦੇ ਵਿੱਚ ਗਲਤੀ ਕਿਹਦੀ ਹੈ, ਮਾਂ ਪਿਓ ਦੀ ਜਾਂ ਡਾਕਟਰਾਂ ਦੀ? ਸਭ ਤੋਂ ਪਹਿਲੀ ਤਾਂ ਗਲਤੀ ਹੈ ਮਾਂ-ਪਿਓ ਦੀ, ਲਾਇਲਮੀ ਦੀ, ਕਿ ਲਾਇਲਮੀ ਤੁਹਾਡਾ ਦੀ। ਬੱਚਾ ਅਗਰ ਇਸ ਤਰ੍ਹਾਂ ਦਾ ਹੈ ਤੇ ਤੁਹਾਡੀ ਔਲਾਦ ਹੈ, ਸਰਚ ਤੇ ਕਰੋ। ਅੱਜ ਕੱਲ੍ਹ ਕੀ ਮੁਸ਼ਕਿਲ ਹੈ ਮੈਨੂੰ ਦੱਸੋ। ਹੁਣ ਤੇ ਮਾਈਆਂ ਵੀ YouTube ਤੇ ਬੋਲ ਕੇ ਕਹਿੰਦੀਆਂ ਨੇ ਉਹ ਵਾਲਾ ਡਰਾਮਾ ਲਾ ਦੇ ਤੇ ਲੱਗ ਜਾਂਦਾ ਹੈ। ਹਾਂਜੀ। ਉੱਥੇ ਤੁਸੀਂ ਬੋਲੋ ਨਾ ਮੇਰਾ ਬੱਚਾ ਇੰਝ ਹੈ ਤੇ ਮੈਨੂੰ ਦੱਸ ਦੇਗੀ, ਮਸਲਾ ਤੇ YouTube ਤੁਹਾਨੂੰ ਦੱਸੇਗੀ, ਦੱਸੇਗੀ। ਪੰਜਾਬੀ ਵਿੱਚ ਵੀ ਦੱਸੇਗੀ। ਹੁਣ ਤੇ ਪਤਾ ਨਹੀਂ ਕਿਤਨੀ ਟੈਕਨੋਲੋਜੀ ਆ ਗਈ। ਹਾਂਜੀ। ਦੂਜੀ ਗਲਤੀ ਹੈ ਡਾਕਟਰ ਦੀ। ਮੈਂ ਤੁਹਾਨੂੰ ਕਿਹਾ ਨਾ, ਖੁਦਾ ਵੀ ਹੈ ਤੇ ਸ਼ੈਤਾਨ ਵੀ ਹੈ, ਸ਼ੈਤਾਨ ਵੀ ਹੈ। ਠੀਕ ਹੈ ਨਾ। ਤੇ ਜੇ ਤੁਸੀਂ ਕਮਾਉਣਾ ਪੈਸਾ ਜੇਬ 'ਚ ਪਾਉਣਾ ਹੈ ਤੇ ਤੁਹਾਨੂੰ ਕੀ ਜ਼ਰੂਰਤ ਹੈ। ਮੈਂ ਇੱਕ ਜਗ੍ਹਾ ਤੇ ਕੰਮ ਕਰਦੀ ਸੀ, ਬੜਾ ਵੱਡਾ ਹਸਪਤਾਲ ਸੀ, ਮੇਰੀ ਉੱਥੇ ਨੌਕਰੀ ਹੋ ਗਈ। ਲੋਕਾਂ ਦੇ ਹਾਬ ਹੁੰਦੇ ਨੇ ਕਿ ਉੱਥੇ ਨੌਕਰੀ ਹੋਏ, ਹੋਈ। ਮੇਰੀ ਉੱਥੇ ਨੌਕਰੀ ਹੋ ਗਈ। ਤੇ ਮੈਂ ਜਿਸ ਟਾਈਮ ਮਰੀਜ਼ ਨੂੰ 20 ਮਿੰਟ ਤੇ ਬੜੀ ਦੂਰ ਏ, 10 ਮਿੰਟ ਤੋਂ ਉੱਤੇ ਦੇ ਦੇਣੇ, ਮੈਨੂੰ ਨਾ ਅੱਖਾਂ ਕੱਢਣ ਲੱਗ ਜਾਣੀਆਂ ਕਿ ਬਾਕੀ ਮਰੀਜ਼ ਨਹੀਂ ਵੇਖਣੇ, ਸਾਰਾ ਟਾਈਮ ਇੱਥੇ ਹੀ ਦੇ ਦੇਣਾ। ਯਾਨੀ ਕਿ ਸਾਡੇ ਮੁਆਸ਼ਰੇ ਵਿੱਚ ਨਾ ਸਾਨੂੰ ਇਸ ਤਰ੍ਹਾਂ ਦਾ ਇਨਵਾਇਰਨਮੈਂਟ ਹੀ ਨਹੀਂ ਦਿੱਤਾ ਜਾਂਦਾ ਕਿ ਅਸੀਂ ਆਪਣੇ ਆਪ ਨੂੰ ਸ਼ੋਅ ਵੀ ਕਰੀਏ। ਸ਼ੋਅ ਵੀ ਕਰ ਲਈਏ। ਤੇ ਮੈਂ ਜਦੋਂ ਮੇਰਾ ਸੈਟਅਪ ਚੱਲਣਾ ਸ਼ੁਰੂ ਹੋ ਗਿਆ ਤੇ ਮੈਂ ਸਭ ਤੋਂ ਪਹਿਲਾਂ ਉਹ ਨੌਕਰੀ ਛੱਡ ਦਿੱਤੀ ਮੈਂ। ਤੇ ਤੁਸੀਂ ਯਕੀਨ ਕਰੋ, ਮੇਰੇ ਸੈਟਅਪ ਤੇ ਆ ਕੇ ਮਰੀਜ਼ ਇੱਕ ਕਮੈਂਟ ਜ਼ਰੂਰ ਕਰਦਾ ਹੈ ਕਿ ਵਾਹਿਦ ਸੈਟਅਪ ਇਹ ਵੇਖਿਆ ਜਿੱਥੇ ਮਰੀਜ਼ ਨੂੰ ਪੂਰਾ ਘੰਟਾ ਦਿੱਤਾ ਜਾਂਦਾ ਹੈ। ਉਹਦੇ ਦੁੱਖ ਸੁੱਖ ਵੀ ਸੁਣੀਦੇ ਨੇ। ਹੁਣ ਮੇਰੇ ਕੋਲ ਇੱਕ ਮਰੀਜ਼ ਹੈ, ਉਹ ਆ ਰਹੇ ਸੀ ਮੇਰੇ ਕੋਲ, ਉਹ ਸੈਸ਼ਨ ਲੈ ਕੇ ਨਾ ਤੇ 2 ਘੰਟੇ ਮੇਰਾ ਵੇਟ ਕਰਦੇ ਸੀ ਕਿ ਮੈਂ ਫ੍ਰੀ ਹੋਵਾਂ, ਤੇ ਫਿਰ ਉਹ ਮੇਰੇ ਨਾਲ ਬਹਿ ਕੇ ਆਪਣੇ ਦੁੱਖ ਸੁੱਖ ਕਰਕੇ ਤੇ ਫਿਰ ਰੋ ਕੇ ਜਾਂਦੇ ਸੀ। ਉਹ ਆ ਨਹੀਂ ਰਹੇ ਸੀ ਕਾਫੀ ਅਰਸੇ ਤੋਂ, ਤੇ ਮੈਨੂੰ ਕੱਲ ਪਰਸੋਂ ਉਹਨਾਂ ਦਾ ਮੈਸੇਜ ਆਇਆ। ਤੇ ਮੈਂ ਵੀ ਬਿਜ਼ੀ ਸੀ, ਮੈਂ ਸੁਣਿਆ ਨਹੀਂ, ਮੈਂ ਲੇਟ ਸੁਣਿਆ। ਤਾਂ ਉਹਨਾਂ ਦਾ ਘਰ ਕੋਈ ਮਸਲਾ ਚੱਲ ਰਿਹਾ ਸੀ ਬੇਟੀ ਦਾ, ਤੇ ਉਹਨਾਂ ਨੇ ਰੋ ਕੇ ਮੈਨੂੰ ਦੱਸਿਆ ਕਿ ਮੇਰੀ ਬੇਟੀ ਨੂੰ ਡਿਵੋਰਸ ਹੋ ਗਈ ਹੈ। ਯਾਨੀ ਕਿ ਦੇਖੋ ਕਿਉਂ ਦੱਸਿਆ ਉਹਨਾਂ ਨੇ ਮੈਨੂੰ, ਕਿਉਂਕਿ ਉਹਨਾਂ ਨੇ ਮੈਨੂੰ ਆਪਣਾ ਹਮਦਰਦ ਸਮਝਿਆ। ਕੋਈ ਕਰਦਾ ਇਸ ਤਰ੍ਹਾਂ ਡਾਕਟਰ ਨੂੰ ਮੈਸੇਜ? ਕੋਈ ਵੀ ਨਹੀਂ ਕਰਦਾ ਜੀ। ਇਹ ਤਾਂ ਉਹਦੇ ਘਰ ਦਾ ਮਸਲਾ ਹੈ ਨਾ। ਉਹਨੂੰ ਪਤਾ ਸੀ ਕਿ ਮੈਂ ਇਹਨੂੰ ਕਰਾਂਗਾ ਕਿ ਮੈਨੂੰ ਅੱਗੋਂ ਹਮਦਰਦੀ ਮਿਲੇਗੀ, ਮੈਂ ਉਹਨੂੰ ਕੰਸੋਲ ਕਰਾਂਗਾ, ਠੀਕ ਹੈ। ਤੇ ਮੈਂ ਕਹਿੰਦੀ ਹਾਂ ਕਿ ਇੱਕ ਡਾਕਟਰ ਨੂੰ ਹਰ ਸੋਚ ਹੋਣਾ ਚਾਹੀਦਾ। ਤੁਸੀਂ ਅੱਛੇ ਦੋਸਤ ਵੀ ਹੋਣੇ ਚਾਹੀਦੇ ਹੋ। ਤੁਹਾਨੂੰ ਜਿੱਥੇ ਬਾਪ ਬਣਨਾ ਪਏ ਬਾਪ ਬਣੋ, ਮਾਂ ਬਣਨਾ ਪਏ ਮਾਂ ਬਣੋ। ਤੇ ਯਕੀਨ ਕਰੋ ਸ਼ਫਾ ਇਸ ਤਰ੍ਹਾਂ ਤੁਹਾਡੇ ਹੱਥ 'ਚ ਆਏਗੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਨਾਲ ਕਹਿੰਦੇ ਨਾ ਕਿ ਡਾਕਟਰ ਕੋਲ, ਵਕੀਲ ਕੋਲੋਂ ਕੋਈ ਚੀਜ਼ ਨਾ ਲੁਕਾਓ, ਉਹਨਾਂ ਗੱਲ ਜਿਹੜੀ ਹੁੰਦੀ ਖੁੱਲ ਕੇ ਦੱਸੋ। ਤੇ ਖੁੱਲ ਕੇ ਉੱਥੇ ਦੱਸੀ ਦੀ ਜਿੱਥੇ ਅਗਲਾ ਸੁਣੇ ਵੀ, ਜਿੱਥੇ ਅਗਲਾ ਇੰਝ ਪਿਆ ਕਰੇ ਤੇ ਉੱਥੇ ਕੌਣ ਦੱਸਦਾ ਗੱਲ। ਸਾਡੀ ਹੁਣ ਇੱਕ ਚੀਜ਼ ਨਾ ਸਾਡੇ ਪਿੰਡਾਂ ਵਿੱਚ ਬੜੀ ਆਮ ਆ, ਤੇ ਉਹ ਸਾਡੇ ਉੱਥੇ ਹੁੰਦੇ ਨੇ ਬਾਬੇ। ਕਿਸੇ ਦੀ ਕੋਈ ਜੋੜ ਹਿੱਲ ਗਿਆ ਨਾ, ਠੀਕ ਹੈ, ਕੋਈ ਜੋੜ ਹਿੱਲ ਗਿਆ, ਪੱਠਾ ਹਿੱਲ ਗਿਆ, ਉਹ ਬਾਬਿਆਂ ਕੋਲ ਜਾ ਕੇ ਮਾਲਸ਼ਾਂ ਕਰਵਾਉਂਦੇ ਨੇ। ਅੱਜ ਕੱਲ੍ਹ ਬਾਬੇ ਵੀ, ਉਹਨਾਂ ਦੀਆਂ ਵੀ ਬਹੁਤ ਫੀਸਾਂ ਨੇ ਅੱਜ ਕੱਲ੍ਹ, ਉਹ ਬਹੁਤ ਫੇਮਸ ਆ। ਇਹ ਤੁਸੀਂ ਇਹਨਾਂ ਬਾਰੇ ਕੀ ਕਹੋਗੇ ਮੈਨੂੰ? ਅੱਛਾ, ਠੀਕ ਹੈ। ਪਹਿਲੇ ਜ਼ਮਾਨੇ 'ਚ ਨਬਜ਼ ਫੜ ਕੇ ਜਿਹੜਾ ਮਰਜ਼ ਦੱਸਦੇ ਸੀ, ਬਿਲਕੁਲ ਗੱਲ ਹੈ ਸੀ। ਹਿਕਮਤ ਤੇ ਹੈਗੀ ਹੈ। ਹੁਣ ਉਹ ਵੀ ਕੋਈ ਨਹੀਂ ਨਾ ਰਹੇ, ਉਹ ਤੇ ਮਰ ਗਏ ਨੇ। ਤੇ ਜਿਹੜੇ ਪਿੱਛੋਂ ਉਹਨਾਂ ਦੇ ਚੱਲ ਰਹੇ ਨੇ, ਤੇ ਉਹ ਤੇ ਮਾਸ਼ਾਅੱਲਾ ਕੁਝ ਸੋਚ ਵੀ ਹੋਵੇਗਾ ਸਹੀ, ਮੈਂ ਨਹੀਂ ਕਹਿੰਦੀ ਉਹ ਗਲਤ ਨੇ। ਲੇਕਿਨ ਤੁਹਾਨੂੰ ਅਗਰ ਦੇਖੋ ਨਾ, ਤੁਹਾਨੂੰ ਚੋਟ ਲੱਗੀ ਹੈ, ਜਿਸ ਟਾਈਮ ਚੋਟ ਲੱਗ, ਤੁਸੀਂ ਡਿੱਗੇ ਹੋ, ਤੁਸੀਂ ਮੈਨੂੰ ਦੱਸਿਆ ਸੀ ਤੁਸੀਂ ਕਬੱਡੀ ਪਲੇਅਰ ਰਹੇ ਹੋ। ਅਰੇ ਤੁਸੀਂ ਜਿਸ ਟਾਈਮ ਡਿੱਗਦੇ ਹੋ ਤੇ ਕੀ ਹੁੰਦਾ, ਚੋਟ ਲੱਗਦੀ ਹੈ। ਚੋਟ ਲੱਗਦੀ, ਹਰਾਸ਼ ਆਉਂਦੀ ਹੈ ਨਾ, ਖੂਨ ਨਿਕਲਦਾ। ਤੇ ਜਿਹੜਾ ਕਹਿੰਦੇ ਅੰਦਰੂਨੀ ਚੋਟ ਲੱਗ ਗਈ ਹੈ, ਮਾਸ ਫਟ ਗਿਆ, ਲਫ਼ਜ਼ ਸੁਣਿਆ ਤੁਸੀਂ? ਉਹ ਮਾਸ ਫਟਦਾ, ਤੁਹਾਨੂੰ ਕੀ ਲੱਗਦਾ ਅੰਦਰ ਖੂਨ ਨਹੀਂ ਨਿਕਲਦਾ ਹੋਏਗਾ? ਨਿਕਲਦਾ ਅੰਦਰੂਨੀ। ਕਹਿੰਦੇ ਇਹਦੀ ਕਹਿੰਦੇ ਨਹੀਂ ਐਕਸੀਡੈਂਟ ਹੋਇਆ ਤੇ ਇਹਦੀ ਅੰਦਰ ਬਲੀਡਿੰਗ ਹੋ ਗਈ ਤੇ ਮਰ ਗਿਆ। ਤੇ ਉਹ ਪੱਠਾ ਜਦੋਂ ਤੁਹਾਡਾ ਫਟਦਾ, ਉਹ ਵੀ ਤੇ ਅੰਦਰੂਨੀ ਬਲੀਡਿੰਗ ਹੁੰਦੀ ਹੈ। ਹੁਣ ਤੁਹਾਡੇ ਬਾਹਰ ਜ਼ਖਮ ਹੋਇਆ, ਤੁਸੀਂ ਉਹਦੇ ਉੱਤੇ ਲਾ ਕੇ ਚੰਗੀ ਤੱਤੀ ਮਾਲਿਸ਼ ਤੇ ਪੱਟੀ ਬੰਨੋ, ਤਕਲੀਫ ਨਹੀਂ ਹੋਏਗੀ? ਬਚਪਨ 'ਚ ਮੈਂ ਛੱਤ ਤੋਂ ਡਿੱਗਿਆ ਸੀ, ਤਾਂ ਮੇਰਾ ਬਾਜ਼ੂ ਨਾ ਇੱਥੇ ਆ ਕੇ ਬਸ ਖਰੋ ਕੇ ਜਾਂਦਾ। ਆਹ ਬਾਤ ਮੇਰਾ ਪੂਰਾ, ਆਪ ਦੇਖੋ, ਠੀਕ ਹੈ। ਅਸੀਂ ਗਏ ਬਾਬੇ ਕੋਲ, ਉਹਨੇ ਸ਼ਾਇਦ ਤੁਸੀਂ ਜਾਣਦੇ ਹੋ ਪੰਜਾਬੀ 'ਚ ਉਹਨਾਂ ਨੂੰ ਕਹਿੰਦੇ ਫੁੱਟੇ, ਖਿਰੂਲੇ ਕਿਹਨੂੰ ਕੀ ਕਹਿੰਦੇ। ਉਹਨੇ ਉਹ ਲਾ ਕੇ ਨਾ ਬਾਂਹ ਮੇਰੀ ਸਿੱਧੀ ਕਰਕੇ ਨਾ ਬੰਨ੍ਹ ਦਿੱਤੀ। ਉਹ 3 ਦਿਨ ਬਾਅਦ ਛਾਲੇ ਬਣ ਗਏ, ਠੀਕ ਹੈ। ਬਾਂਹ ਚਲੋ ਹੱਡੀ ਤਾਂ ਗਈ ਜੋੜ, ਇਹ ਕਿ ਉਹ ਹੱਡੀ ਨੇ ਪਤਾ ਛੋਟੀ ਕਰ ਦਿੱਤੀ, ਕੀ ਕਰ ਦਿੱਤੀ। ਬਾਜ਼ੂ ਇਸ ਤਰ੍ਹਾਂ ਕਰੋ ਜ਼ਰਾ, ਦੇਖ ਲਓ, ਇਸ ਤਰ੍ਹਾਂ ਕਰੋ, ਅੰਗੂਠੇ ਉੱਤੇ ਕਰਕੇ,
ਤੁਹਾਡੀ ਹੱਡੀ ਬਾਹਰ ਹੈ, ਉਹ ਵੇਖੋ ਜ਼ਰਾ, ਬਾਹਰ ਬਾਅਦ ਚ ਪੋਡਕਾਸਟ ਵੇਖਣਾ। ਮੈਂ ਹਲੇ ਹੱਥ ਨਹੀਂ ਲਾਇਆ, ਤੁਹਾਡੀ ਹੱਡੀ ਸਹੀ ਜੋੜੀ ਨਹੀਂ ਹੁੰਦੀ, ਜੋੜੀ ਨਹੀਂ, ਆ ਦੇਖੋ ਨਾ ਹੱਡੀ ਮੇਰੀ ਪੂਰੀ ਹੈ, ਤੁਹਾਡੀ ਹੱਡੀ ਵਿੱਚ ਗੈਪ, ਤੁਹਾਡੀ ਹੱਡੀ ਪੁੱਠੀ ਜੋੜੀ ਹੋਈ ਹੈ, ਠੀਕ ਹੈ ਨਾ। ਤੇ ਇਹੀ ਤੇ ਗੱਲ ਹੈ, ਬਾਬਿਆਂ ਕੋਲੇ ਜਾਣਾ, ਬਾਬੇ ਦੀ ਨਜ਼ਰ ਚੈੱਕ ਕਰਾਣੀ ਸੀ ਨਾ ਪਹਿਲਾਂ। ਪਹਿਲਾਂ ਤੇ ਬਾਬੇ ਨੂੰ ਡਾਕਟਰ ਦੀ ਜ਼ਰੂਰਤ ਸੀ, ਨਜ਼ਰ ਚੈੱਕ ਕਰਾਣੀ ਸੀ, ਪੁੱਠੀ ਜੋੜੀ ਹੋਈ ਹੈ। ਉਦੋਂ ਮੇਰੀ ਉਮਰ ਸੀ ਤਕਰੀਬਨ 8-9 ਸਾਲ ਸੀ, ਉਦੋਂ ਮੈਨੂੰ ਇੰਨੀ ਹੋਸ਼ ਨਹੀਂ ਸੀ, ਜੇ ਮੈਂ ਹੁੰਦੀ ਤੇ ਮੈਂ ਡਾਕਟਰ ਕੋਲ ਕਰਦਾ ਪਤਾ। ਹੁਣ ਦੇਖੋ ਨਾ, ਇਹੀ ਤੇ ਗੱਲ ਹੈ, ਹੁਣ ਤੁਹਾਨੂੰ ਚੋਟ ਲੱਗ ਗਈ ਹੈ, ਉਹੀ ਮੈਂ ਗੱਲ ਕਰ ਰਹੀ ਸੀ, ਪੱਠੇ ਦੀ ਅੰਦਰੂਨੀ ਬਲੀਡਿੰਗ ਹੋ ਗਈ, ਤੁਹਾਨੂੰ ਚੋਟ ਲੱਗੀ ਸੀ, ਬਲੀਡਿੰਗ ਤੇ ਹੋਈ ਹੋਣੀ ਅੰਦਰੂਨੀ, ਉਤੋਂ ਤੁਸੀਂ ਗਰਮ ਮਲਮ ਲਾ ਕੇ ਤੇ ਜਿਹੜੀ ਗਰਮ ਪੱਟੀ ਚੰਗੀ ਤੱਤੀ ਹੁੰਦੀ ਹੈ ਉਹ ਬੰਨ ਦਿੰਦੇ ਨੇ। ਹੁਣ ਤੁਸੀਂ ਵੇਖੋ, ਅੱਗ ਉਤੇ ਅੱਗ, ਉਦੋਂ ਪਹਿਲਾਂ ਹੀ ਜ਼ਹਿਮ ਉਤੇ ਅੱਗ ਲਾ ਦਿੱਤੀ, ਉਹਨੇ ਤੇ ਭੁੜਕਣਾ ਹੀ ਹੈ ਨਾ, ਤੇ ਫਿਰ ਛਾਲੇ ਹੀ ਬਣਨਾ। ਮੇਰੇ ਬਹੁਤ ਛਾਲੇ ਬਣੇ ਸੀ। ਤੇ ਤੁਹਾਨੂੰ ਦੱਸਾਂ, ਜਿਹੜਾ ਸਾਇੰਟੀਫਿਕ ਟ੍ਰੀਟਮੈਂਟ ਹੈ ਉਹ ਕੀ ਹੈ, ਕਿ ਤੁਹਾਨੂੰ ਚੋਟ ਲੱਗੇ ਤੇ ਬਰਫ਼ ਦੀ ਟਕੋਰ ਕਰੋ, ਅੱਲਾ ਵਾਲਿਓ। ਬਰਫ਼ ਕੀ ਕਰਦੀ ਹੈ, ਚੀਜ਼ ਨੂੰ ਜਮਾਂਦੀ ਹੈ, ਤੁਹਾਡੀ ਜਿਹੜੀ ਬਲੀਡਿੰਗ ਹੋਈ ਹੋਏਗੀ ਉਹਨੂੰ ਉੱਥੇ ਹੀ ਰੋਕ ਦੇਗੀ। ਪਹਿਲੇ 15 ਦਿਨ ਤੁਸੀਂ ਗਰਮ ਚੀਜ਼ ਆਪਣੇ ਨਾਲ ਟੱਚ ਹੀ ਨਹੀਂ ਕਰਨੀ, ਸਾਡੇ ਤੇ ਵੱਟੇ ਗਰਮ ਕਰ ਕਰਕੇ ਲਾਈ ਜਾਂਦੇ। ਫਿਰ ਕਹਿੰਦੇ ਨੇ ਇਹ ਦਰਦ ਨਾ ਗੁੱਟੇ 'ਚ ਬਹਿ ਹੀ ਗਈ ਹੈ, ਸਰਦੀਆਂ ਆਉਂਦੀਆਂ ਨੇ ਨਾ, ਜੂੰ ਸਰਦੀਆਂ ਆਉਂਦੀਆਂ ਨੇ, ਪੋਹ ਮਾਹ ਚੜਦਾ ਹੈ, ਦਰਦ ਨਿਕਲਦੀ ਇੰਝ ਕਹਿੰਦੇ ਨੇ ਨਾ। ਮੈਂ ਤੁਹਾਡੀ ਗੱਲ ਤੋਂ ਅਗਰ ਤੁਸੀਂ ਕਹਿੰਦਾ, ਤੂੰ ਖੁਦ ਇੱਕ ਆਪ ਬਹੁਤ ਵੱਡਾ ਮਰੀਜ਼ ਆ, ਮੇਰੇ ਹੋਇਆ ਸੀ ਐਕਸੀਡੈਂਟ, ਮੇਰੇ ਪੈਰ ਦੇ ਨਾ ਦੋ ਹਿੱਸੇ, ਵਿੱਚ ਨਾ 2 ਉਂਗਲਾਂ ਦੀ ਹੱਡੀਆਂ ਨਹੀਂ ਹੈ। ਜਦੋਂ ਗਰਮੀਆਂ ਹੁੰਦੀਆਂ ਨਾ, ਵਿੱਚ ਨਾ ਕਿੱਦਾਂ ਵਿੱਚ ਸੂਈ ਨਹੀਂ ਚੁੱਭਦੀ ਹੁੰਦੀ, ਉੱਦਾਂ ਹੁੰਦਾ। ਜਦੋਂ ਸਰਦੀਆਂ ਹੁੰਦੀਆਂ ਨਾ ਤਾਂ ਉਹ ਬਹੁਤ ਜ਼ਿਆਦਾ ਹੋ ਜਾਂਦੀਆਂ, ਠੀਕ ਹੈ। ਉਹ ਡਾਕਟਰ ਨੇ ਪਹਿਲੇ 2 ਹੋਏ ਆਪਰੇਸ਼ਨ, ਮਗਰ ਉਹ ਦਰਦ ਹਲੇ ਤੱਕ ਨਹੀਂ ਗਈ। ਹਾਲਾਂਕਿ ਮੈਂ ਬਾਬੇ ਕੋ ਨਹੀਂ, ਮੈਂ ਵੱਡੇ ਡਾਕਟਰ ਕੋ ਗਿਆ, ਐਮਬੀਬੀਐਸ ਡਾਕਟਰ ਕੋ। ਬਿਲਕੁਲ ਐਮਬੀਬੀਐਸ ਕੋਲ ਟੁਰ ਗਿਆ। ਇਹ ਗਲਤੀ ਕਰ ਦਿੱਤੀ। ਉਹ ਡਾਕਟਰ ਵੀ ਹੱਡੀਆਂ ਦਾ ਸੀ ਸਪੈਸ਼ਲ, ਆਰਥੋਪੈਡਿਕ। ਹਾਂ, ਮੇਰੇ ਪੈਰ 'ਚ ਹੱਡੀਆਂ ਤਾਂ ਪਹਿਲੇ ਹੈ ਹੀ ਨਹੀਂ ਸੀਗੀਆਂ, ਅੰਦਰ ਰਹਿ ਗਿਆ ਹੱਡੀਆਂ ਦਾ ਚੂਰਾ। ਉਹਨੇ ਫਿਰ ਇੱਕ ਆਪਰੇਸ਼ਨ ਕੀਤਾ, ਉਹ ਹੱਡੀਆਂ ਦਾ ਸਾਰਾ ਚੂਰਾ ਬਾਹਰ ਕੱਢਿਆ। ਹਲੇ ਵੀ ਵਿੱਚ ਚੂਰਾ ਹੈਗਾ, ਇਹਦਾ ਕੀ ਹੱਲ ਹੈ? ਦੇਖੋ, ਉਹਨੇ ਕੀਤਾ ਆਪਣਾ ਕੰਮ, ਬਿਲਕੁਲ ਠੀਕ ਕੀਤਾ। ਹਾਂਜੀ, ਲੇਕਿਨ ਅੱਗੋਂ ਉਹਨੂੰ ਚਾਹੀਦਾ ਤੁਹਾਡੀ ਰਹਿਨੁਮਾਈ ਵੀ ਕਰਦਾ, ਕਿ ਹੁਣ ਜਾਓ ਫਿਜ਼ੀਓਥੈਰੇਪਿਸਟ ਕੋਲ। ਮੈਨੂੰ ਇੱਕ ਗੱਲ ਦੱਸੋ, ਕਿ ਇਹ ਬਿਲਡਿੰਗ ਹੈ, ਇਹ ਚੂਰਾ ਹੋਏਗੀ, ਤੇ ਇਹ ਜਿਹੜੀਆਂ ਨਿੱਕੀਆਂ ਮੋਟੀਆਂ ਸ਼ੈਵਾਂ ਨੇ ਇੰਝ ਰਹਿਣਗੀਆਂ? ਨਹੀਂ, ਇਹ ਵੀ ਜਾਣਗੀਆਂ ਨਾ। ਇਹ ਤੁਹਾਡਾ ਪੱਠਾ ਹੈ, ਇਹ ਤੁਹਾਡੀ ਨਸ ਹੈ, ਇਹ ਤੁਹਾਡਾ ਲਿਗਾਮੈਂਟ ਹੈ, ਤੇ ਕੀ ਇੰਝ ਹੀ ਰਹੇਗਾ? ਨਹੀਂ। ਹੱਡੀ ਤੇ ਤੁਸੀਂ ਕੱਢ ਕੇ ਬਾਹਰ ਸੁੱਟ ਦਿੱਤੀ, ਤਾਂ ਜਿਹੜੀ ਤੁਹਾਡੀ ਨਸ ਹੈ ਅੰਦਰ, ਉਹ ਜਿਹੜੀ ਦਬੀਚੀ ਸੀ, ਜਿਹੜੀ ਕੱਟੀ ਸੀ, ਉਹਦਾ ਕੀ ਕੀਤਾ? ਕੁਛ ਕੀਤਾ? ਕੋਈ ਰਿਪੋਰਟ ਵਿੱਚ ਕੁਛ ਲਿਖਿਆ? ਕੁਛ ਵੀ ਨਹੀਂ। ਤੇ ਉਹਦੀ ਰੀਜਨਰੇਸ਼ਨ ਕਿਸ ਤਰ੍ਹਾਂ ਹੋਣੀ ਸੀ? ਵਰਜ਼ਿਸ਼ ਨਾਲ। ਵਰਜ਼ਿਸ਼ ਕਰਨ ਨਾਲ ਕੀ ਹੁੰਦਾ ਹੈ? ਵੱਡੇ ਬਜ਼ੁਰਗ ਕੀ ਕਹਿੰਦੇ ਨੇ, ਵਾਕ ਕਰੋ ਬਈ, ਖੂਨ ਦੀ ਗਰਦਿਸ਼ ਹੁੰਦੀ ਹੈ। ਜਿਹੜੀ ਅਸੀਂ ਵਰਜ਼ਿਸ਼ ਕਰਾਉਂਦੇ ਵੀ ਤਾਂ ਖੂਨ ਦੀ ਗਰਦਿਸ਼ ਹੀ ਕਰਾਉਂਦੇ, ਉਹ ਕਿਹੜਾ ਦੁੱਧ ਦੀਆਂ ਨਾਰਾਂ ਵਗਾਉਂਦੀ ਹੈ। ਇਹ ਵੀ ਖੂਨ ਦੀ ਗਰਦਿਸ਼ ਹੋਣੀ ਸੀ। ਜਿਹੜੇ ਤੁਸੀਂ ਕਹਿ ਰਹੇ ਹੋ ਨਾ, ਸੂਈਆਂ ਚੁਭਦੀਆਂ ਨੇ, ਹਰ ਜਿਹੜਾ ਜਿਸਮ ਦਾ ਹਿੱਸਾ ਹੈ ਨਾ, ਉਹ ਆਪਣੀ ਇੱਕ ਟਿਪੀਕਲ ਜੀ ਪੇਨ ਦਿੰਦਾ ਹੈ, ਦਰਦ ਦਿੰਦਾ ਹੈ। ਜਦੋਂ ਵੀ ਤੁਹਾਨੂੰ ਨਸ ਦੀ ਦਰਦ ਹੋਏਗੀ, ਤੁਹਾਡੀ ਨਸ ਦਾ ਮਸਲਾ ਹੋਏਗਾ ਕਿਤੇ ਵੀ, ਜਾਂ ਤੇ ਤੁਹਾਨੂੰ ਸੂਈਆਂ ਚੁਭਣਗੀਆਂ, ਜਾਂ ਤੁਹਾਨੂੰ ਜਲਨ ਹੋਏਗੀ, ਜਾਂ ਤੁਹਾਨੂੰ ਤਰਾਟ ਪਏਗੀ। ਤਰਾਟ ਕਹਿੰਦੇ ਨੇ ਇੱਥੋਂ ਉੱਠ ਕੇ ਉਹ ਉੱਥੇ ਜਾਂਦੀ ਹੈ। ਮੇਰਾ ਨਾ ਅੰਗੂਠਾ ਗਿਆ ਸੀ, ਮਰੀਜ਼ ਜੇ ਅਰੇ ਵਿੱਚ ਮੇਰੇ ਕਲੀਨਿਕ, ਤੁਸੀਂ ਮੇਰੇ ਕਲੀਨਿਕ ਤੇ ਆਣਾ ਜਰਾ, ਨਹੀਂ ਉੱਥੇ ਤੇ ਇਹ ਲਿਖੀ ਜਾਓ ਕਿਤਨੇ ਮਰਜ਼ ਤੁਸੀਂ ਬੰਦਾ ਡਿਸਕਸ ਕਰ ਲੈਣਾ, ਹਿਸਾਬ ਕਰ ਲਾਂਗੇ ਆਪਾਂ ਐਂਡ ਤੇ। ਇਹ ਨਾ ਨਾਖੂਨ ਜਦੋਂ ਮੈਂ ਕੱਟਦਾ ਨਾ, ਇੱਥੋਂ ਸ਼ੁਰੂ ਹੁੰਦੀ ਹੈ ਤੇ ਇੱਥੇ ਤੱਕ ਆਉਂਦੀ ਦਰਦ। ਹਾਂ, ਹੁਣ ਦੇਖੋ ਤੁਸੀਂ ਸਾਹਮਣੇ ਮਾਡਲ ਬੈਠੇ ਹੋ, ਮਰੀਜ਼ ਬੜੀ ਸੋਹਣੀ ਸਮਝ ਆਣੀ ਹੈ ਸਾਰਿਆਂ ਨੂੰ। ਦੇਖੋ, ਜਿਹੜੇ ਸਾਡੇ ਇਹ 6 ਮੋਹਰੇ ਨੇ ਇੱਥੇ, ਇਹ ਜਿਹੜਾ ਹਿੱਸਾ ਹੈ ਨਾ, ਇਹਦੇ ਵਿੱਚ 6 ਮੋਹਰੇ ਜੇ, ਠੀਕ ਹੈ ਜੀ। ਇਹ 6 ਦੇ 6 ਆ ਰਹੇ ਜੇ, ਇੱਥੇ ਸਪਲਾਈ ਦੇ ਰਹੇ ਜੇ। ਇਹਦੇ ਵਿੱਚ ਜਿਹੜਾ ਚੌਥਾ ਪੰਜਵਾਂ ਮੋਹਰਾ ਜੇ ਨਾ, ਉਹ ਅੰਗੂਠੇ ਦੀ ਸਪਲਾਈ ਹੈ। ਹੁਣ ਤੁਸੀਂ ਜਿਸ ਸਮੇਂ ਨਹੁੰ ਕੱਟਦੇ ਹੋ ਨਾ, ਤੁਹਾਡੇ ਨਹੁੰ ਦੇ ਥੱਲੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਹੈ ਕਿ ਤੁਸੀਂ ਉਸ ਨਸ ਨੂੰ ਟੱਚ ਕਰਦੇ ਹੋ, ਮਾਸ ਦੇ ਨਾਲ ਬਿਲਕੁਲ ਜੁੜਿਆ ਹੋਇਆ ਨਾ। ਤੁਸੀਂ ਨੋ ਕਟਰ ਪਾ ਕੇ ਉਹਨੂੰ ਖਿੱਚਦੇ ਹੋਗੇ, ਤੇ ਉਹ ਕੀ ਹੋਏਗਾ, ਜਿਹੜੀ ਤੁਹਾਨੂੰ ਦੱਸਾਂ, ਸਾਡੇ ਜਿਹੜੇ ਇਹਨੂੰ ਅਸੀਂ ਕਹਿੰਦੇ ਆ ਪੈਰੀਫਰਲ ਨਰਵਸ, ਜਾਂ ਅਸੀਂ ਕਹਿੰਦੇ ਆ ਨਰਵ ਐਂਡਿੰਗਸ, ਸਾਡੇ ਪੂਰੇ ਜਿਸਮ ਵਿੱਚ ਜਿੰਨੀਆਂ ਨਸਾਂ ਪਈਆਂ ਨੇ ਨਾ, ਉਹਨਾਂ ਦੀਆਂ ਜਿਹੜੀਆਂ ਜੜ੍ਹਾਂ ਨਹੀਂ, ਤੁਸੀਂ ਕੀ ਕਹੋ, ਸ਼ਾਹਾਂ ਜਿੱਥੇ ਖਤਮ ਹੁੰਦੀਆਂ ਨੇ। ਹੁਣ ਤੁਸੀਂ ਦੇਖੋ, ਇੱਕ ਦਰਖਤ ਹੈ, ਤਨਾ ਹੈ, ਲੇਕਿਨ ਜਿਹੜੀਆਂ ਸ਼ਾਹਾਂ ਨੇ, ਉਹਨਾਂ ਉੱਤੇ ਕਿਤਨੀਆਂ ਟਹਿਣੀਆਂ ਨੇ। ਐਂਡ ਤੇ ਉਹਦੀ ਸ਼ਾਹ ਹੈ ਨਾ, ਸੌਰੀ, ਉਹ ਸ਼ਾਹਾਂ ਤੁਹਾਡੀਆਂ ਉਂਗਲੀਆਂ ਵਿੱਚ ਨੇ, ਹੱਥਾਂ ਦੀਆਂ ਉਂਗਲੀਆਂ ਵਿੱਚ ਤੇ ਪੈਰਾਂ ਦੀਆਂ ਉਂਗਲੀਆਂ। ਸ਼ੂਗਰ ਦਾ ਮਰੀਜ਼ ਕਹਿੰਦਾ ਨਹੀਂ ਮੇਰੇ ਪੈਰ ਸੁੰਨ ਹੁੰਦੇ ਨੇ, ਪੈਰ ਸੜਦੇ ਨੇ, ਪੈਰਾਂ ਜਲਨ ਹੁੰਦੀ ਹੈ। ਕਿਉਂ? ਸ਼ੂਗਰ ਦੀਆਂ ਦਵਾਈਆਂ ਖਾ ਕੇ ਉਹਦੀਆਂ ਉਹ ਜਿਹੜੀਆਂ ਸ਼ਾਹਾਂ ਨੇ ਉਹ ਡੈਮੇਜ ਹੋ ਜਾਂਦੀਆਂ ਨੇ।
ਹੁਣ ਇੱਥੇ ਤੁਹਾਡੀਆਂ ਪਈਆਂ ਨੇ ਸ਼ਾਖ ਪਈ ਹੈ, ਤੁਸੀਂ ਜਿਸ ਟਾਈਮ ਉਹਨੂੰ ਖਿੱਚ ਕੇ ਲਾਉਂਦੇ ਹੋ ਨਾ, ਉਹ ਹਾਂਜੀ। ਸ਼ਾਖ ਦੇ ਉੱਤੇ ਪ੍ਰੈਸ਼ਰ ਪੈਂਦਾ ਹੈ ਉਸ ਟਾਈਮ ਤੇ, ਉਹ ਫਿਰ ਟੀਸ ਉੱਠ ਕੇ ਜਾਂਦੀ ਹੈ ਜਿੱਥੋਂ ਉਹ ਸ਼ਾਖ ਆ ਰਹੀ ਹੈ ਆ ਰਹੀ ਮੈਂ ਨਾ ਆਪਣੀ ਜੜ ਇਸ ਤੇ। ਅੰਗੂਠੇ ਨਾਲ ਕੋਈ ਮਾਲਟਾ ਵੀ ਨਹੀਂ ਛਿਲ ਸਕਦਾ, ਹਾਂ ਬਿਲਕੁਲ, ਇਦਾਂ ਹੀ ਹੈ। ਇਹ ਮੈਂ ਤੇ ਤੁਸੀਂ ਤੂੰ ਬਹੁਤ ਤੰਗ ਆ ਜੀ। ਤੁਸੀਂ ਆਓ ਕਲੀਨਿਕ ਤੇ ਫਿਰ ਤੁਸੀਂ ਇਹ ਪੋਡਕਾਸਟ ਅਰੇਂਜ ਕਰਨੀ ਹੈ, ਤੁਸੀਂ ਉਹਦੇ 'ਚ ਦੱਸਣਾ ਤੁਹਾਨੂੰ ਕਿੰਨਾ ਫਰਕ ਕਿੰਨਾ ਪਿਆ। ਫਰਕ ਠੀਕ ਹੋ ਠੀਕ ਗਿਆ ਹੈ ਜੀ। ਨਾ, ਇਨਸ਼ਾਅੱਲਾ। ਤੇ ਜੀ ਹੁਣ ਆਪਾਂ ਆਪਣੇ ਪੋਡਕਾਸਟ ਸਵਾਲ ਸਾਡਾ ਕੀ ਸੀ, ਉਹ ਤੇ ਕਿਤੇ ਪਿੱਛੇ ਹੀ ਰਹਿ ਗਿਆ ਮੈਨੂੰ ਲੱਗਦਾ। ਅਹਿਮੀਅਤ ਤੇ ਅਹਿਮੀਅਤ ਸਵਾਲ ਕੀ? ਸੀ। ਹਾਂਜੀ ਹਾਂਜੀ, ਬੱਚਿਆਂ ਦੀ ਗੱਲ ਹੋ ਗਈ, ਬੁੱਢਿਆਂ ਦੀ। ਹਾਂ, ਅਸੀਂ ਗੱਲ ਕਰ ਰਹੇ ਸੀ ਜਿਹੜਾ ਬਾਬਿਆਂ ਕੋਲ ਜਾਂਦੇ ਨੇ ਜਾਂਦੇ ਤੇ ਨੇ, ਉਹ ਹਾਂਜੀ। ਸਾਰਾ ਸਾਰਾ ਜਿਹੜਾ ਮਸਲਾ ਸੀ ਉਹਦੇ ਤੇ ਅਸੀਂ ਗੱਲ ਕਰ ਰਹੇ ਸੀ। ਅੱਛਾ ਜੀ, ਬਾਬਿਆਂ ਦਾ ਐਵੇਂ ਕਿ ਤੁਹਾਨੂੰ ਮੈਂ ਦੱਸਿਆ, ਇਹ ਗੱਲ ਤੁਸੀਂ ਨੋਟ ਕਰ ਲੈਣੀ ਹੈ। ਕੋਈ ਡਿੱਗੇ, ਕਿਸੇ ਨੂੰ ਚੋਟ ਲੱਗੇ, ਚਾਹੇ ਖੂਨ ਨਿਕਲ ਰਿਹਾ ਹੋਵੇ, ਹਮੇਸ਼ਾ ਪਹਿਲੇ 15 ਦਿਨ ਹੀਟ ਟੱਚ ਨਹੀਂ ਕਰਨੀ, ਨਹੀਂ ਕਰਨੀ। ਤੁਸੀਂ ਬਰਫ਼ ਦੀ ਟਕੋਰ ਕਰਨੀ ਹੈ। ਠੀਕ ਹੈ ਜੀ, ਬਰਫ਼ ਕੀ ਕਰੇਗੀ, ਜੱਗ ਤੁਹਾਡੇ ਮਸਾਮ ਨੂੰ ਕਲੋਜ਼ ਕਰੇਗੀ। ਅੱਜ ਕੱਲ੍ਹ ਦੀਆਂ ਕੁੜੀਆਂ ਪਾਰਲਰਾਂ ਤੇ ਜਾਂਦੀਆਂ ਨੇ ਤੇ ਘਰ ਆ ਕੇ ਕੀ ਕਰਦੀਆਂ ਨੇ, ਠੰਡੇ ਪਾਣੀ 'ਚ ਮੂੰਹ ਡੋਬਦੀਆਂ ਨੇ ਕਿ ਪੋਰਸ ਕਲੋਜ਼ ਹੋ ਜਾਣ। ਉਹ ਪੋਰਸ ਦਾ ਪਤਾ ਹੈ ਕਿ ਬਰਫ਼ ਨਾਲ ਕਲੋਜ਼ ਹੋਣਗੇ, ਚੁੱਲ੍ਹੇ ਤੇ ਕਿਉਂ ਨਹੀਂ ਖਿਲਾਉਂਦੀਆਂ। ਪਾਰਲਰ ਵਾਲੀ ਕੀ ਕਹਿੰਦੀ ਏ, ਦੋ ਘਰ ਆ ਕੇ ਬੰਦੇ ਨੂੰ ਕਹਿੰਦੀਆਂ ਨੇ ਮੈਂ ਨਾ 5000 ਲਾ ਕੇ ਆਈ ਹਾਂ, ਤਾਂ ਉਹਨੇ ਮੈਨੂੰ ਕਿਹਾ ਚੁੱਲ੍ਹੇ ਅੱਗੇ ਨਹੀਂ ਖਿਲਾਉਣਾ। ਵਜ੍ਹਾ ਕੀ ਹੈ ਕਿ ਤਾਜ਼ਾ ਫਿਸ਼ਲ ਹੋਇਆ ਹੁੰਦਾ ਹੈ, ਮਸਾਮ ਖੁੱਲੇ ਹੁੰਦੇ ਨੇ, ਚੁੱਲ੍ਹੇ ਅੱਗੇ ਜਾਣਗੀਆਂ, ਮਜ਼ੀਦ ਹੀਟ ਪਏਗੀ, ਟਿਸ਼ੂ ਡੈਮੇਜ ਹੋਏਗਾ, ਰੰਗ ਕਾਲਾ ਹੋ ਜਾਏਗਾ, ਉਹ ਲਾਂਝਾ ਪੈ ਜਾਣਗੀਆਂ। ਤੇ ਉਹ ਕੀ ਕਹਿੰਦੇ ਨੇ, ਆਈਸਿੰਗ ਕਰੋ, ਬਰਫ਼ ਦੀ ਟਕੋਰ ਕਰੋ, ਤੇ ਪੱਠਿਆਂ ਤੇ ਵੀ ਕਰੋ ਨਾ, ਲਾ ਲਿਓ, ਤੇ ਤੁਸੀਂ ਵੱਟੇ ਲਾਈ ਜਾਂਦੇ ਹੋ। ਤੇ ਜਦ ਵੀ ਇਸ ਤਰ੍ਹਾਂ ਦਾ ਮਸਲਾ ਹੋਏ, ਤੁਸੀਂ ਬਰਫ਼ ਦੀ ਟਕੋਰ ਕਰਨੀ ਹੈ। ਤੇ ਬਰਫ਼ ਜਿਹੜੀ ਹੈ ਉਹ ਤੁਹਾਡੀ ਦਰਦ ਨੂੰ ਚੁਣਦੀ ਵੀ ਹੈ। ਠੀਕ ਹੈ, ਹੁਣ ਤੇ ਬਰਫ਼ ਦੀਆਂ ਟਿਊਬਾਂ ਆ ਗਈਆਂ ਜੇ। ਠੀਕ ਹੈ ਜੀ, ਬਰਫ਼ ਦੀਆਂ ਸਪਰੇ ਆ ਗਈਆਂ ਜੇ। ਤੁਹਾਨੂੰ ਚੋਟ ਲੱਗੀ ਹੈ ਫੌਰਨ, ਤੁਸੀਂ ਵੇਖਿਆ ਹੋਏਗਾ ਕ੍ਰਿਕਟ ਖੇਡਦਿਆਂ, ਜਿਸ ਟਾਈਮ ਉਹ ਡਿੱਗਦਾ ਖਿਲਾੜੀ, ਭੱਜ ਕੇ ਆਉਂਦਾ ਇੱਕ ਬੰਦਾ ਆ ਕੇ ਸਪਰੇ ਕਰਦਾ, ਉਹ ਫਿਜ਼ੀਓਥੈਰੇਪਿਸਟ ਹੀ ਹੁੰਦਾ ਜੇ। ਜੀ ਹਾਂ, ਐਡੀ ਅਹਿਮੀਅਤ ਹੈ। ਉਹ ਫੌਰਨ ਸਪਰੇ ਕਰਦਾ ਬਰਫ਼ ਦੀ, ਉਹ ਫਿਰ ਉੱਠ ਕੇ ਖੇਡਣ ਸ਼ੁਰੂ ਹੋ ਜਾਂਦਾ। ਤੇ ਜੀ ਰਮਜ਼ਾਨ ਦੇ ਵਿੱਚ ਫਿਜ਼ੀਓਥੈਰੇਪਿਸਟ ਦੀ ਰਮਜ਼ਾਨ ਦੇ ਵਿੱਚ ਕੀ ਰੋਲ ਹੁੰਦਾ? ਅੱਛਾ, ਰਮਜ਼ਾਨ ਵਿੱਚ ਇਸ ਤਰ੍ਹਾਂ ਹੈ ਕਿ ਤੁਸੀਂ ਦੇਖੋ, ਜਿਸ ਤਰ੍ਹਾਂ ਰਮਜ਼ਾਨ ਨੋਰਮਲੀ ਵੇਖਿਆ ਜਾਏ ਤੇ ਅਸੀਂ ਸਾਰਾ ਦਿਨ ਕੁਛ ਨਾ ਕੁਛ ਖਾਂਦੇ ਪੀਂਦੇ ਰਹਿੰਦੇ ਹਾਂ। ਰਮਜ਼ਾਨ ਵਿੱਚ ਇੱਕ ਸਾਡਾ ਟਾਈਮ ਟੇਬਲ ਸੈੱਟ ਹੋ ਜਾਂਦਾ ਹੈ। ਠੀਕ ਹੈ, ਅਸੀਂ ਇੱਕ ਸੈਰੀ ਲੈਣੀ ਹੈ ਤੇ ਇੱਕ ਇਫਤਾਰੀ ਲੈਣੀ ਹੈ ਤੇ ਪੂਰਾ ਦਿਨ ਕੁਛ ਨਹੀਂ ਖਾਣਾ। ਹੁਣ ਰਮਜ਼ਾਨ ਵਿੱਚ ਇੱਕ ਨੋਰਮਲ ਬੰਦਾ, ਇੱਕ ਮਰੀਜ਼, ਸ਼ੂਗਰ ਦਾ ਮਰੀਜ਼ ਹੀ ਲੈ ਲਓ, ਦਿਲ ਦਾ ਮਰੀਜ਼ ਲੈ ਲਓ, ਜਿਗਰ ਦਾ ਮਰੀਜ਼ ਲੈ ਲਓ, ਕਿਸੇ ਵੀ ਬਿਮਾਰੀ ਦਾ, ਚਲੋ ਸ਼ੂਗਰ ਦਾ ਹੀ ਲੈ ਲਓ। ਹੁਣ ਸ਼ੂਗਰ ਦੇ ਮਰੀਜ਼ ਨੂੰ ਭੁੱਖ ਵੀ ਬੜੀ ਲੱਗਦੀ ਹੈ। ਠੀਕ ਹੈ, ਕਿਉਂਕਿ ਉਹਦੇ ਜਿਸਮ ਵਿੱਚ ਸ਼ੂਗਰ ਕੀ ਹੁੰਦੀ ਹੈ ਕਿ ਉਹਦੇ ਜਿਸਮ ਵਿੱਚ ਉਹ ਚੀਜ਼ ਜਿਹੜੀ ਹੈ ਉਹ ਜ਼ਿਆਦਾ ਬਣ ਰਹੀ ਹੈ। ਠੀਕ ਹੈ ਨਾ, ਉਹ ਦਵਾਈ ਲੈਂਦਾ ਹੈ ਤੇ ਕੀ ਹੁੰਦਾ, ਉਹਦੀ ਪ੍ਰੋਡਕਸ਼ਨ ਘੱਟ ਹੁੰਦੀ ਹੈ, ਉਹਦੀ ਪੈਦਾਵਾਰ ਘੱਟ ਹੁੰਦੀ ਹੈ, ਤੇ ਕਹਿੰਦੇ ਨੇ ਸ਼ੂਗਰ ਹਾਈ ਹੋਈ ਹੈ ਦਵਾਈ ਲਈ ਤੇ ਸ਼ੂਗਰ ਨਾਰਮਲ ਹੋ ਗਈ ਹੈ। ਹੁਣ ਉਹ ਜਿਸ ਟਾਈਮ ਇੱਕ ਜਿਸਮ ਵਿੱਚ ਮਸ਼ੀਨ ਐਕਸਟਰਾ ਚੱਲ ਰਹੀ ਹੈ ਤੇ ਫਿਰ ਉਹਨੂੰ ਚਾਰਾ ਵੀ ਤੇ ਚਾਹੀਦਾ ਨਾ, ਚਾਰਾ ਵੀ ਚਾਹੀਦਾ। ਹੁਣ ਸ਼ੂਗਰ ਦੇ ਮਰੀਜ਼ਾਂ 'ਚ ਕੀ ਮਸਲੇ ਆਉਂਦੇ ਨੇ ਜੀ, ਉਹ ਕਹਿੰਦੇ ਨੇ ਪੱਠਿਆਂ 'ਚ ਖਿਚਾਓ ਬੜਾ ਜ਼ਿਆਦਾ ਹੋ ਜਾਂਦਾ ਰਮਜ਼ਾਨ ਵਿੱਚ, ਨੀਂਦ ਬੜੀ ਆਉਂਦੀ ਹੈ, ਤੇ ਪੈਰ ਬੜੇ ਸੁੰਨ ਹੁੰਦੇ ਨੇ, ਪੈਰ ਬੜੇ ਸੜਦੇ ਨੇ, ਔਰ ਸੁੰਨਪਨ ਬਹੁਤ ਤਰਾਟਾ ਪੈਂਦੀਆਂ ਨੇ। ਵਜ੍ਹਾ ਕੀ ਹੈ ਕਿ ਉਹਨਾਂ ਵਿਚਾਰਿਆਂ ਨੇ ਇੱਕ ਸੈਰੀ ਕਰਨੀ ਹੁੰਦੀ ਹੈ ਤੇ ਫਿਰ ਸਾਰਾ ਦਿਨ ਭੁੱਖਿਆਂ ਰਹਿਣਾ ਹੁੰਦਾ, ਜਿਸਮ ਨਿਢਾਲ ਹੋਇਆ ਪਿਆ ਹੁੰਦਾ, ਤੇ ਫਿਰ ਤੁੰਨ ਕੇ ਇਫਤਾਰੀ ਕਰ ਲੈਣੀ ਹੈ ਤੇ ਹਿਲਣਾ ਤੇ ਹੈ ਹੀ ਨਹੀਂ ਨਾ, ਉਹ ਇਫਤਾਰੀ ਕਰਕੇ ਲੇਟ ਜਾਣਾ। ਹੁਣ ਫਿਜ਼ੀਓਥੈਰੇਪੀ ਕਿਵੇਂ, ਸਾਡੇ ਕੋਲ ਮਰੀਜ਼ ਆਉਂਦੇ ਨੇ ਜੀ, ਜਿਨ੍ਹਾਂ ਨੂੰ ਨੌਲੇਜ ਹੈ, ਜਿਹੜੇ ਪਹਿਲਾਂ ਆ ਰਹੇ ਸੀ, ਉਹ ਆ ਕੇ ਵਰਜ਼ਿਸ਼ ਕਰਵਾਉਂਦੇ ਨੇ। ਠੀਕ ਹੈ ਜੀ, ਵਰਜ਼ਿਸ਼ ਨਾਲ ਕੀ ਹੁੰਦਾ ਵੇ, ਤੁਹਾਡੇ ਜਿਤਨਾ ਵੀ ਤੁਹਾਡਾ ਸਰਕੂਲੇਸ਼ਨ ਹੈ, ਤੁਹਾਡੇ ਖੂਨ ਦੀ ਰਵਾਨੀ ਹੈ, ਉਹ ਤੇਜ਼ ਹੁੰਦੀ ਹੈ। ਠੀਕ ਹੈ, ਖੂਨ ਦੀ ਰਵਾਨੀ ਤੇਜ਼ ਹੋਏਗੀ ਤੇ ਪੱਠਿਆਂ ਨੂੰ ਤਾਕਤ ਮਿਲੇਗੀ। ਹੁਣ ਤੁਸੀਂ ਸਾਰਾ ਦਿਨ ਕੁਛ ਨਹੀਂ ਖਾਂਦੇ, ਪਾਣੀ ਦੀ ਵੀ ਕਮੀ ਹੋ ਜਾਂਦੀ ਹੈ ਜਿਸਮ ਵਿੱਚ, ਜ਼ਰੂਰੀ ਮਾਦਨੀਆਤ ਦੀ ਵੀ ਕਮੀ ਹੋ ਜਾਂਦੀ ਹੈ। ਤੇ ਜਿਸ ਟਾਈਮ ਤੁਹਾਡੇ ਜਿਸਮ ਵਿੱਚ ਫਾਸਫੋਰਸ, ਜ਼ਿੰਕ, ਮੈਗਨੀਸ਼ੀਅਮ, ਵਿਟਾਮਿਨ B12 ਦੀ ਕਮੀ ਹੋਏਗੀ ਤੇ ਪੱਠੇ ਖਿੱਚਣਗੇ। ਮੈਥਿਊ ਇਕਬਾਲ ਦੇ ਟੀਕੇ ਲਵਾਉਂਦੇ ਹੋ, ਇਹ ਨਹੀਂ ਪਤਾ ਉਹਦੇ 'ਚ ਹੈ ਕੀ ਹੈ, ਉਹਦੇ 'ਚ B12 ਹੈ। ਮੈਥਿਊ ਇਕਬਾਲ ਦੀ ਲਾਲ ਗੋਲੀ ਜਾ ਕੇ ਮਾਈਆਂ ਕਹਿੰਦੀਆਂ ਨੇ, ਲਾਲ ਵਾਲੀ ਗੋਲੀ ਦੇ ਦੇ, ਲਾਲ ਵਾਲਾ ਟੀਕਾ ਲਾ ਦੇ। ਉਹ ਤਾਕਤ ਦਾ ਟੀਕਾ ਸਮਝ ਕੇ ਲਵਾਉਂਦੇ ਨੇ, ਹੈਗਾ ਕੀ ਉਹ B12 ਹੈ। ਉਹ ਤੁਸੀਂ ਅਗਰ ਵਰਜ਼ਿਸ਼ ਕਰੋਗੇ ਤਾਂ ਉਹ ਤਾਂ ਨੈਚੁਰਲੀ ਤੁਹਾਡੇ ਜਿਸਮ ਵਿੱਚ ਬਣ ਜਾਏਗਾ, ਖੁਰਾਕਾਂ ਖਾਓ ਤਾਂ ਨੈਚੁਰਲੀ ਬਣ ਜਾਏਗਾ। ਤੇ ਇਹ ਥੋੜਾ ਜਿਹਾ ਹੈਵੇ। ਉਹਦੇ ਬਾਅਦ ਇੱਕ ਮਸਲਾ ਆ ਰਿਹਾ, ਮੇਰੇ ਕੋਲ ਮਰੀਜ਼ ਆ ਰਹੇ ਨੇ ਇਸ ਚੀਜ਼ ਨਾਲ ਕਿ ਬੇਹੋਸ਼ ਬੜੇ ਹੋ ਰਹੇ ਨੇ। ਅੱਛਾ, ਹਾਂ, ਬੇਹੋਸ਼ ਬੜੇ ਹੋ ਰਹੇ ਨੇ, ਜਿਸਮ ਫੜਫੜਾਉਂਦਾ ਹੈ ਪਹਿਲਾਂ, ਤੇ ਫਿਰ ਗਨੂਦਗੀ ਜੀ ਆ ਜਾਂਦੀ ਹੈ। ਉਹ ਕੀ ਵਜ੍ਹਾ ਹੈ ਕਿ ਜਿਹੜੇ ਸ਼ੂਗਰ ਦੇ ਮਰੀਜ਼ ਹੈ ਨਾ, ਉਹ ਸੁਬਾਹ ਦੇ ਟਾਈਮ ਸੈਰੀ ਕਰਦਾ ਤੇ ਦਵਾਈ ਵੀ ਨਾਲ ਲੈ ਲੈਂਦਾ। ਹੁਣ ਵੇਖੋ, ਉਹਨੇ ਸੈਰੀ ਵੀ ਕੀਤੀ, ਕਿੰਨੀ ਕੁ ਕਰ ਲਏਗਾ, ਦਵਾਈ ਲੈ ਲਈ, ਉਹਦੇ ਬਾਅਦ ਕੁਛ ਖਾਦਾ ਨਹੀਂ, ਜਿਸਮ ਖਾਲੀ ਹੈ, ਜਿਸਮ ਨੂੰ ਕੁਛ ਨਹੀਂ ਮਿਲ ਰਿਹਾ। ਉਹ ਦਵਾਈ ਕੀ ਕਰ ਰਹੀ ਹੈ, ਉਹ ਤੁਹਾਡੀ ਸ਼ੂਗਰ ਲੋ ਕਰ ਰਹੀ ਹੈ, ਉਹ ਲੋ ਕਰੀ ਜਾ ਰਹੀ ਹੈ। ਕੀ ਹੈ ਫਿਰ, ਜਿਸਮ ਵਿੱਚ ਤਾਕਤ ਵੀ ਨਹੀਂ, ਖੁਰਾਕ ਵੀ ਨਹੀਂ, ਜਿਸਮ ਫੜਫੜਾਉਣ ਲੱਗ ਜਾਂਦਾ, ਉਹਨੂੰ ਖੁਰਾਕ ਚਾਹੀਦੀ ਹੈ। ਤੇ ਫਿਰ
ਉਹ ਗਨੂਦਗੀ ਚੜ ਜਾਂਦੀ, ਕਿਉਂਕਿ ਜਿਸਮ ਵਿੱਚ ਰੂਹ ਰਾਮਤ ਹੀ ਕੋਈ ਨਹੀਂ ਨਹੀਂ ਰਹਿੰਦਾ ਹੈ। ਰਹਿੰਦੀ, ਹਾਂਜੀ ਤੇ ਇਹ ਜੇ ਥੋੜੀ ਜਿਹੀ ਗਲਤੀ ਕਰਦੇ ਨੇ ਸ਼ੂਗਰ ਦੇ ਮਰੀਜ਼, ਉਹਨਾਂ ਨੂੰ ਚਾਹੀਦਾ ਹੈ ਕਿ ਆਪਣੀ ਦਵਾਈ ਅਫਤਾਰੀ ਵਿੱਚ ਲੈਣ, ਤਾਂ ਕਿ ਰਾਤ ਨੂੰ ਕੁਝ ਖਾ ਸਕਣ ਤੇ ਫਿਰ ਸੈਰੀ ਹੋ ਜਾਏਗੀ। ਉਹਦੇ ਬਾਅਦ ਮੇਰੇ ਕੋਲ ਕੇਸ ਆ ਰਹੇ ਨੇ ਜੀ, ਇੱਕ ਡਾਕਟਰ ਸਾਹਿਬ ਨੇ ਕਹਿ ਰਹੇ ਸੀ ਕਿ ਮੈਂ ਕੁਝ ਵੀ ਨਹੀਂ ਕੀਤਾ ਤੇ ਮੇਰੇ ਗੋਡੇ 'ਚ ਦਰਦ ਹੋ ਰਹੀ ਹੈ, ਕੁਝ ਵੀ ਨਹੀਂ ਕੀਤਾ, ਕੀ ਨਹੀਂ ਕੀਤਾ, ਆਡਿਟ ਕਰਦੇ ਨੇ ਉਹ, ਠੀਕ ਹੈ ਜੀ। ਉਹ ਲੱਤ ਰੱਖ ਕੇ ਬੈਠੇ ਰਹੇ ਨੇ ਤੇ ਗੋਡੇ 'ਚ ਦਰਦ ਹੋ ਗਿਆ। ਹੁਣ ਉਹ ਲੱਤ ਰੱਖ ਕੇ ਕਿਹੜਾ ਸਿਰਫ ਉਸ ਦਿਨ ਹੀ ਬੈਠੇ ਨੇ, ਪਹਿਲੇ ਵੀ ਬਹਿੰਦੇ ਨੇ। ਰਮਜ਼ਾਨ 'ਚ ਕੀ ਉਹੀ ਗੱਲ, ਪਾਣੀ ਦੀ ਕਮੀ ਸੀ ਜਿਸਮ ਵਿੱਚ, ਪੱਠਿਆਂ ਦਾ ਖਿਚਾਓ ਵੱਧ ਜਾਂਦਾ ਥੋੜਾ ਜਿਹਾ, ਕਿਉਂਕਿ ਉਸ ਤਰ੍ਹਾਂ ਦੀ ਖੁਰਾਕ ਨਹੀਂ ਮਿਲਦੀ। ਤਾਂ ਅਸੀਂ ਖਾਂਦੇ ਕੀ ਆ, ਪਕੌੜੇ ਸਮੋਸੇ, ਕੰਮ ਦੀ ਸ਼ੈ ਤੇ ਖਾਣੀ ਕੋਈ ਨਹੀਂ, ਜਿਸਮ ਨੂੰ ਤਾਕਤ ਲੱਭ ਨਹੀਂ ਰਹੀ। ਯੋਗਾ ਅਸੀਂ ਕਰਦੇ ਕੋਈ ਨਹੀਂ, ਵਰਜ਼ਿਸ਼ ਅਸੀਂ ਕਰਦੇ ਕੋਈ ਨਹੀਂ, ਸਟ੍ਰੈਚਿੰਗ ਅਸੀਂ ਕਰਦੇ ਕੋਈ ਨਹੀਂ। ਤੇ ਉਹ ਜਿਸਮ ਇੱਕ ਜਗ੍ਹਾ ਤੇ ਇੱਕ ਥਾਂ ਤੇ ਬੈਠੇ ਰਹਿੰਦੇ ਹੋ ਨਾ, 20 ਤਰਾਬੀਆਂ ਪੜ੍ਹਦੇ ਹੋ ਇੱਕ ਥਾਂ ਤੇ ਬਹਿ ਕੇ ਤੁਸੀਂ, ਤੇ ਫਿਰ ਉਹ ਕਮਰ ਵਿੱਚ ਤੇ ਗੋਡਿਆਂ 'ਚ ਦਰਦ ਹੀ ਹੋਣੀ ਹੈ। ਆਪਣੀ ਥੋੜੀ ਪੋਜੀਸ਼ਨ ਚੇਂਜ ਕਰੋ, ਥੋੜੀ ਪੜ੍ਹ ਲਓ ਨਮਾਜ਼, 2-3 ਚੱਕਰ ਲਾ ਕੇ ਆਓ, ਫਿਰ ਨਮਾਜ਼ ਪੜ੍ਹ ਲਓ। ਕਿਤੇ ਬੈਠੇ ਹੋ ਅੱਧਾ ਘੰਟਾ ਬਵੋ, ਉੱਠ ਕੇ ਇੱਕ ਚੱਕਰ ਲਾ ਲਓ, ਫਿਰ ਆ ਕੇ ਬਹਿ ਜਾਓ, ਹਰਕਤ 'ਚ ਬਰਕਤ ਹੈ। ਤੇ ਬਸ ਇਹ ਥੋੜੀ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਫੋਕਸ ਕਰਨ ਦੀ ਜ਼ਰੂਰਤ ਹੈ। ਔਰ ਡਾਈਟ ਤੇ ਤੁਸੀਂ ਜਿਹੜਾ ਅਫਤਾਰੀ ਵਿੱਚ ਮਿੱਠਾ ਪਾਣੀ ਪੀਂਦੇ ਹੋ, ਉਸ ਜਗ੍ਹਾ ਲੀਮੂ ਪਾਣੀ ਪੀ ਲਵੋ, ਨਾਰੀਅਲ ਦਾ ਪਾਣੀ ਪੀ ਲਵੋ, ਉਹ ਕੰਮ ਦੀ ਸ਼ੈ ਖਾ ਪੀ ਲਵੋ। ਉਹ ਥੋੜੇ ਮਹਿੰਗੇ ਪੈਂਦੇ। ਚਲੋ ਖੀਰਾ ਖਾ ਲਓ, ਫਿਰ ਉਹ ਠੀਕ ਹੈ, ਖੀਰਾ ਠੀਕ ਹੈ, ਪਾਣੀ ਦੀ ਕਮੀ ਵੀ ਪੂਰੀ ਤੇ ਤਾਕਤ ਵੀ ਆ ਜਾਏਗੀ। ਜਿੱਦਾਂ ਮੈਂ ਹੁਣ ਜੋਬ ਕਰਦਾ ਐਜ਼ ਅ ਵੀਡੀਓ ਐਡੀਟਰ, ਮੈਂ ਕੋਈ 12 ਘੰਟੇ ਇੱਦਾਂ ਕੁਰਸੀ ਤੇ ਬਹਿਣਾ, 12 ਘੰਟੇ ਮੈਂ ਆਪਣੀ ਜੋਬ ਕਰ ਲਈ, ਮੈਂ ਫਿਰ ਕੋਈ 4 ਘੰਟੇ ਬਹਿ ਕੇ ਫਿਰ ਆਪਣਾ ਕੰਮ ਕਰਨਾ। ਮੈਂ 24 ਘੰਟੇ 16 ਘੰਟੇ ਇੱਦਾਂ ਕੁਰਸੀ ਤੇ ਬਹਿਣਾ। ਤੇ ਮੈਨੂੰ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ? ਤੇ ਜਿਹੜੇ ਬੰਦੇ ਜੋਬ ਕਰਦੇ ਨੇ ਇੰਨੇ ਘੰਟੇ ਸਿਰਫ ਕੁਰਸੀ ਤੇ ਬੈਠ ਕਰਦੇ ਨੇ, ਉਹਨਾਂ ਦੇ ਪੇਟ ਬਾਹਰ ਆ ਜਾਂਦੇ ਨੇ, ਉਹਨਾਂ ਦੀ ਕਮਰ ਦੁਖਦੀ ਹੁੰਦੀ ਨੇ, ਉਹਨਾਂ ਦਾ ਕੀ ਹੱਲ ਹੈ? ਅੱਛਾ ਜੀ, ਉਹ ਸਭ ਤੋਂ ਪਹਿਲੇ ਤੇ ਅਸੀਂ ਇੱਕ ਵਰਡ ਅਸੀਂ ਯੂਜ਼ ਕਰਦੇ ਹਾਂ, ਵਰਕ ਐਰਗੋਨੋਮਿਕਸ, ਇੰਗਲਿਸ਼ ਦਾ ਵਰਡ ਹੈ। ਉਹਦਾ ਮਤਲਬ ਇਹ ਹੁੰਦਾ ਵੇ ਕਿ ਤੁਸੀਂ ਜਿਹੜੀ ਜਗ੍ਹਾ ਤੇ ਕੰਮ ਕਰ ਰਹੇ ਹੋ, ਤੁਹਾਡੀ ਕੁਰਸੀ, ਤੁਹਾਡਾ ਟੇਬਲ, ਤੁਹਾਡਾ ਲੈਪਟਾਪ, ਹਰ ਚੀਜ਼ ਤੁਹਾਡੀ ਹਾਈਟ ਦੇ ਮੁਤਾਬਿਕ ਐਡਜਸਟੇਬਲ ਹੋਣੀ ਚਾਹੀਦੀ ਹੈ। ਹੁਣ ਮੈਂ ਇੱਥੇ ਬੈਠੀ ਹਾਂ ਤੇ ਮੈਨੂੰ ਇੱਥੇ ਥੋੜਾ ਜ਼ੋਰ ਪਾ ਕੇ ਬਹਿਣਾ ਪੈ ਰਿਹਾ, ਠੀਕ ਹੈ। ਟੇਬਲ ਜਾਂ ਉੱਚਾ ਹੋਣਾ ਚਾਹੀਦਾ ਸੀ, ਜਾਂ ਮੇਰੀ ਕੁਰਸੀ ਥੋੜੀ ਨੀਵੀਂ ਹੋਣੀ ਚਾਹੀਦੀ ਸੀ, ਰਾਈਟ। ਹੁਣ ਜਦ ਮੈਂ 6 ਮਹੀਨੇ ਇੰਝ ਹੀ ਕੰਮ ਕਰਦਿਆਂ ਰਹਿਣਾ, ਤੇ ਮੇਰੇ ਕੂਹਣੀਆਂ 'ਚ ਦਰਦ ਹੋਣਾ ਕਿ ਨਹੀਂ ਹੋਣਾ? ਪ੍ਰੈਸ਼ਰ ਪੈ ਕੇ ਹੋਣਾ। ਜ਼ਰੂਰਤ ਕੀ ਹੈ? ਆਪਣੇ ਆਪ ਨੂੰ ਠੀਕ ਕਰਨ ਦੀ, ਆਪਣੇ ਆਲੇ ਦੁਆਲੇ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਇਸਤੇਮਾਲ ਕਰ ਰਹੇ ਹੋ, ਉਹਨਾਂ ਨੂੰ ਆਪਣੇ ਮੁਤਾਬਿਕ ਸਹੀ ਕਰਨ ਦੀ। ਹੁਣ ਸਾਡੇ ਕੋਲ ਆਉਂਦੇ ਨੇ ਜਿਹੜੇ, ਤੁਸੀਂ ਮੈਨੂੰ ਪੋਜੀਸ਼ਨ ਆਪਣੀ ਦੱਸੀ, ਗਰਦਨ ਦੇ ਮਸਲੇ ਨਾਲ ਬਹੁਤ ਜ਼ਿਆਦਾ ਹੁੰਦੇ, ਗਰਦਨ 'ਚ ਇੰਨਾ ਕੁ ਦਰਦ ਹੁੰਦਾ ਹੈ, ਫਿਰ ਉਹ ਦਰਦ ਵੱਧਦਾ ਉਹਨਾਂ ਦੇ ਬਾਜ਼ੂ 'ਚ ਆਉਂਦਾ ਵੇ, ਸੁੰਨਪਨ ਸ਼ੁਰੂ ਹੋ ਜਾਂਦਾ ਵੇ। ਕੀ ਹੈ ਜੀ? ਲੈਪਟਾਪ ਤੇ ਕੰਮ ਕਰਨਾ, ਉਂਗਲੀਆਂ ਇਸਤੇਮਾਲ ਕਰਦੇ ਰਹਿਣਾ, ਤੇ ਇਹ ਸਿਰ ਹੈ ਪਏ ਆ ਜੇ, ਇਹਦੀ ਹੁੰਦੀ ਬਸ ਸਾਹਮਣੇ, ਬਸ ਮੋਬਾਈਲ ਯੂਜ਼ ਕਰਨਾ, ਇਹ ਮੋਬਾਈਲ ਯੂਜ਼ ਕਰ ਰਹੇ ਹੋ, ਇਹ ਸਿਰ ਹੈ ਪਏ ਆ ਜੇ, ਹੈ ਨਾ ਗੱਲ? ਕੀ ਹੈ? ਇਹ ਪੋਜੀਸ਼ਨ ਹੋਣੀ ਚਾਹੀਦੀ ਹੈ ਨਾ ਤੁਹਾਡੇ ਲੈਵਲ ਤੇ, ਸਾਹਮਣੇ ਕਮਰ ਸਿੱਧੀ ਰੱਖੋ ਆਪਣੀ, ਠੀਕ ਹੈ। ਜਿਵੇਂ ਤੁਸੀਂ ਹੁਣ ਕੀਤੀ ਹੈ, ਇਸੇ ਤਰ੍ਹਾਂ ਹੁੰਦੀ ਨਹੀਂ ਹੋ ਜਾਂਦੀ। ਹਾਂ, ਤੇ ਸਾਨੂੰ ਆਦਤ ਨਹੀਂ ਹੈ। ਇਹਦਾ ਤਰੀਕਾ ਕੀ ਹੈ? ਪਿੱਛੇ ਹੀ ਕੁਸ਼ਨ ਰੱਖੋ, ਕਿ ਅਗਰ ਤੁਸੀਂ ਪਿੱਛੇ ਕਰੋਗੇ ਤੇ ਪਿੱਛੇ ਕੁਸ਼ਨ ਹੋਵੇ, ਕਮਰ ਫਿਰ ਵੀ ਸਿੱਧੀ ਰਹੇ, ਠੀਕ ਹੈ ਨਾ। ਆਪਣੀ ਕੁਰਸੀ ਦੀ ਹਾਈਟ ਨਾਰਮਲ ਰੱਖੋ। ਉਹਦੇ ਬਾਅਦ ਉਹੀ ਗੱਲ, ਵਰਜ਼ਿਸ਼ ਕਰੋ। ਤੁਸੀਂ ਪਹਿਲੇ ਕਿਹਾ ਸੀ ਕਿ ਇਹਦਾ ਨਾ ਸਕੋਪ ਬਹੁਤ ਹੈ, ਤੇ ਪਾਕਿਸਤਾਨ ਦੇ ਵਿੱਚ ਜਿਹੜਾ ਵੀ ਕੋਈ ਬੰਦਾ 4 ਜਮਾਤਾਂ ਪੜ੍ਹ ਲੈਂਦਾ, ਕੋਈ ਡਾਕਟਰ ਬਣ ਜਾਂਦਾ, ਕੋਈ ਇੰਜੀਨੀਅਰ ਬਣ ਜਾਂਦਾ, ਉਹ ਪਾਕਿਸਤਾਨ ਛੱਡ ਜਾਂਦਾ। ਤੁਹਾਨੂੰ ਕੋਈ ਆਫਰ ਨਹੀਂ ਆਈ, ਜਾਂ ਤੁਸੀਂ ਖੁਦ ਨਹੀਂ ਜਾ ਰਹੇ ਕਿ ਤੁਸੀਂ ਪਾਕਿਸਤਾਨ 'ਚ ਰਹਿ ਕੇ ਪਾਕਿਸਤਾਨ ਦੀ ਖਿਦਮਤ ਕਰਨਾ ਚਾਹ ਰਹੇ ਹੋ? ਅੱਛਾ, ਅਗਰ ਇਹ ਕਿਹਾ ਜਾਏ ਕਿ ਆਫਰ ਨਹੀਂ ਆਈ, ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮੇਰੇ ਕੋਲ ਇਸ ਟਾਈਮ ਵੀ ਕੈਨੇਡਾ ਦੀ ਆਫਰ ਪਈ ਹੈ, ਆਇਰਲੈਂਡ ਦੀ ਆਫਰ ਪਈ ਹੈ, ਦੁਬਈ, ਜਿਹੜਾ ਇਹ ਤੁਹਾਡੇ ਅਰਬ ਮਮਾਲਿਕ ਨੇ, ਤੇ ਸ਼ੁਕਰ ਕਰਕੇ ਡਾਕਟਰ ਲੈਂਦੇ ਨੇ ਨਾ, ਤੇ ਖਰਚਾ ਵੀ ਕੋਈ ਨਹੀਂ ਤੁਹਾਡਾ ਹੁੰਦਾ, 1 ਰੁਪਿਆ ਨਹੀਂ ਲੱਗਦਾ। ਮੈਂ ਤੇ ਮਾਸਟਰਸ ਵੀ ਕੀਤੇ ਹੈ, ਤੇ ਮਾਸਟਰਸ ਦੀ ਬੇਸਿਸ ਤੇ ਤੁਹਾਡੀ ਜੋਬ ਹੀ ਲੱਗਦੀ ਹੈ, ਕਿਉਂਕਿ ਤੁਹਾਡਾ ਐਕਸਪੀਰੀਅੰਸ ਕਾਊਂਟ ਹੋ ਜਾਂਦਾ ਹੁੰਦਾ। ਤੇ ਤੁਸੀਂ ਯਕੀਨ ਕਰੋ, ਮੇਰੇ ਸੈਟਅਪ ਤੇ ਜਦੋਂ ਮੈਂ ਸੈਟਅਪ ਸ਼ੁਰੂ ਕੀਤਾ ਸੀ, ਤੇ ਮੇਰੇ ਨਾਲ ਡਾਕਟਰ ਦੀ ਟੀਮ ਸੀ, ਤੇ ਉਦੋਂ ਨਾ ਆਇਰਲੈਂਡ ਨਵਾਂ ਰੁਝਾਨ ਸ਼ੁਰੂ ਹੋਇਆ ਸੀ। ਜਿਸ ਤਰ੍ਹਾਂ ਹੁਣ ਇੰਗਲੈਂਡ, ਮੈਂ ਕਹਿੰਦੀ ਹਾਂ, ਪਾਕਿਸਤਾਨ ਦਾ ਦੂਜਾ ਭਰਾ ਹੈ ਨਾ, ਉੱਥੇ ਇੰਗਲੈਂਡ ਹੀ ਘੱਟ ਤੇ ਪਾਕਿਸਤਾਨੀ ਜ਼ਿਆਦਾ ਨੇ, ਦੂਜਾ ਚੋਰ ਮੁਲਕ ਬਣ ਗਿਆ ਉਹ ਵੀ। ਤੇ ਇਸੇ ਤਰ੍ਹਾਂ ਆਇਰਲੈਂਡ ਵਿੱਚ ਹੁਣ ਸੈਚੂਰੇਸ਼ਨ ਜ਼ਿਆਦਾ ਹੋਈ ਹੈ, ਰੁਝਾਨ ਜ਼ਿਆਦਾ ਹੋਇਆ। ਉਹ ਛੋਟੀ ਜਿਹੀ ਇੱਕ ਰਿਆਸਤ ਜੀ ਹੈਗੀ ਹੈ, ਤੇ ਉਧਰ ਇਹਦਾ ਧਿਆਨ ਨਹੀਂ ਸੀ ਲੋਕਾਂ ਦਾ। ਤੇ ਉਹ ਮੇਰੇ ਨਾਲ ਕੁਲੀਗ ਬੈਠੇ ਅਪਲਾਈ ਕਰ ਰਹੇ ਸੀ, ਉਹਦਾ ਲਾਇਸੈਂਸ ਹੁੰਦਾ, ਉਹਨੂੰ ਆਖੀਦਾ ਕੋਰੂ, ਉਹਦਾ ਲਾਇਸੈਂਸ ਲਵੀ ਦਾ ਲਾਇਸੈਂਸ ਲੈ ਕੇ ਅਪਲਾਈ, ਡਾਇਰੈਕਟ ਜੋਬ ਹੁੰਦੀ ਹੈ। ਮੇਰੇ ਸਾਹਮਣੇ ਉਹਨਾਂ ਨੇ ਕੀਤਾ, ਮੇਰੇ ਸੈਟਅਪ ਦੀ ਲੋਕੇਸ਼ਨ ਪਾ ਪੂ ਕੇ, ਮੈਨੂੰ ਉਹਨਾਂ ਨੇ ਬੜਾ ਕਿਹਾ ਕਰ ਲੈ। ਮੈਂ ਕਿਹਾ ਨਹੀਂ, ਮੈਂ ਨਹੀਂ ਕਰਨਾ, ਉਹ ਸਾਰੇ ਟੁਰ ਗਏ ਨੇ, ਮੈਂ ਇੱਥੇ ਦੀ ਇੱਥੇ ਹੀ ਹਾਂ। ਤੇ ਮੈਂ ਬਿਲਕੁਲ ਵੀ ਰਿਗਰੈਟ ਨਹੀਂ ਫੀਲ ਕਰਦੀ। ਮੈਂ ਹੁਣ ਜਾਣਾ ਚਾਹਵਾਂ, ਮੈਂ ਸ਼ਾਮਾਂ ਤੋਂ ਪਹਿਲਾਂ ਜਾ ਸਕਦੀ ਹਾਂ, ਠੀਕ ਹੈ ਨਾ। ਅੱਲਾ ਦਾ ਸ਼ੁਕਰ, ਐਕਸਪੀਰੀਅੰਸ ਵੀ ਬੜਾ। ਤੇ ਲੇਕਿਨ ਦੇਖੋ, ਤੁਸੀਂ 5 ਸਾਲ ਉਹ ਲਾਏ,
ਡਿਗਰੀ ਤੇ, ਫਿਰ ਤੁਸੀਂ ਐਕਸਪੀਰੀਅੰਸ ਲਿਆ, ਫਿਰ ਤੁਸੀਂ 2 ਸਾਲ ਮਾਸਟਰਸ ਤੇ ਵੀ ਲਾਏ। ਮੈਂ ਕਹਿੰਦੀ ਹਾਂ ਕਿ ਅਗਰ ਤੁਸੀਂ 5 ਸਾਲ ਉਹ ਲਾਏ ਨੇ, ਚਲੋ 30 ਲੱਖ ਦੀ ਤੁਸੀਂ ਡਿਗਰੀ ਲਈ ਹੈ, ਫਿਰ ਜਿਹੜੇ ਨਾਲ ਖਰਚੇ ਤੁਸੀਂ ਕਿਤਾਬਾਂ, ਖਾਣਾ ਪੀਣਾ, ਹੋਸਟਲ, ਘਰ ਦੇ ਰੈਂਟ, 80 ਲੱਖ ਇਸ ਤੇ ਪੈ ਗਿਆ। ਤੇ ਜੇ ਤੁਸੀਂ 80 ਲੱਖ ਲਾ ਕੇ ਫਿਰ 40 ਲਾ ਕੇ ਬਾਹਰ ਜਾਣਾ, ਤੇ ਫਿਰ FSC ਕਰਕੇ ਟੁਰ ਜਾਣਾ ਸੀ। ਮਾਂ ਪਿਓ ਦਾ ਤੁਸੀਂ ਐਡਾ ਖਰਚਾ ਕਿਉਂ ਕਰਾਇਆ? ਠੀਕ ਹੈ ਨਾ। ਤੇ ਅਗਰ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਇੱਥੋਂ ਡਾਕਟਰ ਹੋ ਤੇ ਤੁਸੀਂ ਉੱਥੇ ਜਾ ਕੇ ਐਸੇ ਪੋਸਟ ਤੁਹਾਨੂੰ ਲੱਭ ਜਾਏਗੀ, ਤੇ ਤੁਹਾਡੀ ਸੋਚ ਭਾਵੇਂ ਉੱਥੇ ਭਾਂਡੇ ਧੋਂਦੇ ਹੋਣ ਪਏ, ਜੈਨੂਇਨ ਗੱਲ ਦੱਸ ਰਹੀ ਹਾਂ ਮੈਂ ਤੁਹਾਨੂੰ, ਭਾਵੇਂ ਉੱਥੇ ਭਾਂਡੇ ਧੋਂਦੇ ਹੋਣ ਪਏ, ਤੁਹਾਨੂੰ ਕੀ ਪਤਾ। ਲੇਕਿਨ ਇਹ ਵੀ ਇਹ ਚੀਜ਼ ਨਹੀਂ ਹੈ ਕਿ ਉਹਨਾਂ ਨੂੰ ਜੌਬ ਨਹੀਂ ਮਿਲੀ ਹੋਏਗੀ। ਹਾਂ, ਗੱਲ ਉਹੀ ਆ ਜਾਂਦੀ ਹੈ ਕਿ ਪੈਸਾ ਕਮਾਉਣਾ ਹੈ, ਤੇ ਅਗਰ ਤੁਸੀਂ ਸ਼ਾਰਟਕਟ ਵੇ ਢੂੰਡਣਾ ਹੈ ਤੇ ਆਪਣੇ ਤੋਂ ਦੂਰ ਚਲੇ ਜਾਓ। ਤੇ ਮੈਂ ਕਹਿੰਦੀ ਕਿ ਜਿਹੜਾ ਬੰਦਾ ਇੱਕ ਦਫਾ ਬਾਹਰ ਚਲਾ ਜਾਂਦਾ ਨਾ, ਜੋ ਮੈਂ ਵੇਖਿਆ, ਉਹ ਫਿਰ ਬਾਹਰ ਦਾ ਹੀ ਹੈ, ਉਹ ਘਰਦਿਆਂ ਦਾ ਵੀ ਕੋਈ ਨਹੀਂ ਜੇ, ਉਹ ਮਾਂ ਪਿੱਛੇ ਮਰ ਜਾਂਦੀ ਹੈ, ਉੱਥੋਂ ਸੀਟਾਂ ਕੋਲ ਜੇ ਲੱਭਦੀਆਂ, ਠੀਕ ਹੈ ਨਾ। ਤੇ ਮੈਂ ਕਹਿੰਦੀ ਹਾਂ ਕਿ ਇੱਕ ਇਨਸਾਨ ਦੇ ਅੰਦਰ ਨਾ ਅਹਿਸਾਸ ਹੋਣਾ ਚਾਹੀਦਾ ਹੈ, ਇੱਕ ਡਾਕਟਰ ਦੇ ਅੰਦਰ ਤੇ ਉਹ ਅਹਿਸਾਸ ਡਬਲ ਹੋਣਾ ਚਾਹੀਦਾ, ਤਾਂ ਕਿ ਤੁਸੀਂ ਮਰੀਜ਼ ਦੀ ਤਕਲੀਫ ਨੂੰ ਮਹਿਸੂਸ ਕਰੋ। ਤੁਸੀਂ ਅਗਰ ਮਹਿਸੂਸ ਕਰੋਗੇ ਤਾਂ ਤੁਸੀਂ ਉਹਦਾ ਜੈਨੂਇਨ ਇਲਾਜ ਕਰੋਗੇ, ਲੇਕਿਨ ਅਗਰ ਤੁਸੀਂ ਮਹਿਸੂਸ ਨਹੀਂ ਕਰੋਗੇ, ਤੁਹਾਨੂੰ ਤਾਂ ਸਮਝ ਹੀ ਨਹੀਂ ਆਣੀ ਉਹਨੂੰ ਤਕਲੀਫ ਕੀ ਹੈ, ਕੀ ਮਸਲਾ ਹੈ। ਤੇ ਇਨਸਾਨ ਨੂੰ ਨਾ ਜਿਤਨਾ ਵੀ ਮਿਲ ਜਾਏ ਨਾ, ਉਹਨੂੰ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ, ਠੀਕ ਹੈ। ਤੇ ਮੈਂ ਕਹਿੰਦੀ ਹਾਂ ਕਿ ਅਸੀਂ ਇੱਥੇ ਪੈਦਾ ਹੋਏ ਹਾਂ, ਜੋ ਆਜ਼ਾਦੀ, ਜੋ ਇੱਜ਼ਤ ਇਸ ਮੁਲਕ ਵਿੱਚ ਹੈ, ਉਹ ਕਿਤੇ ਨਹੀਂ ਜੇ। ਮੇਰੇ ਕਾਫੀ ਮਰੀਜ਼ ਤੇ ਮੇਰੇ ਜਾਣਨ ਵਾਲੇ ਮੇਰੀ ਕਾਮਯਾਬੀ ਦੇ ਗਵਾਹ ਨੇ। ਹਲੇ ਮੈਂ ਕਾਮਯਾਬ ਹੋਈ ਕੋਈ ਨਹੀਂ, ਮੈਨੂੰ ਕਹਿੰਦੇ ਹੈ ਨੇ ਲੋਕੀ ਤੁਸੀਂ ਬੜੇ ਕਾਮਯਾਬ ਹੋ ਗਏ ਹੋ, ਅਜੇ ਤੇ ਔਨ ਦਾ ਵੇ ਆ, ਤੇ ਸੜਕ ਤੇ ਚੜੇ ਆ, ਅਜੇ ਤੇ ਸੜਕ ਤੇ ਚੜੇ ਜੇ ਮੋਟਰਵੇ ਤੇ ਜਾਣਾ। ਤੇ ਤੁਸੀਂ ਯਕੀਨ ਕਰੋ ਕਿ ਮੈਂ ਤੁਹਾਨੂੰ ਕਿਸ ਤਰ੍ਹਾਂ ਦੱਸਾਂ ਕਿ ਮੈਂ ਲੇਟ ਨਾਈਟ ਵੀ ਸਫ਼ਰ ਕੀਤੇ ਨੇ ਚਿੰਚੀਆਂ ਦੇ। ਅੱਛੇ ਬੁਰੇ ਲੋਕ ਹਰ ਜਗ੍ਹਾ ਹੁੰਦੇ ਨੇ, ਲੇਕਿਨ ਤੁਸੀਂ ਯਕੀਨ ਕਰੋ ਕਿ ਮੈਂ ਤੰਦੂਰ ਤੇ ਰੋਟੀ ਲੈਣ ਗਈ ਹਾਂ ਨਾ, ਉਹਨਾਂ ਮੈਨੂੰ ਦੇਖਿਆ ਨਾ ਲੇਡੀਜ਼, ਉਹਨਾਂ ਨੇ ਸਾਰੀ ਲੈਣ ਪਿਛਾਂ ਕਰਕੇ ਪਹਿਲੇ ਮੈਨੂੰ ਦਿੱਤੀ ਹੈ ਪਾਕਿਸਤਾਨੀ ਚ ਹੁੰਦਾ ਜੇ, ਇਹ ਬਾਹਰ ਨਹੀਂ ਜੇ ਹੁੰਦਾ। ਉੱਥੇ ਵਾਰੀ, ਉੱਥੇ ਪਈ ਕੁਆਲਿਟੀ ਹੈ, ਜਿਹੜੀਆਂ ਸਾਡੀਆਂ ਔਰਤਾਂ ਕਹਿੰਦੀਆਂ ਨਾ ਮਰਦ ਔਰਤ ਬਰਾਬਰ ਹੈ ਜੀ, ਕੋਈ ਫਰਕ ਨਹੀਂ ਅੱਜ ਕੱਲ। ਜਿਹੜਾ ਫਰਕ ਅੱਲਾ ਨੇ ਰੱਖਿਆ ਉਹ ਹੈ ਹੀ ਹੈ, ਉਹਨੇ ਕੁਝ ਸੋਚ ਕੇ ਰੱਖਿਆ, ਠੀਕ ਹੈ। ਤੇ ਅਗਰ ਤੁਸੀਂ ਇਹ ਬਾਹਰ ਚਲੇ ਜਾਓਗੇ ਤੇ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇੱਜ਼ਤ ਮਿਲ ਸਕੇਗੀ। ਮੈਂ ਚਿੰਚੀ ਦਾ ਸਫ਼ਰ ਕੀਤਾ, ਸ਼ਾਇਦ ਤੁਹਾਡਾ ਐਕਸਪੀਰੀਅੰਸ ਕਦੇ ਹੋਇਆ ਹੋਏ, ਤੇ ਅਗਰ ਮੈਂ ਬੈਠੀ ਹਾਂ ਨਾ ਤੇ ਬਾਕੀ ਸਾਰੀਆਂ ਸਵਾਰੀਆਂ ਮਰਦ ਨੇ, ਤੇ ਚਿੰਚੀ ਵਾਲਾ ਪਤਾ ਕੀ ਕਰਦਾ ਸੀ, ਮਰਦ ਨੂੰ ਆਪਣੇ ਪਿੱਛੇ ਜਿਹੜਾ ਸਕੂਟਰ ਦੀ ਸੀਟ ਉੱਥੇ ਬੰਦਾ ਸੀ, ਮੇਰੇ ਵਿਚਕਾਰ ਸੀਟ ਖਾਲੀ ਛੱਡ ਕੇ ਨਾਲ ਮਰਦ ਬੰਦਾ, ਇੰਝ ਹੁੰਦਾ ਚਿੰਚੀ ਤੇ। ਕੌਣ ਇਸ ਤਰ੍ਹਾਂ ਕਰਦਾ? ਬਾਹਰ ਦੇ ਮੁਲਕ ਇਸ ਤਰ੍ਹਾਂ ਹੁੰਦਾ, ਉੱਥੇ ਤੁਸੀਂ ਖੜੇ ਵੀ ਨਹੀਂ ਹੋ ਸਕਦੇ। ਨਹੀਂ, ਫਿਰ ਜਿਹੜੀਆਂ ਔਰਤਾਂ ਕਹਿੰਦੀਆਂ ਸਾਡਾ ਹਕੂਕ, ਕਿਹੜੇ ਹਕੂਕ ਚਾਹੀਦੇ ਉਹਨਾਂ ਤੋਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਨੂੰ ਨਹੀਂ ਪਤਾ ਕਿਹੜੇ ਹਕੂਕ ਲੈਣਾ ਚਾਹੁੰਦੀਆਂ ਨੇ, ਜਿਹੜੀ ਸਿੱਧੀ ਜੀ ਗੱਲ ਹੈ। ਸਾਡੇ ਮੁਲਕ ਵਿੱਚ ਖਰਾਬੀਆਂ ਬਹੁਤ ਨੇ, ਮੈਂ ਨਹੀਂ ਕਹਿੰਦੀ ਕਿ ਨਹੀਂ, ਠੀਕ ਹੈ ਨਾ, ਲੇਕਿਨ ਉਹਦੀ ਵਜ੍ਹਾ ਵੀ ਅਸੀਂ ਆਪ ਹਾਂ। ਅਸੀਂ ਆਪਣਾ ਜ਼ਿਹਨ, ਅਸੀਂ ਕਹਿੰਦੇ ਹਾਂ ਜੀ ਅਸੀਂ ਲਿਬਰਲ ਹੋ ਗਏ ਹਾਂ। ਇੱਕ ਹੋਰ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ, ਓਪਨ ਮਾਈਂਡਡ। ਮੈਂ ਤੇ ਕਹਿੰਦੀ ਹਾਂ ਬਗੈਰਤੀ। ਸਾਡੇ ਅਲਫਾਜ਼ ਨੂੰ ਜਾਹਲ ਕਹਿੰਦੇ ਨੇ, ਤੁਹਾਡੇ ਪਾਸ ਜਾਹਲ, ਤੇ ਮੈਂ ਆਪਣੇ ਦਿਲ ਦੇ ਅਲਫਾਜ਼ ਨਾਲ ਉਹਨੂੰ ਬਗੈਰਤੀ ਕਹਿੰਦੀ ਹਾਂ, ਠੀਕ ਹੈ ਨਾ। ਓਪਨ ਮਾਈਂਡਡ ਮਤਲਬ ਕਿ ਬਗੈਰਤੀ, ਮਤਲਬ ਤੁਸੀਂ ਕੀ ਓਪਨ ਮਾਈਂਡਡ ਚਾਹੁੰਦੇ ਹੋ? ਮੈਨੂੰ ਸਮਝ ਨਹੀਂ ਆਉਂਦੀ ਹੈ। ਯੂਨੀਵਰਸਿਟੀਆਂ 'ਚ ਚਲੇ ਜਾਓ, ਕੋਈ ਸਮਝ ਹੀ ਨਹੀਂ ਆਉਂਦੀ ਹੋ ਕੀ ਰਿਹਾ। ਯਕੀਨ ਕਰੋ ਹੁਣ ਤੇ ਇਹ ਨਹੀਂ ਸਮਝ ਆਉਂਦੀ ਹੈ ਜਿਹੜਾ ਜਾ ਰਿਹਾ ਕੁੜੀ ਹੈ ਕਿ ਮੁੰਡਾ ਹੈ। ਇਹ ਫਰਕ ਮੁੱਕਦੇ ਜਾਂਦੇ ਨੇ ਜੀ, ਫਰਕ ਮੁੱਕਦੇ ਜਾਂਦੇ ਨੇ। ਮੈਂ ਤੇ ਹੈਰਾਨ ਹੋ ਗਈ ਜੀ, ਪਾਕਿਸਤਾਨ 'ਚ ਪਤਾ ਨਹੀਂ ਕੀ ਹੋ ਰਿਹਾ, ਲੇਕਿਨ ਦੇਖੋ ਉਹ ਕਰ ਕੌਣ ਰਿਹਾ, ਅਸੀਂ ਤੇ ਕਰ ਰਹੇ ਹਾਂ। ਕੋਈ ਬਾਹਰ ਦਾ ਬੰਦਾ ਤੇ ਆ ਕੇ ਕੋਈ ਨਹੀਂ ਕਰ ਰਿਹਾ, ਕੋਈ ਗੋਰਾ ਤੇ ਨਹੀਂ ਆ ਕੇ ਕਰ ਰਿਹਾ। ਔਰ ਮੈਂ ਕ੍ਰਿਸਚੈਨਿਟੀ ਵਿੱਚ ਵੀ ਬੜਾ ਕੰਮ ਕੀਤਾ ਜੇ, ਤੇ ਯਕੀਨ ਕਰੋ ਜਿਤਨੇ ਬੰਦੇ ਤੇ ਪੁੱਤਰ ਮੈਂ ਕ੍ਰਿਸਚਨ ਵੇਖੇ ਜੇ ਨਾ, ਸਾਡੇ ਮੁਸਲਮਾਨਾਂ 'ਚ ਤਾਂ ਗੱਲ ਹੀ ਹੁੰਦੀ। ਅਸੀਂ ਸਿਰਫ ਉਸ ਨਾਮ ਦੇ ਮੁਸਲਮਾਨ, ਸਾਡਾ ਸਿਰਫ ਦਿਖਾਵਾ ਕਿ ਅਸੀਂ ਮੁਸਲਮਾਨ ਹਾਂ, ਸਾਡੇ ਕੰਮ ਕੋਈ ਮੁਸਲਮਾਨਾਂ ਦੇ ਨਹੀਂ ਹੈ। ਅਸੀਂ ਮੁਸਲਮਾਨ ਸਿਰਫ 1 ਮਹੀਨੇ ਦੇ ਹਾਂ, ਰਮਜ਼ਾਨ ਦੇ, ਬਿਲਕੁਲ। ਬਾਕੀ ਗੱਲਾਂ ਤਾਂ ਅਸੀਂ ਸ਼ਤਾਨ ਤੇ ਪਾ ਦਿੰਦੇ ਆ ਨਾ, ਵਿਚਾਰਾ ਸ਼ਤਾਨ। ਅੱਛਾ, ਤੇ ਜਿਸ ਤੱਕ ਇਸ ਮੁਲਕ ਦੀ ਗੱਲ ਮੈਂ ਕਰ ਰਹੀ ਸੀ, ਜਿਤਨੀ ਇੱਜ਼ਤ, ਤੇ ਮੈਂ ਕਹਿੰਦੀ ਹਾਂ ਕਿ ਔਰਤਾਂ ਦੇ ਗਰੋ ਕਰਨ ਦੇ ਜਿਤਨੇ ਮੌਕੇ ਇੱਥੇ ਨੇ ਕਿਤੇ ਵੀ ਨਹੀਂ ਹੈਗੇ। ਜੌਬ ਓਪਰਚੁਨਿਟੀ ਚਲੇ ਜਾਓ, ਮੈਂ ਅੱਜ ਮੈਂ ਪੋਡਕਾਸਟ ਵਾਸਤੇ ਇੱਥੇ ਆਈ ਹਾਂ, ਤੁਸੀਂ ਸਾਰੇ ਮਰਦ ਹੀ ਹੋ ਨਾ, ਤੁਸੀਂ ਰਿਸਪੈਕਟ ਦਿੱਤੀ ਹੈ, ਤੁਸੀਂ ਸਾਰਿਆਂ ਨੇ ਇੱਜ਼ਤ ਦਿੱਤੀ ਹੈ, ਪਤਾ ਚੱਲ ਰਿਹਾ ਕਿਸੇ ਚੰਗੇ ਘਰ ਦੇ ਹੋ, ਠੀਕ ਹੈ ਨਾ। ਇਹ ਕਿਤੇ ਵੀ ਨਹੀਂ ਹੁੰਦਾ, ਬਾਹਰ ਦੇ ਮੁਲਕਾਂ 'ਚ ਗੱਲ ਕੋਈ ਨਹੀਂ ਹੈ, ਠੀਕ ਹੈ। ਤੇ ਜੋ ਤਹੱਫੁਜ਼ ਸਾਨੂੰ ਇੱਥੇ ਲੱਭ ਸਕਦਾ, ਤੇ ਜਿਹੜੇ ਹਕੂਕ ਦੀ ਗੱਲ ਔਰਤਾਂ ਕਰਦੀਆਂ ਨੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਫਿਰ ਉਹਨਾਂ ਨੂੰ ਕਿਹੜੇ ਹਕੂਕ ਚਾਹੀਦੇ ਹੁੰਦੇ ਨੇ। ਸਾਡੀ ਤਾਂ ਜੀ, ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਮਰਦ ਵੀ ਚੰਗੇ ਨੇ, ਕਹਿੰਦੇ ਨਾ 5 ਉਂਗਲਾਂ ਬਰਾਬਰ ਨਹੀਂ,
ਨਹੀਂ ਹੁੰਦੀਆਂ ਬਸ ਸਾਰੀਆਂ ਔਰਤਾਂ ਵੀ ਚੰਗੀਆਂ ਕੋਈ ਨਹੀਂ ਨਹੀਂ ਜੀ ਹੁੰਦੀਆਂ। ਜਿਹੜੀ ਸਿੱਧੀ ਗੱਲ ਹੈ ਹਾਂਜੀ, ਪਿੱਛੋਂ ਇੱਕ ਗਾਉਂ ਤੋਂ ਬਿਲਕੁਲ ਮੈਂ ਗਾਉਂ ਤੋਂ ਛੱਡਿਆ ਕਿਉਂ? ਛੜਿਆ नहीं अ, अगर कहा जाए कि छड़ देता है तो छड़िया तो बिल्कुल भी नहीं और फिर सवाल है ही आ जाता है कि फिर शहर च क्यों बैठे हो ਸਵਾਲ ਤੇ ਹੀ ਹੈ। ठीक है ना देखो जी गाँव गाँव ਵਿੱਚ ਉਸ ਤਰ੍ਹਾਂ ਦੇ ਤੁਹਾਡੇ ਕੋਲੇ ਮੌਕੇ ਨਹੀਂ ਹੁੰਦੇ ਤੁਹਾਡੇ ਕੋਲੇ ਓਪਰਚੁਨਿਟੀਜ਼ ਨਹੀਂ ਹੁੰਦੀਆਂ ਹੈ ਉਹ ਮਾਹੌਲ ਨਹੀਂ ਹੁੰਦਾ ਹੈ ਕਿ ਇੱਕ ਔਰਤ ਗਰੋ ਕਰ ਸਕੇ ਨਹੀਂ ਹੁਣ ਇਹਦੇ ਵਿੱਚ ਇਦਾਂ ਨਾ ਕਿ ਹੁਣ ਤੁਸੀਂ ਡਿਗਰੀ ਕੀਤੀ, ਹਮ, ਡਾਕਟਰ ਬਣੇ, ਹਮ, ਜੇ ਤੁਸੀਂ ਪਿੰਡ ਛੱਡ ਦਿੱਤਾ ਪਿੱਛੇ ਕੌਣ ਹੋਊਗਾ ਉਹਨਾਂ ਨੂੰ ਸਮਝਾਉਣ ਵਾਲਾ, ਦੱਸਣ ਵਾਲਾ? ਜੇ ਉੱਥੇ ਕੋਈ ਰਿਹਾ ਹੀ ਨਹੀਂ ਪੜ੍ਹਿਆ ਲਿਖਿਆ, ਜਿਹੜਾ ਬੰਦਾ ਕੋਈ ਡਾਕਟਰ ਆ, ਬਿਜ਼ਨਸਮੈਨ ਆ, ਸਕੂਲ ਟੀਚਰ, ਉਹ ਕਹਿੰਦਾ ਯਾਰ ਪਿੰਡ ਨਹੀਂ ਮੈਂ ਰਹਿਣਾ, ਉਹ ਪਿੰਡ ਛੱਡ ਕੇ ਸ਼ਹਿਰ 'ਚ ਆ ਜਾਂਦਾ। ਦੱਸੋ ਫਿਰ ਹੁਣ ਉੱਥੇ ਕੋਈ ਹੋਏਗਾ ਉਹਨਾਂ ਨੂੰ ਸਮਝਾਏਗਾ ਤਾਂ ਫੇਰ ਹੀ ਹੈ ਨਾ। ਬਿਲਕੁਲ ਤੁਹਾਡੀ ਗੱਲ ਠੀਕ ਹੈ ਉੱਥੇ ਕੋਈ ਰਹੇਗਾ ਕੋਈ ਸਮਝਾਏਗਾ ਤੇ ਮੈਂ ਆਪਣੇ ਪਿੰਡ 'ਚ ਬਿਲਕੁਲ ਕੰਟੈਕਟ ਵਿੱਚ ਹਾਂ ਮੇਰੇ ਕੋਲੇ ਬੜਾ ਮਰੀਜ਼ ਆਂਦਾ ਜੇ ਜਿਹੜਾ ਮੈਂ ਆਨਲਾਈਨ ਕੰਸਲਟੇਸ਼ਨ ਕਰਦੀ ਜੇ ਹਾਂਜੀ। ਠੀਕ ਹੈ ਲੇਕਿਨ ਸਾਡਾ ਇੱਕ ਮਸਲਾ ਹੈ ਕਿ ਮੈਂ ਆਨਲਾਈਨ ਦਵਾਈ ਲਿਖ ਕੇ ਨਹੀਂ ਭੇਜ ਸਕਦੀ ਜਿਸ ਟਾਈਮ ਤੱਕ ਮੈਂ ਮਰੀਜ਼ ਨੂੰ ਅੱਖਾਂ ਦੇ ਸਾਹਮਣੇ ਨਾ ਵੇਖ ਨਾਲ ਲਵਾਂ ਇਹ ਦੇਖ ਲਓ। ਨੁਕਸਾਨ ਬੜੇ ਹੁੰਦੇ ਜੇ ਤੇ ਮੈਂ ਉਥੇ ਡਾਕਟਰ ਨੇ ਮੇਲ ਡਾਕਟਰ ਨੇ ਜਿਹੜੇ ਸੈਟਅਪ ਚਲਾ ਰਹੇ ਨੇ ਬਹੁਤ ਅੱਛਾ ਤੇ ਮੈਂ ਫਿਰ ਮਰੀਜ਼ ਉਹਨਾਂ ਨੂੰ ਰੈਫਰ ਕਰਦੀ ਜੇ। ਉਸ ਤੋਂ ਇਲਾਵਾ ਜੋ ਮੈਂ ਫਿਲਹਾਲ ਆਪਣੇ ਤੱਕ ਜੋ ਕਰ ਸਕਦੀ ਹਾਂ ਮੈਂ ਉੱਥੇ ਮੈਡੀਕਲ ਕੈਂਪ ਅਰੇਂਜ ਕਰਦੀ ਜੇ ਲੋਰੂ ਪੂਰੀ ਡਾਕਟਰਾਂ ਦੀ ਟੀਮ ਲੈ ਕੇ ਉੱਥੇ ਜਾਈਦਾ ਵੇ 8-10 ਪਿੰਡ ਜਿਤਨੇ ਨੇੜੇ ਤੇੜੇ ਨੇ ਨਾ ਹੁੰਦੇ, ਹਾਂਜੀ। ਇੱਕ ਕੈਂਪ ਲਾਈਦਾ ਫ੍ਰੀ ਸਾਰਿਆਂ ਦਾ ਚੈੱਕਅਪ ਕਰੀਦਾ ਤੇ ਜਿਹੜੇ ਨੇੜੇ ਜਿੱਥੇ ਰੈਫਰ ਹੋ ਸਕਦਾ ਉਹਨਾਂ ਨੂੰ ਕਰੀਦਾ। ਮਜ਼ੀਦ ਇੱਕ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਾਂ ਇਨਸ਼ਾਅੱਲਾ ਉਹਦੇ ਵਿੱਚ ਇਹ ਵੇ ਕਿ ਹਫਤੇ 'ਚ 2 ਦਫਾ ਮੈਂ ਉੱਥੇ ਜਾਵਾਂ ਕਰਾਂਗੀ ਤੇ ਉੱਥੇ ਜਾ ਕੇ ਤੇ ਜੋ ਆਪਣੀ ਟੀਮ ਸਾਰੀ ਸੈਟਲ ਕਰਾਂਗੇ ਜਿਹੜੇ ਸਾਡੇ ਅੰਡਰ ਉੱਥੇ ਕੰਮ ਕਰੇਗੀ ਹਾਂਜੀ। ਪਿੱਛੋਂ ਸਾਡੇ ਮਰੀਜ਼ ਉਹ ਵੇਖਣ ਕਰਨਗੇ। ਡਾਕਟਰ ਨਾ ਖੁਦਾ ਦਾ ਦੂਸਰਾ ਰੂਪ ਹੈ, ਸ਼ਿਫਾ ਦੇਣੀ ਅੱਲਾ ਨੇ, ਡਾਕਟਰ ਇੱਕ ਜ਼ਰੀਆ ਬਣਦਾ। ਜਿੱਥੇ ਆਲਰੇਡੀ ਸਮੁੰਦਰ ਆ ਵਿੱਚ ਵਾਧੂ ਮਗਰਮੱਛ ਡੱਡੂ ਹਰ ਚੀਜ਼ ਫਿਰਦੀ ਪਈ, ਤੁਸੀਂ ਜਗ੍ਹਾ ਹੀ ਉਹ ਚੁਣੋ ਜਿੱਥੇ ਕੋਈ ਇਦਾਂ ਦੀ ਚੀਜ਼ ਹੈ ਹੀ ਨਹੀਂ, ਜਦੋਂ ਕਿਤੇ ਇਨਸਾਨੀਅਤ ਇਨਸਾਨੀਅਤ ਦੇ ਨਾਤੇ ਵੀ ਕੰਮ ਹੋਵੇ ਤੇ ਤੁਸੀਂ ਆਪਣੇ ਪੈਸੇ ਵੀ ਬਿਲਕੁਲ ਤੁਸੀਂ ਕਮਾਓ। ਬਿਲਕੁਲ ਫਿਰ ਐਸੇ ਗੱਲੋਂ ਪਿੰਡਾਂ ਵਾਲੇ ਲਾ ਇਲਮੀ 'ਚ ਰਹਿੰਦੇ ਨੇ, ਉਹਨਾਂ ਨੂੰ ਕਿਸੇ ਚੀਜ਼ ਦਾ ਇਲਮ ਨਹੀਂ ਹੁੰਦਾ, ਫਿਰ ਐਂਡ ਤੇ ਬੁਰਾ ਕੌਣ ਮਾੜਾ ਕੌਣ ਪਿੰਡਾਂ ਵਾਲੇ। ਉਹ ਤੇ ਗੱਲ ਠੀਕ ਹੈ ਤੁਹਾਡੀ ਬਿਲਕੁਲ ਜੈਨੂਇਨ ਹੈ ਸਾਨੂੰ ਜਾਣਾ ਚਾਹੀਦਾ ਸਾਨੂੰ ਉੱਥੇ ਕੰਮ ਕਰਨਾ ਚਾਹੀਦਾ। ਮੇਰਾ ਮਾਸਟਰਸ ਹੈ ਹੁਣੀ ਮੇਰਾ ਥੀਸਿਸ ਚੱਲ ਰਿਹਾ ਮਾਸਟਰਸ ਦਾ ਠੀਕ ਹੈ ਹੁਣ ਮੇਰੇ ਕਿਉਂਕਿ ਕਲਾਸਿਸ ਦਾ ਵੀ ਮਸਲਾ ਸੀ ਤੇ ਮੈਂ ਕੰਪਲੀਟਲੀ ਉੱਥੇ ਸ਼ਿਫਟ ਨਹੀਂ ਹੋ ਸਕਦੀ ਮੁਕੰਮਲ ਤੌਰ ਤੇ ਮੈਂ ਕਹਾਂ ਕਿ ਮੈਂ ਟੀਆ ਟੰਬਾ ਚੁੱਕ ਕੇ ਤੇ ਉੱਥੇ ਤੁਰ ਜਾਵਾਂ ਤੇ ਹਲੇ ਨਹੀਂ ਹੋ ਸਕਦਾ ਠੀਕ ਹੈ। ਹਾਂ ਹਲੇ ਤੱਕ ਜਿਸ ਹੱਦ ਤੱਕ ਕਰ ਸਕਨੇ ਆ ਉਹ ਅਸੀਂ ਕਰ ਰਹੇ ਹਾਂ। ਮੈਂ ਤੁਹਾਨੂੰ ਦੱਸਿਆ ਵੀ ਕਿ ਅਸੀਂ ਇੱਕ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਾਂ ਇਨਸ਼ਾਅੱਲਾ ਉਹ ਉੱਥੇ ਕਰਾਂਗੇ ਤਸ਼ਕੀਲ ਦੇਵਾਂਗੇ ਪ੍ਰੋਪਰ ਟੀਮ ਹੋਏਗੀ ਪਿੰਡਾਂ ਵਿੱਚ ਕਾਉਂਸਲਿੰਗ ਹੋਏਗੀ ਸਾਰਾ ਕੁਝ ਕਰਾਂਗੇ ਇਨਸ਼ਾਅੱਲਾ। ਦੂਸਰੀ ਗੱਲ ਇਹ ਵੇ ਕਿ ਇੱਥੇ ਮੈਂ ਤੁਹਾਨੂੰ ਦੱਸਾਂ ਮੈਂ ਇਸ ਤਰ੍ਹਾਂ ਨਹੀਂ ਜੇ ਕੀਤਾ ਹੈ ਕਿ ਮੇਰੀ ਡਿਗਰੀ ਪੂਰੀ ਹੋਏ ਤੇ ਫਿਰ ਮੈਂ 2 ਸਾਲ ਲਾਵਾਂ ਕੰਮ ਸਿੱਖਣ ਤੇ ਫਿਰ ਮੈਂ ਪਾਵਾਂ ਕਲੀਨਿਕ ਤੇ ਫਿਰ ਕਮਾਈ ਕਰਾਂ। ਮੈਂ ਆਪਣੇ ਦੂਜੇ ਸਮੈਸਟਰ ਦੀ ਚਾਹੀਦੇ ਤੇ ਮੈਂ ਉਦੋਂ ਦਾ ਕੰਮ ਸ਼ੁਰੂ ਕੀਤਾ ਹੋਇਆ ਜੇ ਠੀਕ ਹੈ ਤੇ ਮੈਨੂੰ ਅਕਸਰ ਕਹਿੰਦੇ ਨੇ ਪਿੱਦੀ ਜੀ ਹੈ ਤੇ ਕਰੀ ਕੀ ਜਾਂਦੀ ਹੈ ਤੇ ਅੱਲਾ ਦਾ ਸ਼ੁਕਰ ਹੈ ਇੱਜ਼ਤ ਅੱਲਾਹ ਤਾਲਾ ਨੇ ਦਿੱਤੀ ਹੈ ਤੇ ਮੈਂ ਇੱਥੇ ਮਿਹਨਤ ਬੜੀ ਕੀਤੀ ਹੈ ਨਾ ਬਣਾਉਣੇ ਸਮੁੰਦਰ 'ਚ ਨਾ ਬਣਾਉਣਾ ਸੌਖਾ ਨਹੀਂ ਜੇ ਹੁੰਦਾ ਤੇ ਜੇ ਨਾ ਬਣ ਗਿਆ ਤੇ ਫਿਰ ਉਹਨੂੰ ਕਾਇਮ ਰੱਖਣਾ ਵੀ ਤੇ ਸਾਡੀ ਜ਼ਿੰਮੇਵਾਰੀ ਹੈ ਨਾ ਮੇਨ ਚੀਜ਼ ਹੀ ਹੈ ਜੀ। ਹਾਂਜੀ ਤੇ ਫਿਰ ਅਗਰ ਯਕੀਨ ਕਰੋ ਕਿ ਪਿੰਡਾਂ ਵਾਲੇ ਫਖਰ ਨਾਲ ਦੱਸਦੇ ਨੇ ਉੱਥੇ ਕਿ ਫਲਾਂ ਸਾਡੀ ਧੀ ਉੱਥੇ ਲੱਗੀ ਹੋਈ ਹੈ ਹਰ ਬੰਦਾ ਜਿਹਦੀ ਨਹੀਂ ਉਹ ਵੀ ਆਈ ਕਹਿੰਦਾ ਸਾਡੀ ਧੀ ਉੱਥੇ ਲੱਗੀ ਹੋਈ ਹੈ ਕਿਉਂਕਿ ਇਹ ਪਿੰਡਾਂ ਨਾਲ ਦੀ ਮੁਹੱਬਤ ਹੈ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਜੇ ਤੇ ਇੱਥੇ ਸ਼ਹਿਰਾਂ ਵਿੱਚ ਇੱਕ ਦੂਜੇ ਘਰ 'ਚ ਕੋਈ ਨਹੀਂ ਪੁੱਛਦਾ ਮਰ ਗਿਆ ਕਿ ਕੀ ਹੋ ਗਿਆ ਤੇ ਜਾਣਾ ਤੇ ਆਪਣੇ ਪਿੰਡ ਹੀ ਇਨਸ਼ਾਅੱਲਾ ਤੇ ਕਰਾਂਗੇ ਮਜ਼ੀਦ ਜੋ ਵੀ ਹੋ ਸਕਿਆ ਜਿੰਨਾ ਹੋ ਸਕਿਆ ਆਪਣੇ ਪਿੰਡ ਵਾਸਤੇ। ਹੁਣ ਤੇ ਪਿੰਡ ਵੀ ਪਿੰਡ ਕੋ ਨਹੀਂ ਰਹਿ ਗਏ ਸ਼ਹਿਰ ਬਣ ਗਏ ਨੇ ਫਰਕ ਕੋ ਨਹੀਂ ਰਹਿ ਬਣਦੇ ਪਏ ਨੇ ਹੁਣ ਬਿਲਕੁਲ ਤੇ ਇਨਸ਼ਾਅੱਲਾ ਜਿੰਨਾ ਹੋ ਸਕਿਆ ਜ਼ਰੂਰ ਕਰਾਂਗੇ। ਇਹ ਇੱਕ ਫੀਮੇਲ ਡਾਕਟਰ ਨੂੰ ਇੱਕ ਮੇਲ ਪੇਸ਼ੈਂਟ ਨੂੰ ਟ੍ਰੀਟਮੈਂਟ ਕਰਨਾ ਸੌਖਾ ਕਿ ਔਖਾ? ਮੁਸ਼ਕਿਲ ਹੈ ਥੋੜਾ ਜਿਹਾ ਮੁਸ਼ਕਿਲ ਤੇ ਨਹੀਂ ਕਿਹਾ ਜਾ ਸਕਦਾ ਹੈ ਕੁਝ ਨਾ ਕੁਝ ਵਿੱਚ ਤੁਸੀਂ ਇਹ ਕਹੋ ਕਿ ਹਰਡਲ ਯਾਨੀ ਕਿ ਕੁਝ ਮੁਸ਼ਕਿਲਾਤ ਆਉਂਦੀਆਂ ਨੇ। ਹੁਣ ਤੁਸੀਂ ਪੇਸ਼ੈਂਟ ਹੋ ਤੁਹਾਡੇ ਗੋਡੇ ਤੇ ਲੱਗੀ ਹੋਈ ਹੈ ਜਾਂ ਕੋਈ ਚੋਟ ਹੈ ਤੇ ਮੈਂ ਤੁਹਾਨੂੰ ਦੱਸਾਂ ਖੁੱਲ ਕੇ ਦੱਸੋ ਖੁੱਲ ਕੇ ਗੱਲ ਤੁਸੀਂ ਕਰ ਸਕੋਗੇ? ਨਹੀਂ ਝਿਜਕੋਗੇ। ਮੈਂ ਮਰੀਜ਼ ਹਾਂ ਤੁਸੀਂ ਡਾਕਟਰ ਹੋ ਮੈਂ ਕਿਸੇ ਵੀ ਬਿਮਾਰੀ ਨਾਲ ਆਈ ਹਾਂ ਕੋਈ ਮਸਲਾ ਹੈ ਅਗਰ ਤੁਹਾਡੀ ਜਗ੍ਹਾ ਤੇ ਕੋਈ ਫੀਮੇਲ ਬੈਠੀ ਹੋਏਗੀ ਨਾ ਤੇ ਮੈਂ ਖੁੱਲ ਕੇ ਗੱਲ ਕਰਾਂਗੀ ਈਜ਼ੀ ਹੋ ਕੇ ਕਰਾਂਗੀ ਠੀਕ ਹੈ। ਇਹ ਥੋੜਾ ਜਿਹਾ ਮਸਲਾ ਹੈ ਵੇ ਅੱਜ ਕੱਲ੍ਹ ਮੈਂ ਵੇਖਿਆ ਹੈ ਕਿ ਫਰਕ ਨਹੀਂ ਹੁੰਦਾ ਹੈ
ਮੇਲ ਫੀਮੇਲ ਡਾਕਟਰ ਤੇ ਡਾਕਟਰ ਉਹ ਤਾਂ ਸਾਰੀ ਗੱਲ ਹੈ ਜੀ। ਠੀਕ ਹੈ ਨਾ, ਮੈਂ ਇਸ ਚੀਜ਼ ਨੂੰ ਬਿਲਕੁਲ ਗਲਤ ਨਹੀਂ ਕਹਿ ਰਹੀ, ਡਾਕਟਰ ਹੈ, ਲੇਕਿਨ ਦੇਖੋ ਅਗਰ ਤੁਹਾਡੇ ਕੋਲੇ ਓਪਰਚੁਨਿਟੀ ਨਹੀਂ ਹੈ, ਮੌਕਾ ਨਹੀਂ ਹੈ, ਤੇ ਫਿਰ ਇਹ ਚੀਜ਼ ਹੈ ਨਾ ਕਿ ਜਾਂ ਆਰ ਦੇ ਜਾਂ ਪਾਰ, ਹੁਣ ਤੁਹਾਡੇ ਕੋਲੇ ਇਹੀ ਹੈ ਤੇ ਤੁਸੀਂ ਇਹੀ ਕਰਨਾ, ਤੇ ਜੇ ਤੁਹਾਡੇ ਕੋਲ ਇੱਕ ਮੌਕਾ ਹੈ ਵੇ ਕਿ ਮੇਲ ਵੀ ਤੁਹਾਡੇ ਕੋਲ ਹੈ ਵੇ, ਫੀਮੇਲ ਵੀ ਹੈ ਵੇ, ਤੇ ਤੁਸੀਂ ਆਪਣੀ ਰਾਹ ਚੁਣੋ ਨਾ, ਜੋ ਤੁਹਾਡਾ ਦੀਨ ਵੀ ਕਹਿੰਦਾ ਹੈ। ਔਰ ਅਗਰ ਤੁਸੀਂ ਇਹ ਰਾਹ ਚੁਣੋਗੇ ਤੇ ਮੈਂ ਕਹਿੰਦੀ ਹਾਂ ਕਿ ਉਹ ਔਰਤਾਂ ਜਿਹੜੀਆਂ ਵਿਚਾਰੀਆਂ ਰਹਿ ਜਾਂਦੀਆਂ ਨੇ, ਉਹਨਾਂ ਦੇ ਅੰਦਰ ਸਖਤ ਬੜੀ ਹੁੰਦੀ ਹੈ, ਉਹ ਵੀ ਡਾਕਟਰ ਬਣ ਸਕਦੀਆਂ ਨੇ, ਲੇਕਿਨ ਉਹ ਕੁਝ ਇਹਨਾਂ ਗੱਲਾਂ ਦੀ ਵਜ੍ਹਾ ਤੋਂ, ਕੁਝ ਹਾਲਾਤਾਂ ਦੀ ਵਜ੍ਹਾ ਤੋਂ ਨਹੀਂ ਬਣ ਸਕਦੀਆਂ, ਉਹਨਾਂ ਨੂੰ ਵੀ ਮੌਕਾ ਮਿਲੇਗਾ। ਔਰਤਾਂ ਨੂੰ ਵੀ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ। ਪਿੰਡਾਂ 'ਚ ਗੱਲ ਹੁੰਦੀ ਹੈ ਨਾ, ਮੈਟ੍ਰਿਕ ਤੋਂ ਅੱਗੇ ਨਹੀਂ ਪੜ੍ਹਾਉਣਾ, ਵਿਆਹ ਕਰ ਦੋ, ਠੀਕ ਹੈ ਨਾ। ਫਿਰ ਉਹਦੇ ਬਾਅਦ ਕੀ ਹੈ ਜੀ, ਇਹ ਵੱਡੇ ਸ਼ਹਿਰ 'ਚ ਨਹੀਂ ਤੋਰਨਾ, ਵਿਗੜ ਜਾਏਗੀ। ਗੱਲ ਤੇ ਠੀਕ ਹੀ ਹੈ ਵੈਸੇ ਗੱਲ ਤੇ ਠੀਕ ਹੈ, ਲੇਕਿਨ ਫਿਰ ਗੱਲ ਘਰਾਣੇ ਤੇ ਮੁੱਕਦੀ ਆ ਕੇ, ਖਾਨਦਾਨ ਤੇ ਗੱਲ ਮੁੱਕ ਜਾਂਦੀ ਨਾ ਕਿ ਖਾਨਦਾਨ ਕਿਦਾਂ ਦਾ। ਲੇਕਿਨ ਇੱਕ ਗੱਲ ਹੈ ਜੀ, ਅੱਜ ਕੱਲ ਜੋ ਫਿਤਨਾ ਆਇਆ ਹੋਇਆ ਜੇ ਨਾ, ਇਹ ਬਸ ਆਪਣੇ ਵੱਲ ਜਿਹਨੇ ਖਿੱਚ ਲਿਆ ਉਹ ਖਿੱਚ ਲਿਆ। ਤੇ ਜੀ ਹੁਣ ਮੈਂ ਜ਼ਿਆਦਾ ਪੋਡਕਾਸਟ ਲੰਬੀ ਨਹੀਂ ਕਰਾਂਗਾ, ਆਖਰੀ ਸਵਾਲ ਹੈ, ਜੇ ਪਿੰਡਾਂ ਵਿੱਚ ਮਾਈਆਂ ਹੁੰਦੀਆਂ ਸਾਰਾ ਦਿਨ ਕੰਮ ਕਰਦੀਆਂ, ਉਹ ਜਾਨਵਰਾਂ ਦਾ ਵੀ ਕਰਦੀਆਂ, ਪੱਠਿਆਂ ਦਾ ਵੀ ਕਰਦੀਆਂ, ਹਰ ਚੀਜ਼ ਕਰਦੀ, ਉਹਨਾਂ ਦੇ ਕਦੇ ਜੋੜ ਨਹੀਂ ਦੁਖੇ, ਕਦੀ ਡਾਕਟਰਾਂ ਕੋਲ ਨਹੀਂ ਗਈਆਂ। ਸ਼ਹਿਰਾਂ ਦੇ ਵਿੱਚ ਹਰ ਘਰ ਦੇ ਵਿੱਚ 2 ਮੇਡ ਆ, ਠੀਕ ਹੈ, ਉਹਨਾਂ ਨੇ ਕੋਈ ਕੰਮ ਵੀ ਨਹੀਂ ਕਰਨਾ, ਉਹਨਾਂ ਦੇ ਬੱਚੇ ਵੀ ਮੇਡ ਦੇ ਸਾਹਮਣੇ, ਤਾਂ ਫਿਰ ਵੀ ਉਹਨਾਂ ਦੇ ਜੋੜ ਦੁਖਦੇ, ਹਰ ਚੀਜ਼ ਦੁਖਦੀ। ਇਹਨਾਂ ਦੀ ਕੀ ਇੰਨਾ ਡਿਫਰੈਂਸ ਕਿਉਂ? ਦੇਖੋ ਜੀ, ਪਿੰਡਾਂ ਦੀਆਂ ਔਰਤਾਂ ਜਿਹੜੀਆਂ ਨੇ ਨਾ, ਉਹ ਸ਼ੁਰੂ ਤੋਂ ਕੰਮਾਂ ਕਾਰਾਂ 'ਚ ਲੱਗੀਆਂ ਰਹਿੰਦੀਆਂ ਨੇ, ਤੇ ਉਹਦੇ ਜਿਹੜੀ ਮਸ਼ੀਨ ਚੱਲਦੀ ਪਈ ਉਹਨੂੰ ਤਾਂ ਜ਼ੰਗ ਹੀ ਨਹੀਂ ਲੱਗਣਾ ਨਾ, ਜਿਹੜੀ ਪਈ ਰਹਿਣੀ ਹੈ ਬਿਸਤਰੇ ਤੇ ਉਹਨੇ ਜਿਸ ਟਾਈਮ ਉੱਠ ਕੇ ਭਾਂਡੇ ਚੁੱਕਣੇ ਨੇ, ਤੇ ਫਿਰ ਉਹਨੇ ਤੇ ਕਹਿਣਾ ਹਾਏ ਮੇਰੇ ਕੰਧੇ ਮੇਂ ਦਰਦ ਹੋ ਗਈ ਹੈ, ਜਦ ਤੱਕ ਕੰਧਾ ਕਦੇ ਤਾਂ ਚੁੱਕਿਆ ਹੀ ਨਹੀਂ, ਤੇ ਫਿਰ ਹੁਣ ਦਰਦ ਹੀ ਹੋਣੀ ਹੈ। ਦੂਜੀ ਗੱਲ ਇਹ ਵੇ ਕਿ ਪਿੰਡਾਂ ਦੀਆਂ ਖੁਰਾਕਾਂ ਤੇ ਸ਼ਹਿਰਾਂ ਦੀਆਂ ਖੁਰਾਕਾਂ 'ਚ ਬੜਾ ਫਰਕ ਜੇ। ਪਿੰਡਾਂ 'ਚ ਹਾਲਤ ਖੁਰਾਕ ਮਿਲਦੀ ਹੈ, ਦੂਜੀ ਗੱਲ ਉਹਨਾਂ ਦੀਆਂ ਖੁਰਾਕਾਂ ਚੰਗੀਆਂ ਨੇ। ਇੱਥੇ ਕਹਿੰਦੇ ਨੇ ਨਹੀਂ ਦੇਸੀ ਘੀ ਨਹੀਂ ਖਾਣਾ, ਸਮੈਲ ਆਤੀ ਹੈ, ਠੀਕ ਹੈ ਜੀ, ਖਾਂਦੀ ਮੈਂ ਵੀ ਨਹੀਂ ਵੈਸੇ ਤੇ ਜੇ ਬ੍ਰੈਡ ਖਾਣੇ ਨੇ, 버ਗਰ ਖਾਣੇ ਨੇ, ਤੇ ਫਿਰ ਤੁਹਾਡੇ ਪੱਠਿਆਂ ਵਿੱਚ ਤੇ ਉਹੀ ਕੁਝ ਹੋਣਾ। ਫਿਰ ਤੁਸੀਂ ਕੀ ਕਰਨਾ, ਡਾਕਟਰ ਨੇ ਫਿਰ ਤੁਹਾਨੂੰ ਲਿਖ ਦੇਣੇ ਨੇ ਜੀ, ਟੀਕੇ ਲਿਖ ਦੇਣੇ ਨੇ, ਇਹ ਤੁਸੀਂ 15 ਦਿਨ ਬਾਅਦ ਪੀਣਾ, 700 ਦਾ ਟੀਕਾ ਪੀਣਾ 15 ਦਿਨ ਬਾਅਦ, ਤੇ ਇਹ ਤੁਸੀਂ 5000 ਦੇ ਟੈਸਟ ਕਰਾਣੇ ਨੇ। ਤੇ ਮੈਨੂੰ ਗੱਲ ਸੁਣੋ, ਜਿਹੜਾ ਤੁਸੀਂ 15 ਦਿਨ ਬਾਅਦ ਟੀਕਾ ਪੀਣਾ, ਉਹ ਤੁਸੀਂ ਖਾਲਸ ਦੁੱਧ ਪੀ ਲਓ ਨਾ ਸ਼ੁਰੂ ਤੋਂ ਹੀ, ਤੁਹਾਡੇ ਗੁੱਟਾਂ 'ਚ ਦਰਦਾਂ ਹੋਣ ਹੀ ਨਾ। ਸ਼ਹਿਰੀਆਂ ਨੂੰ ਖਾਲਸ ਦੁੱਧ ਹਜ਼ਮ ਵੀ ਨਹੀਂ ਹੁੰਦਾ ਨਾ, ਇੱਥੇ ਲੱਭਦਾ ਵੀ ਕੋਈ ਨਹੀਂ, ਇੱਥੇ ਲੋਹੇ ਦੀਆਂ ਮੱਝਾਂ ਨੇ। ਨਹੀਂ, ਹੱਡੀਆਂ ਵਾਸਤੇ, ਹੱਡੀਆਂ ਨੂੰ ਮਜ਼ਬੂਤ ਕਰਨ ਵਾਸਤੇ ਬੰਦੇ ਨੂੰ ਕਿਹੜੀ ਚੀਜ਼ ਖਾਣੀ ਚਾਹੀਦੀ? ਦੇਖੋ ਜੀ, ਜਿਤਨੀ ਤੁਸੀਂ ਆਪਣੀ ਨੈਚੁਰਲ ਗਜ਼ਾ ਲਵੋਗੇ, ਸਪੈਸ਼ਲੀ ਤੁਸੀਂ ਦੁੱਧ, ਦਹੀਂ, ਦੇਸੀ ਘੀ ਦਾ ਇਸਤੇਮਾਲ ਕਰੋ, ਗੋਸ਼ਤ ਦਾ ਇਸਤੇਮਾਲ ਕਰੋ, ਤੇ ਸਬਜ਼ ਪੱਤਿਆਂ ਵਾਲੀਆਂ ਸਬਜ਼ੀਆਂ। ਅਸੀਂ ਸਿਰਫ ਕਹਿੰਦੇ ਹਾਂ ਜੀ ਵਿਟਾਮਿਨ ਡੀ ਤੇ ਕੈਲਸ਼ੀਅਮ ਤੇ ਫੋਕਸ ਕਰੀ ਜਾਂਦੇ ਹਾਂ, ਜ਼ਿੰਕ, ਮੈਗਨੀਸ਼ੀਅਮ, ਪੋਟੈਸ਼ੀਅਮ ਇਹ ਤਾਂ ਤੁਹਾਡੇ ਪਾਲਕ, ਧਨੀਆ ਤੇ ਸਲਾਦ ਪੱਤੇ ਵਿੱਚ ਪਿਆ ਹੋਇਆ, ਉਹ ਤੇ ਖਾਂਦੇ ਪੀਂਦੇ ਹੀ ਕੋਈ ਨਹੀਂ। ਪੱਠਾ ਤੇ ਬਣਦਾ ਉਹਦੇ ਨਾਲ, ਜੇ ਹੱਡੀ ਮਜ਼ਬੂਤ ਹੋਏਗੀ ਉੱਤੇ ਪੱਤੇ ਹੀ ਨਹੀਂ ਲੱਗੇ ਹਨ, ਤਣਾ ਹੈਗਾ ਹੈ, ਪੱਤੇ ਲੱਗੇ ਨਹੀਂ, ਦਰਖਤ ਤੇ ਵੀਰਾਨ ਹੈ। ਇਸੇ ਤਰ੍ਹਾਂ ਹੱਡੀਆਂ ਮਜ਼ਬੂਤ ਕਰੀ ਜਾਂਦੇ ਹੋ, ਪੱਠਿਆਂ 'ਚ ਸਖਤ ਹੀ ਕੋਈ ਨਹੀਂ, ਤੇ ਫਿਰ ਤੁਸੀਂ ਇਹੀ ਕਹਿਣਾ ਜਿਸਮ ਢਲੀ ਜਾਂਦਾ, ਖਲੋਣ ਉੱਠ ਕੇ ਖਲੋਣ ਵੀ ਨਹੀਂ ਹੁੰਦਾ ਹੈ। ਤੇ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਦਾਲਾਂ ਖਾਓ, 버ਗਰ ਛੱਡ ਦਿਓ, 버ਗਰਾਂ 'ਚ ਕੁਛ ਨਹੀਂ ਪਿਆ, ਘਰ ਦੇ 버ਗਰ ਬਣਾ ਕੇ ਖਾਓ। ਜੇ ਸੁਣਦੇ ਪਏ ਨਾ, ਜੇ ਦੇਖਦੇ ਪਏ ਗੋਨਾ ਸੁਣ, ਅੱਜ ਤੋਂ ਬਾਅਦ 버ਗਰ ਨਹੀਂ ਖਾਣੇ, ਘਰ ਦੇ 버ਗਰ ਬਣਾ ਕੇ ਖਾਓ। ਲਾਸਟ ਵਿੱਚ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਦੇਖਦੇ ਪਏ, ਉਹਨਾਂ ਵਾਸਤੇ ਕੋਈ ਮੈਸੇਜ? ਜੀ ਮੈਸੇਜ ਇੱਕ ਹੀ ਦੇਵਾਂਗੀ ਕਿ ਖੁਦਾਰਾ ਆਪਣੇ ਮਿਹਦਿਆਂ ਨੂੰ ਤਬਾਹ ਕਰਨਾ ਬੰਦ ਕਰ ਦਿਓ, ਠੀਕ ਹੈ ਜੀ। ਅਗਰ ਤੁਹਾਨੂੰ ਦਰਦ ਹੈ ਤੇ ਫਿਜ਼ੀਓਥੈਰੇਪਿਸਟ ਕੋਲੇ ਆਓ, ਤੁਹਾਡੀ ਮਿਹਰਬਾਨੀ, ਅੱਲਾਹ ਤੁਹਾਡਾ ਭਲਾ ਕਰੇ। ਲੋਕੇਸ਼ਨ ਜੀ ਤੇ ਆਪਣੀ ਓਪਨਿੰਗ ਤੇ ਕਲੋਜ਼ਿੰਗ ਟਾਈਮ ਵੀ ਦੱਸ ਦਿਓ ਜੀ। ਲੋਕੇਸ਼ਨ ਸਾਡੀ ਹੈ ਜੀ ਵਾਬਡਾ ਟਾਊਨ ਵਿੱਚ, ਅਬੂ ਬਕਰ ਗੋਲ ਚੱਕਰ ਦੇ ਉੱਤੇ, ਅੱਖਾਂ ਵਾਲਾ ਹਸਪਤਾਲ ਬੜਾ ਮਸ਼ਹੂਰ ਹੈ, ਨਾਲੇ ਦੇ ਉੱਤੇ ਰਹਿੰਦੇ ਹਾਂ ਅਸੀਂ। ਤੇ ਟਰੀ ਟੌਪਸ ਫਿਜ਼ੀਓਕੇਅਰ ਐਂਡ ਰਿਹੈਬ ਸੈਂਟਰ ਬਾਈ ਡਾਕਟਰ ਅਲੀਨਾ ਸੱਜਣ, ਇਹ ਸਾਡੇ ਸੈਟਅਪ ਦਾ ਲੰਮਾ ਜਿਹਾ ਨਾਂ ਹੈ। ਤੇ ਨੰਬਰ ਵੀ ਤੁਹਾਨੂੰ ਸ਼ੇਅਰ ਕਰ ਦਾਂਗੇ, ਆਨਲਾਈਨ ਅਪਾਇੰਟਮੈਂਟ ਵੀ ਅਵੇਲੇਬਲ ਹੈ। ਪਿੰਡਾਂ ਥਾਂ ਵਾਲੇ ਇੱਥੇ ਨਹੀਂ ਆ ਸਕਦੇ, ਲੇਕਿਨ ਮੇਰੇ ਨਾਲ ਗੱਲ ਤੇ ਕਰ ਸਕਦੇ, ਮੈਂ ਉਹਨਾਂ ਨੂੰ ਦੱਸ ਸਕਦੀ ਹਾਂ। ਪਾਕਿਸਤਾਨ ਦੇ ਕਿਸੇ ਵੀ ਸ਼ਹਿਰ ਵਿੱਚ ਕੋਈ ਵੀ ਮਰੀਜ਼ ਹੋਏ, ਜਿਹਨੂੰ ਮਸਲਾ ਹੋਏ, ਸਾਡੇ ਨਾਲ ਡਿਸਕਸ ਕਰ ਸਕਦਾ ਹੈ। ਅਲਹਮਦੁਲਿਲਾ ਹਰ ਜਗ੍ਹਾ ਤੇ ਰੈਫਰੈਂਸ ਨੇ, ਡਾਕਟਰ ਕੱਢ ਕੇ ਤੁਹਾਨੂੰ ਉਹਦਾ ਨੰਬਰ ਸੈਂਡ ਕਰਾਂਗੇ, ਲੋਕੇਸ਼ਨ ਦੇਵਾਂਗੇ, ਤੁਸੀਂ ਆਪਣਾ ਮਸਲਾ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ। ਤੇ ਬਾਕੀ ਇਹੀ ਪੈਗਾਮ ਦੇਵਾਂਗੀ ਕਿ ਜਿੰਨੀਆਂ ਵੀ ਤੁਸੀਂ ਦਰਦਾਂ ਦੀਆਂ ਗੋਲੀਆਂ ਖਾਂਦੇ ਹੋ, ਤੁਹਾਡਾ ਮਿਹਦਾ ਨਿਸਤ ਕਰ ਦਿੰਦੀਆਂ ਨੇ। ਤੇ ਅਸੀਂ ਬਗੈਰ ਮੈਡੀਸਨ, ਬਗੈਰ ਸਰਜਰੀ ਤੋਂ ਇਲਾਜ ਕਰਦੇ ਹਾਂ, ਬਗੈਰ ਕੋਈ ਦਵਾਈ ਨਹੀਂ ਦਿੰਦੇ, ਕੋਈ ਅਸੀਂ ਟੀਕਾ ਨਹੀਂ ਦੇ ਲਾਉਂਦੇ, ਮਸ਼ੀਨਾਂ ਲਾਈ ਦੀਆਂ ਨੇ, ਤੇ
ਬਗੈਰ ਸਰਜਰੀ ਤੋਂ ਇਲਾਜ ਕਰੀਦਾ ਹੈ। ਤੇ ਇਸ ਤਰ੍ਹਾਂ ਦੇ ਮਰੀਜ਼ ਵੀ ਅਲਹਮਦੁਲਿਲਾ ਠੀਕ ਹੋਏ ਨੇ, ਵੀਲ ਚੇਅਰ ਤੇ ਆਏ ਨੇ, ਸਟ੍ਰੈਚਰ ਤੇ ਆਏ ਨੇ ਤੇ ਆਪਣੇ ਪੈਰਾਂ ਤੇ ਤੁਰ ਕੇ ਗਏ। ਇਹ ਸੀ ਜੀ ਸਾਡੀ ਅੱਜ ਦੀ ਪੋਡਕਾਸਟ। ਜੇ ਤੁਹਾਨੂੰ ਸਾਡੀ ਅੱਜ ਦੀ ਪੋਡਕਾਸਟ 'ਚ ਕੋਈ ਚੀਜ਼ ਨਾ ਸਮਝ ਆਈ ਹੋਵੇ, ਜੇ ਤੁਸੀਂ ਚਾਹ ਰਹੇ ਹੋ ਕਿ ਅਸੀਂ ਡਾਕਟਰ ਸਾਹਿਬ ਨਾਲ ਅਸੀਂ ਖੁਦ ਗੱਲ ਕਰਨੀ, ਤਾਂ ਮੈਂ ਇਹਨਾਂ ਦਾ ਫ਼ੋਨ ਨੰਬਰ ਥੱਲੇ ਲਾ ਦਿੱਤਾ, ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਤੁਹਾਨੂੰ ਕੋਈ ਵੀ ਮਸਲਾ ਹੋਵੇ, ਫਿਰ ਸਿਰਫ ਫਿਜ਼ੀਓਥੈਰੇਪੀ ਨਹੀਂ, ਤੁਹਾਨੂੰ ਇਹ MBBS ਵੀ ਨੇ, ਤੁਹਾਨੂੰ ਕੋਈ ਵੀ ਮਸਲਾ ਹੋਵੇ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਅਤੇ ਆਪਣਾ ਮਸਲਾ ਹੱਲ ਕਰ ਸਕਦੇ ਹੋ। ਜੇ ਤੁਹਾਨੂੰ ਸਾਡੀ ਅੱਜ ਦੀ ਪੋਡਕਾਸਟ 'ਚ ਕੋਈ ਚੀਜ਼ ਚੰਗੀ ਨਾ ਲੱਗੀ ਹੋਵੇ ਤਾਂ ਸਾਡੇ ਕਮੈਂਟ ਬਾਕਸ ਖੁੱਲ੍ਹੇ ਨੇ, ਸਾਨੂੰ ਤੁਸੀਂ ਦੱਸੋ ਕਿ ਆਹ ਚੀਜ਼ ਗਲਤ ਸੀ, ਆਹ ਚੀਜ਼ ਸਹੀ ਸੀ। ਅਤੇ ਜਾਂਦੇ ਹੋਏ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ, ਅਤੇ ਕਮੈਂਟ ਵੀ ਲਾਜ਼ਮੀ ਕਰਿਓ ਕਿ ਤੁਹਾਨੂੰ ਪੋਡਕਾਸਟ 'ਚ ਕੋਈ ਚੀਜ਼ ਚੰਗੀ ਜਾਂ ਬੁਰੀ, ਤੁਹਾਨੂੰ ਕੋਈ ਵੀ ਚੰਗੀ ਲੱਗੀ ਜਾਂ ਬੁਰੀ ਲੱਗੀ, ਇੱਕ ਕਮੈਂਟ ਲਾਜ਼ਮੀ ਕਰ ਦਿਓ।